ਕੱਪੜਿਆਂ ਵਾਲੇ ਤਾਂ ਪੂਰੇ ਕਰਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤਾਂ 408 272 2500 ਡਾਇਲ ਕਰਕੇ ਲੈ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਵੀ ਤੁਹਾਡੀ ਇਨਕੁਆਇਰੀ ਹੈ, ਸਵਾਲ ਆ ਤਾਂ 415 909 0503 ਡਾਇਲ ਕਰਕੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਬਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਡਾਇਲ ਕਰਕੇ ਲੈ ਸਕਦੇ ਹੋ। ਹੁਣ ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ ਤੇ ਅੱਜ ਸੋਮਵਾਰ ਹੈ, ਤੁਹਾਡੇ ਸਵਾਲ ਵੀ ਲਏ ਜਾਣਗੇ। ਪਹਿਲੇ ਹਿੱਸੇ ਦੇ ਵਿੱਚ ਪੰਨੂ ਸਾਹਿਬ ਖਬਰਾਂ ਦਾ ਤਬਸਰਾ ਕਰਨਗੇ, ਉਸ ਤੋਂ ਬਾਅਦ ਬ੍ਰੇਕ ਲਵਾਂਗੇ ਤੇ ਫਿਰ ਤੁਹਾਡੇ ਸਵਾਲਾਂ ਦੀ ਉਡੀਕ ਰਹੇਗੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਕਾਂਗਰਸ ਤੋਂ ਹੀ ਸ਼ੁਰੂਆਤ ਕਰ ਲਈਏ। ਕਈ ਮੰਤਰੀ ਚਲੇ ਗਏ ਆ ਭਾਜਪਾ ਦੇ ਵਿੱਚ। ਸਵੇਰੇ ਖਬਰਾਂ ਕੀਤੀਆਂ ਤੇ ਕਹਿੰਦੇ ਕਿ ਰਾਜਾ ਵਿੜੰਗ ਨੇ ਤਿੱਖੇ ਤੇਵਰ ਦਿਖਾਏ। ਮੈਂ ਪੁੱਛਿਆ ਵੀ ਕਿਹਨੂੰ ਦਿਖਾਏ, ਬੱਚਾ ਤਾਂ ਕੋਈ ਹੈ ਨਹੀਂ ਕਾਂਗਰਸ ਦੇ ਵਿੱਚ। ਹੁਣ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਜੁੜੀ ਖਬਰ ਹੈ, ਦੱਸਦੇ ਵਿਜੀਲੈਂਸ ਵੱਲੋਂ ਤੜਕੇ ਆਫ ਟਾਲੇ ਤੋਂ ਪਹਿਲਾਂ ਹੀ ਕਾਰਵਾਈ ਪਾਤੀ। ਸਾਬਕਾ ਮੰਤਰੀ ਗਏ ਆ ਜੀ, ਕਾਂਗਰਸ ਦੇ ਮੰਤਰੀ ਨਹੀਂ, ਸਾਬਕਾ ਮੰਤਰੀ ਸੀਗੇ ਤੇ ਇਹ ਭੱਜ ਕੇ ਹੀ ਗਏ ਆ ਉਧਰ। ਠੀਕ ਹੈ, ਨਹੀਂ ਤਾਂ ਜਿਹੜਾ ਬਲਬੀਰ ਸਿੱਧੂ ਆ ਜੀ, ਘੁਟਾਲੇ ਤਾਂ ਉਹਦੇ ਵੀ ਸਿਖਰ ਦੇ ਨੇ ਜੀ। ਉਸ ਬੰਦੇ ਨੇ ਜਿਹੜੀਆਂ ਕਿੱਟਾਂ ਦੇ ਵਿੱਚ ਬਹੁਤ ਵੱਡੇ ਘੁਟਾਲੇ ਕੀਤੇ ਆ। ਲੋਕ ਇੱਥੇ ਮਰ ਰਹੇ ਸੀਗੇ ਕਰੋਨਾ ਦੇ ਨਾਲ, ਉਹ ਬੰਦਾ ਪੈਸੇ ਕਮਾ ਰਿਹਾ ਸੀ ਜੀ। ਔਰ ਉਹਨੇ ਬਹੁਤ ਸਾਰੀਆਂ ਸਰਕਾਰੀ ਜਿਹੜੀਆਂ ਜ਼ਮੀਨਾਂ ਨੇ, ਪੰਚਾਇਤੀ ਜ਼ਮੀਨਾਂ ਨੇ, ਉੱਥੇ ਗਊਸ਼ਾਲਾ ਨਾਂ ਦੇ ਬਣਾਉਣ ਦੇ ਹੇਠ ਉਹਨਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ। ਪਰ ਹੁਣ ਉਹ ਦੁੱਧ ਧੋਤਾ ਹੋ ਗਿਆ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ। ਚਰਚਾ ਤਾਂ ਉਦਣ ਦਾ ਇਹ ਵੀ ਚੱਲਦਾ ਸੀ ਵੀ ਸਾਧੂ ਨਾਂ ਦਾ ਇੱਕ ਕਰਪਟ ਬੰਦਾ ਜਿਹੜਾ ਉਹ ਵੀ ਜਾਊਗਾ ਭਾਜਪਾ 'ਚ। ਇਹ ਗਿਆ ਨਹੀਂ, ਕਿਸੇ ਵਜ੍ਹਾ ਕਰਕੇ, ਕੋਈ ਨਾ ਕੋਈ ਕਾਰਨ ਰਿਹਾ ਹੋਊਗਾ। ਪਰ ਅੱਜ ਇਹਨੂੰ ਤੜਕਸਾਰ 3 ਵਜੇ ਅਮਲੋਹ, ਜਿੱਥੇ ਇਹਦਾ ਮਹਿਲ ਛੱਤਿਆ ਹੋਇਆ ਬਹੁਤ ਵੱਡਾ, ਉੱਥੋਂ ਪੰਜਾਬ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਜੀ। ਇੱਕ DFO ਗ੍ਰਿਫਤਾਰ ਕੀਤਾ ਗਿਆ ਸੀ 3-4 ਦਿਨ ਪਹਿਲਾਂ। ਉਹਨੇ ਇਹ ਗੱਲ ਦੱਸੀ ਆ ਕਿ ਸਾਧੂ ਧਰਮਸੋਤ ਜਿਹੜਾ, ਸੱਚੀ ਪੁੱਛੋ ਸਾਧੂ ਨਾਮ ਲੈਣ ਨੂੰ ਦਿਲ ਨਹੀਂ ਕਰਦਾ ਬਾਰ-ਬਾਰ। ਸਾਧੂ ਨਾਮ ਬੜਾ ਵਧੀਆ ਹੈ ਜੀ, ਪਵਿੱਤਰ ਨਾਮ ਹੈ, ਪਰ ਇਸ ਬੰਦੇ ਨੇ ਸਿਖਰ ਦੇ ਉੱਤੇ ਬਦਨਾਮ ਕੀਤਾ ਇਸ ਨਾਮ ਨੂੰ ਵੀ ਜੀ। 500 ਰੁਪਇਆ ਪਰ ਰੁੱਖ ਵੱਢਣ ਦਾ ਇਹਨੂੰ ਜਾਂਦਾ ਸੀਗਾ ਜੰਗਲ ਦੇ ਵਿੱਚੋਂ। 35,000 ਰੁੱਖ ਉਸ DFO ਦੀ ਇਨਫੋਰਮੇਸ਼ਨ ਦੇ ਮੁਤਾਬਕ ਵੱਢਿਆ ਗਿਆ ਜੀ। ਇੱਕ ਰੁੱਖ ਕਿੰਨੀ ਆਕਸੀਜਨ ਦਿੰਦਾ 24 ਘੰਟਿਆਂ ਦੇ ਵਿੱਚ, ਇਹਨਾਂ ਲੋਕਾਂ ਨੂੰ ਕੁਝ ਪਤਾ ਹੀ ਨਹੀਂ। ਕਿੱਥੇ ਸਾਡੇ ਵਰਗੇ ਲੋਕ ਸੰਘ ਪਾੜੀ ਜਾਂਦੇ ਆ, ਉਹ 1 ਰੁੱਖ ਲਾ ਲਓ, 2 ਰੁੱਖ ਲਾ ਲਓ, 3 ਰੁੱਖ ਲਾ ਲਓ। ਇਹ 35,000 ਰੁੱਖ ਚਟਮ ਕਰ ਗਿਆ ਬੰਦਾ, ਸਿਰਫ 500 ਰੁਪਇਆ ਇੱਕ ਰੁੱਖ ਦਾ ਲੈ ਕੇ। ਜੇ ਲਾਲਤ ਨਹੀਂ ਤਾਂ ਇਦੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਜੀ। ਰੁੱਖਾਂ ਦੇ ਪੈਸੇ ਲੈ ਲਏ ਜੀ। ਇੱਥੇ ਸਾਡੇ ਨੇੜੇ ਜਿਸ ਏਰੀਏ 'ਚ ਮੈਂ ਰਹਿਣਾ, ਇੱਥੇ ਇਹਦੇ ਰੁੱਖ ਲਵਾਏ ਸੀ ਮੇਨ ਸੜਕ ਦੇ ਉੱਤੇ। ਕੋਈ 400 ਦੇ ਕਰੀਬ ਬੂਟਾ ਸੀਗਾ। ਦੇਖੋ, ਜਿੱਥੋਂ ਤੱਕ ਪਹੁੰਚ ਕੀਤੀ ਜਾ ਸਕਦੀ ਸੀ, ਮੈਂ ਤੇ ਸਾਡੇ ਇੱਥੇ ਇੱਕ ਰਿਟਾਇਰਡ ਕਰਨਲ ਰਹਿੰਦੇ ਨੇ, ਅਸੀਂ 2 ਜਾਣਿਆਂ ਨੇ ਕੁਝ ਰੁੱਖ ਪਾਲੇ, ਇਹ ਕਾਗਜ਼ਾਂ 'ਚ ਲਾ ਕੇ ਨਿਕਲ ਗਏ ਜੀ। ਉਹ ਕੋਈ 82 ਜਾਂ 83 ਬੂਟੇ ਨੇ ਜਿਹੜੇ ਪਲ ਗਏ, ਬਾਕੀ ਸਾਰੇ ਮਰ ਗਏ, ਕਿਉਂਕਿ ਕਿਸੇ ਨੇ ਪੁੱਛਿਆ ਹੀ ਨਹੀਂ। ਕਾਗਜ਼ਾਂ ਦੇ ਵਿੱਚ ਉਹ ਲਾਏ, ਕਾਗਜ਼ਾਂ ਦੇ ਵਿੱਚ ਉਹਦੇ ਪੈਸੇ ਹੜਪ ਗਏ ਜੀ। ਉਹ ਬੂਟੇ ਹੈਗੇ ਆ, ਪਤਾ ਨਹੀਂ ਕਿਵੇਂ ਉਹ ਪਲ ਗਏ ਜਾਂ ਕਿੰਨੀ ਕੁ ਦੇਰ ਉਹ ਰਹਿਣਗੇ, ਕਿਉਂਕਿ ਕੋਈ ਉਹਦੀ ਕੇਅਰ ਹੋਰ ਨਹੀਂ ਕਰਦਾ ਜੀ। ਲੋਕੀ ਇੱਥੇ ਕੇਅਰ ਨਹੀਂ ਕਰਦੇ, ਜਿਹੋ ਜਿਹੇ ਮੰਤਰੀ ਉਹੋ ਜਿਹੇ ਲੋਕ ਨੇ।
ਆ ਕਿਸਾਨਾਂ ਨੇ ਅੱਗ ਲਾਈ ਸੀ ਨਾ ਪਿਛਲੇ ਦਿਨਾਂ ਦੇ ਵਿੱਚ, ਸਾਰੇ ਉਹਨਾਂ ਨੇ ਸਾੜਤੇ। ਉਹਨਾਂ ਨੂੰ ਪਤਾ ਜਦੋਂ ਮੰਤਰੀ ਖਾਈ ਜਾਂਦੇ ਆ, ਸਾਨੂੰ ਕੀ ਲੋੜ ਆ ਬੂਟੇ ਪਾਲਣ ਦੀ, ਖਤਮ ਕਰੋ ਅੱਗ ਲਾ ਕੇ ਇਹਨਾਂ ਬੂਟਿਆਂ ਨੂੰ। ਔਰ ਉਹਨਾਂ ਨੇ ਖਤਮ ਕੀਤਾ। ਸਾਧੂ ਧਰਮਸੋਤ ਦੇ ਉੱਤੇ ਬਦਲੀਆਂ ਵਾਲਾ ਮਾਮਲਾ ਵੀ ਹੁਣ ਚੱਲ ਰਿਹਾ। ਕਰੋੜਾਂ ਰੁਪਈਆ ਇਹਨਾਂ ਨੇ ਬਦਲੀਆਂ ਦੇ ਵਿੱਚੋਂ ਵੀ ਕਮਾਇਆ। ਇਹ ਉਹੀ ਭੱਦਰ ਪੁਰਸ਼ ਹੈ ਜਿਹੜਾ ਕਿ ਗਰੀਬ ਬੱਚਿਆਂ ਦੇ ਵਜ਼ੀਫੇ ਵੀ ਹੜੱਪ ਗਿਆ। ਇਹਦੇ ਨਾਲ 2 ਬੰਦੇ ਹੋਰ ਗ੍ਰਿਫਤਾਰ ਕੀਤੇ ਗਏ ਆ, ਦੋਨੋਂ ਇਹਦੇ OSD ਦੱਸੇ ਜਾਂਦੇ ਆ। ਇੱਕ ਤਾਂ ਚਮਕੌਰ ਸਿੰਘ ਹੈ ਜਿਹੜਾ ਇੱਥੇ ਸਾਬਕਾ ਰਿਟਾਇਰਡ ਇਹ ਆਫੀਸਰ ਹੈ, ਇਹਦਾ ਖਾਸਮ ਖਾਸ ਸੀਗਾ। ਉਹਦੀ ਟਿਕਟ ਬੁੱਕ ਸੀਗੀ, ਅੱਜ ਰਾਤ ਨੂੰ ਉਹਨੇ ਆਪਣੀ ਘਰ ਵਾਲੀ ਦੇ ਨਾਲ ਆਸਟ੍ਰੇਲੀਆ ਨਿਕਲ ਜਾਣਾ ਸੀਗਾ ਜੀ। ਨੱਪ ਲਿਆ ਗਿਆ, ਉਹਨੂੰ ਫੜ ਲਿਆ ਗਿਆ। ਖੰਨੇ ਤੋਂ ਗ੍ਰਿਫਤਾਰ ਕੀਤਾ ਗਿਆ। ਜਲੰਧਰ ਤੋਂ ਛਪਣ ਵਾਲੀ ਅਖਬਾਰ ਜਗਬਾਣੀ ਦਾ ਉਹ ਪੱਤਰਕਾਰ ਹੈ ਕਮਲ ਸਿੰਘ, ਔਰ ਕਮਲ ਸਿੰਘ ਇਹਦਾ ਦਲਾਲ ਸੀਗਾ ਮੇਨ। ਉਹ ਪੈਸੇ ਇਕੱਠੇ ਕਰਦਾ ਸੀ, ਅੱਗੋਂ ਜਿਹੜੀ ਸੌਦੇਬਾਜ਼ੀ ਆ ਉਹ ਕਰਦਾ ਸੀਗਾ, ਫਿਰ ਵਿੱਚ ਵਿਚਾਲੇ ਤੋਂ ਵਿਚੋਲਗਿਰੀ ਕਰਕੇ ਉਹ ਪੈਸੇ ਬਣਾਉਂਦਾ ਸੀ। ਦੇਖੋ ਤੁਸੀਂ ਬਹੁਤ ਸਾਰੇ ਘਪਲੇ ਸੁਣੇ ਹੋਣਗੇ, ਪੜ੍ਹੇ ਹੋਣਗੇ, ਪਰ ਆ ਜਿਹੜਾ ਘਪਲਾ ਹੈ ਨਾ ਇਹ ਦੁਖਦਾਈ ਇਸ ਕਰਕੇ ਆ ਕਿ ਜਿੱਥੇ ਇੱਕ ਰੁੱਖ ਦੀ ਜ਼ਰੂਰਤ ਹੈ, 21% ਜਿਹੜਾ ਉਹ ਜੰਗਲਾਤ ਹੋਣਾ ਚਾਹੀਦਾ। ਔਰ ਪ੍ਰਵੀਨ ਪੰਜਾਬ ਦੇ ਵਿੱਚ 3% ਵੀ ਨਹੀਂ ਰਹਿ ਗਿਆ ਜੀ, ਲਗਭਗ ਸਮਾਪਤ ਹੋ ਗਿਆ। ਕਿੱਥੇ ਗਿਆ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਲੋਕ ਅੱਗੇ ਕਹਾਵਤ ਹੁੰਦੀ ਸੀ ਕਿ ਫਲਾਣੇ ਦੇ ਚੱਟੇ ਤਾਂ ਰੁੱਖ ਹਰੇ ਨਹੀਂ ਹੋਏ, ਤੇ ਇਹਨਾਂ ਰੁੱਖਾਂ ਨੂੰ ਸਾਧੂ ਸਿੰਘ ਧਰਮਸੋਤ ਐਂਡ ਕੰਪਨੀ ਚੱਟ ਗਈ। ਕਾਂਗਰਸੀ ਸਵੇਰ ਦੇ ਹਾਲ ਪਾਰਿਆ ਕਰੀ ਜਾਂਦੇ ਆ, ਰੌਲਾ ਪਾਈ ਜਾਂਦੇ ਆ ਕਿ ਇਸ ਬੰਦੇ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ, ਇਹ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਜੀ। ਰਾਜਨੀਤਿਕ ਬਦਲਾਖੋਰੀ ਕਿਵੇਂ ਆ ਇਹ ਸਮਝ ਨਹੀਂ ਆਉਂਦੀ। ਕਾਂਗਰਸੀ ਕਿਵੇਂ ਕਹੀ ਜਾਂਦੇ ਕਿ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਸ ਬੰਦੇ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ, ਔਰ ਇਹਦੀ ਕਰਪਸ਼ਨ ਇੰਨੀ ਸੀ, ਜੇ ਕਰਪਸ਼ਨ ਨਹੀਂ ਸੀ ਤੇ ਚਰਨਜੀਤ ਚੰਨੀ ਨੇ ਕੀ ਇਹਦੇ ਨਾਲ ਸਿਆਸੀ ਬਦਲਾਖੋਰੀ ਕੀਤੀ ਸੀ? ਉਹਨੇ ਕੱਢਿਆ ਸੀ ਇਹਨੂੰ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਚਲੇ ਗਈ ਸੀ ਤੇ ਚੰਨੀ ਬਣਾਇਆ ਗਿਆ ਸੀਗਾ ਜੀ। ਔਰ ਇਹਦੀਆਂ ਜਿਹੜੀਆਂ ਫਾਈਲਾਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਮੇਰੇ ਕੋਲੇ ਫਾਈਲਾਂ ਜਿਹੜੀਆਂ ਉਹ ਪਈਆਂ ਨੇ। ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਵੀ ਦੇ ਦਿੰਦਾ ਸੀ ਮੂਹਰਲੀ ਜੇਬ ਚੋਂ ਕੱਢ ਕੇ ਜੀ। ਇਸ ਕਰਕੇ ਦੇ ਦਿੰਦਾ ਸੀ ਕਿ ਕੋਈ ਨਾ ਕੋਈ ਹਿੱਸਾ ਪੱਤੀ ਜੀ। ਪਨੂ ਸਾਹਿਬ ਆਵਾਜ਼ ਤੁਹਾਡੀ ਪ੍ਰੋਪਰ ਨਹੀਂ ਆ ਰਹੀ, ਅਸੀਂ ਜੁੜਦੇ ਹਾਂ ਜੀ 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 ਪਨੂ ਸਾਹਿਬ। ਹਾਂਜੀ ਹੁਣ ਮੇਰਾ ਖਿਆਲ ਠੀਕ। ਹਾਂਜੀ ਹਾਂਜੀ ਹਾਂਜੀ। ਜਿੰਨੀ ਲੁੱਟ ਇਸ ਬੰਦੇ ਨੇ ਮਚਾਈ ਹੋਈ ਸੀਗੀ ਜੀ, ਸਰਕਾਰ ਦੇ ਵਿੱਚ ਮੰਤਰੀ ਰਹਿੰਦੇ ਹਨ। ਚਲੋ ਕੋਈ ਵੀ ਵਿਅਕਤੀ ਕਿਸੇ ਵੀ ਵੇਲੇ ਪ੍ਰਵੀਨ ਕਿਸੇ ਉਹਦੇ ਸੂਤ ਲੱਗ ਸਕਦਾ, ਉਹ ਤਾਂ ਦੀ ਤਾਂ ਜਾ ਸਕਦਾ ਹੈ, ਪਰ ਇਹ ਕਿਸੇ ਵੇਲੇ ਇੱਥੇ ਜਿਹੜਾ ਪਟਿਆਲੇ ਭਾਦਸੋਂ ਦੇ ਏਰੀਆ ਦੇ ਵਿੱਚ ਜਿਹੜੇ ਡਾਂਸ ਕਰਦੇ ਨੇ ਸਟੇਜਾਂ ਦੇ ਉੱਤੇ ਜਾ ਕੇ, ਕਿਸੇ ਵੇਲੇ ਕੁੜੀਆਂ ਨਹੀਂ ਸੀ ਡਾਂਸ ਦੇ ਵਿੱਚ ਹੁੰਦੀਆਂ ਤੇ ਕੁੜੀਆਂ ਦੇ ਕੱਪੜੇ ਪਾ ਕੇ ਡਾਂਸ ਕਰਦੇ ਸੀ, ਉਹਨਾਂ ਦੇ ਵਿੱਚੋਂ ਸਾਧੂ ਧਰਮਸੋਤ ਸੀਗਾ, ਜਿਹਨੂੰ ਅੱਜ ਤੜਕੇ 3 ਵਜੇ ਪੰਜਾਬ ਵਿਜੀਲੈਂਸ ਨੇ ਇਸ ਰੁੱਖ ਘੁਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਜੀ ਜੀ ਜੀ। ਅਗਲੀ ਜੇ ਖਬਰ ਦੀ ਗੱਲ ਕਰੀਏ, ਮਸਲੇ ਦੀ ਗੱਲ ਕਰੀਏ, ਮੁਹੰਮਦ ਸਾਹਿਬ ਤੇ ਟਿੱਪਣੀਆਂ ਦਾ ਮਾਮਲਾ ਬਹੁਤ ਭਖ ਗਿਆ ਹੈ। ਇਸਲਾਮੀ ਮੁਲਕ ਪਨੂ ਸਾਹਿਬ UN ਤੱਕ ਪਹੁੰਚ ਗਏ ਆ ਜੀ। ਪ੍ਰਵੀਨ ਇਹ ਮਾਮਲਾ ਇਹ ਆ ਕਿ ਜਿਹੜੇ ਇਹਨਾਂ ਦੇ ਕੁਝ ਆਗੂ ਨੇ ਉਹਨਾਂ ਦੇ ਮੂੰਹ ਜਿਹੜਾ ਨਾ ਉਹ ਕੰਨਾਂ ਤੱਕ ਪਾਟਿਆ ਜੀ, ਔਰ ਉਹਨਾਂ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇੱਕ ਪੱਧਰ ਤੱਕ ਤੁਸੀਂ ਇਹ ਭੱਦੀਆਂ ਟਿੱਪਣੀਆਂ ਕਰੋ। ਜਦੋਂ ਰੋਕਿਆ ਨਹੀਂ ਗਿਆ ਔਰ ਇਹਨਾਂ ਦੇ ਵਿੱਚ ਇੱਕ ਹੋੜ ਲੱਗ ਗਈ ਵੀ ਸਭ ਤੋਂ ਵੱਧ ਭੱਦੀ ਟਿੱਪਣੀ ਭਲਾ ਕੌਣ ਕਰਦਾ ਜੀ, ਔਰ ਇਹ ਕੀਤਾ ਜਾਂਦਾ ਰਿਹਾ ਕਿ ਜਿਹੜਾ ਜ਼ਿਆਦੀ ਭੱਦੀ ਟਿੱਪਣੀ ਕਰੂਗਾ ਉਹਨੂੰ ਉਹਦਾ ਉੱਚਾ ਅਹੁਦਾ ਮਿਲੂਗਾ ਜੀ। ਤੋ ਇਸ ਕਰਕੇ ਇਹ ਦੌੜ ਜਿਹੜੀ ਸੀ ਉਹ ਲੱਗ ਗਈ। ਜਦੋਂ ਜਿੰਨੀਆਂ ਡਿਬੇਟ ਹੋ ਰਹੀਆਂ ਨੇ ਉਹਨਾਂ ਸਾਰੀਆਂ ਡਿਬੇਟ ਦੇ ਵਿੱਚ ਹਿੰਦੂ ਮੁਸਲਿਮ, ਮੁਸਲਿਮ ਹਿੰਦੂ, ਹਿੰਦੂ ਮੁਸਲਿਮ ਉਹੀ ਸਾਰਾ ਕੁਝ ਕੀਤਾ ਜਾ ਰਿਹਾ। ਕਿਤੇ ਹਜਾਬ ਤੋਂ ਮੁਸ਼ਕਲ ਆ ਗਈ, ਕਿਤੇ ਅਜ਼ਾਨ ਤੋਂ ਮੁਸ਼ਕਲ ਆ ਗਈ, ਕਿਤੇ ਸੜਕਾਂ ਦੇ ਨਾਮ ਤੋਂ ਮੁਸ਼ਕਲ ਆ ਗਈ, ਕਿਤੇ ਸ਼ਹਿਰਾਂ ਦੇ ਨਾਮ ਤੋਂ ਮੁਸ਼ਕਲ ਆ ਗਈ ਜੀ। ਚੱਲਦਾ ਰਿਹਾ ਜਿੰਨਾ ਕੁ ਹੋ ਸਕਦਾ ਸੀ। ਮੂੰਹ ਇੰਨੇ ਖੁੱਲ ਗਏ ਕਿ
ਜਿਹੜੀ ਬੁਲਾਰੀ ਹੈ ਭਾਰਤੀ ਜਨਤਾ ਪਾਰਟੀ ਦੀ, ਨੂਪੁਰ ਸ਼ਰਮਾ, ਉਹਨੇ ਤੇ ਇੱਕ ਜਿਹੜਾ ਇਹਨਾਂ ਦਾ ਸਕੱਤਰ ਹੈ, ਉਹਨੇ ਭੱਦੀਆਂ ਟਿੱਪਣੀਆਂ ਇੰਨੀਆਂ ਕੁ ਕਰ ਦਿੱਤੀਆਂ ਕਿ ਜਿਹੜੇ ਮੁਹੰਮਦ ਸਾਹਿਬ ਨੇ ਉਹਨਾਂ ਦੇ ਉੱਤੇ ਮਾੜੀ ਲੈਂਗੁਏਜ ਬੋਲਤੀ। ਜਦੋਂ ਉਹਦੇ ਉੱਤੇ ਨਵੀਨ ਕੁਮਾਰ ਜਿੰਦਲ ਹੈ ਜੀ ਇਹਨਾਂ ਦਾ ਮੀਡੀਆ ਇੰਚਾਰਜ, ਤੇ ਨੂਪੁਰ ਸ਼ਰਮਾ ਹੈਗੀ ਆ ਇਹਨਾਂ ਦੀ ਬੁਲਾਰੀ, ਇਹਨਾਂ ਦੋਨਾਂ ਨੇ ਇਹ ਟਿੱਪਣੀਆਂ ਕੀਤੀਆਂ। ਮਾਮਲਾ ਜਿਹੜਾ ਸੀਗਾ ਜੀ ਉਹ ਭਖ ਗਿਆ। ਪਿਛਲੇ 2 ਦਿਨਾਂ ਤੋਂ ਬਹੁਤ ਮਾਮਲਾ ਭਖ ਗਿਆ। 57 ਮੁਲਕ ਨੇ, ਜਿਹੜੇ ਇਸਲਾਮੀ ਮੁਲਕ ਨੇ, ਇਹਨਾਂ ਨੇ UNO ਤੱਕ ਅਪਰੋਚ ਕਰ ਦਿੱਤੀ ਆ। 57 ਮੁਲਕਾਂ ਦੀ ਇਸਲਾਮੀ ਜਥੇਬੰਦੀ ਆ OIC, ਉਹਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ। OIC ਨੇ ਕਿਹਾ ਕਿ ਭਾਰਤ ਦੇ ਵਿੱਚ ਇਸਲਾਮ ਦੇ ਅਪਮਾਨ ਤੇ ਘੱਟ ਗਿਣਤੀਆਂ ਖਿਲਾਫ ਵੱਧ ਰਹੀ ਨਫ਼ਰਤ ਦੇ ਦੌਰਾਨ ਪੈਗੰਬਰ ਮੁਹੰਮਦ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਆ। ਵੱਖ-ਵੱਖ ਮੁਲਕਾਂ ਨੇ ਉੱਥੇ ਕੌਂਸਲ ਖਾਨਿਆਂ ਦੇ ਜਿਹੜੇ ਇੰਚਾਰਜ ਨੇ, ਉਹਨਾਂ ਨੂੰ ਸੱਦ ਕੇ ਆਪਣਾ ਰੋਸ ਦਰਜ ਕਰਵਾਇਆ। ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੀਆਂ ਟਿੱਪਣੀਆਂ ਨੂੰ ਸਰਕਾਰ ਦੀ ਟਿੱਪਣੀ ਨਾ ਸਮਝਿਆ ਜਾਵੇ। ਇਹ ਬਿਲਕੁਲ ਠੀਕ ਹੈ, ਇਹ ਸਰਕਾਰ ਦੀ ਟਿੱਪਣੀ ਨਹੀਂ ਗਈ, ਪਰ ਇਹ ਅਹੁਦੇਦਾਰ ਕਿਹੜੀ ਪਾਰਟੀ ਦੇ ਨੇ ਇਹ ਤਾਂ ਸਭ ਨੂੰ ਪਤਾ ਨਾ। ਜੀ। ਫਿਰ ਇਹਨਾਂ ਦੀ ਜ਼ੁਬਾਨ ਇੱਥੋਂ ਤੱਕ ਕਿਹਨੇ ਖੁੱਲਣ ਦਿੱਤੀ, ਕਿਉਂ ਖੁੱਲਣ ਦਿੱਤੀ, ਇਹ ਵੀ ਵੱਡਾ ਜਿਹੜਾ ਉਹ ਸਵਾਲ ਹੈ। ਇਸ ਲੈਵਲ ਤੱਕ ਖੁੱਲਣ ਦਿੱਤੀ ਕਿ ਜੋ ਤੁਹਾਡੇ ਮੂੰਹ ਦੇ ਵਿੱਚ ਆਉਂਦਾ ਤੁਸੀਂ ਬੋਲੀ ਚੱਲੋ। ਕਾਂਗਰਸ ਨੇ ਇਹ ਗੱਲ ਕਹੀ ਆ ਕਿ ਜਿਹੜੀ ਪਾਰਟੀ ਆ ਭਗਵਾ ਪਾਰਟੀ, ਉਹਨੇ ਕੌਮਾਂਤਰੀ ਪੱਧਰ ਦੇ ਉੱਤੇ ਦੇਸ਼ ਨੂੰ ਬਦਨਾਮ ਕਰ ਦਿੱਤਾ। ਪਵਨ ਖੇੜਾ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਭਾਜਪਾ ਦੀਆਂ ਗਲਤੀਆਂ ਲਈ ਦੇਸ਼ ਨੂੰ ਮਾਫੀ ਮੰਗਣੀ ਪਏ, ਇਹ ਸਵੀਕਾਰ ਨਹੀਂਗਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਜਪਾ ਕਾਰਕੁਨਾਂ ਨੂੰ ਤੁਸੀਂ ਸਿਰਫ ਪਾਰਟੀ ਦੇ ਵਿੱਚੋਂ ਕੱਢ ਦਿੱਤਾ, ਇਹ ਅਨਫ ਨਹੀਂਗਾ, ਇਹਨਾਂ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ। ਜੀ। ਇੱਕ ਵਿਅਕਤੀ ਨੇ ਇਹਦੇ ਜਿਹੜੀ ਨੂਪੁਰ ਹੈਗੀ ਆ ਜੀ, ਨੂਪੁਰ ਸ਼ਰਮਾ, ਉਹਦੇ ਉੱਤੇ ਕੋਈ ਕਮੈਂਟ ਕਰ ਦਿੱਤਾ, ਪੁਲਿਸ ਨੇ ਝੱਟ ਦੇਣੀ ਫੇਸਬੁੱਕ ਦੇ ਉੱਤੇ ਕਮੈਂਟ ਦੀ ਵਜ੍ਹਾ ਕਰਕੇ ਮਾਮਲਾ ਦਰਜ ਕਰ ਲਿਆ। ਜੀ। ਉਹਦੇ ਉੱਤੇ ਤਾਂ ਮਾਮਲਾ ਦਰਜ ਹੋ ਗਿਆ, ਪਰ ਇਹਨਾਂ ਦੇ ਉੱਤੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ। ਇਹਦਾ ਮਤਲਬ ਕਿ ਫਲੈਕਸੀਬਿਲਿਟੀ ਅਜੇ ਵੀ ਉਹਨੂੰ ਕਿਤੇ ਨਾ ਕਿਤੇ ਦਿੱਤੀ ਜਾ ਰਹੀ ਹੈ। ਇਹ ਮਾਮਲਾ ਭਾਰਤ ਦੀ ਸਰਕਾਰ ਦੇ ਵਾਸਤੇ ਮੁਸ਼ਕਲਾਂ ਖੜੀਆਂ ਕਰੂਗਾ, ਕਿਉਂਕਿ ਜਿਹੜਾ ਮਿਡਲ ਈਸਟ ਹੈ, ਇੱਕ ਤਾਂ ਜੀ ਉੱਥੇ ਕੋਈ 75 ਲੱਖ ਦੇ ਕਰੀਬ ਜਿਹੜੇ ਭਾਰਤੀ ਨੇ ਉਹ ਉਹਨਾਂ ਮੁਲਕਾਂ ਦੇ ਵਿੱਚ ਰੋਜ਼ੀ ਰੋਟੀ ਦੀ ਖਾਤਰ ਗਏ ਹੋਏ ਆ। ਇੱਕ, ਬਹੁਤ ਸਾਰਾ ਪੈਸਾ ਭਾਰਤ ਨੂੰ ਉਹਨਾਂ ਮੁਲਕਾਂ ਤੋਂ ਇਹ ਕੰਮ ਕਰਨ ਵਾਲੇ ਭੇਜਦੇ ਆ। 2, ਜਿਹੜੀ ਇੱਥੇ ਇਨਵੈਸਟਮੈਂਟ ਹੈ ਸਰਕਾਰ ਦੇ ਵਿੱਚ, ਫੋਰਨ ਇਨਵੈਸਟਮੈਂਟ ਬਹੁਤ ਸਾਰੀ ਉਹਨਾਂ ਮੁਲਕਾਂ ਦੀ ਹੋਈ ਆ। 4, ਜਿਹੜਾ ਭਾਰਤ ਹੈ ਆਪਣੇ ਤੇਲ ਦੀ ਵਰਤੋਂ ਦੇ ਵਾਸਤੇ ਮੈਕਸਿਮਮ ਜਿਹੜਾ ਤੇਲ ਹੈ ਉਹ ਇਹਨਾਂ ਹੀ ਮੁਲਕਾਂ ਤੋਂ ਖਰੀਦਦਾ ਹੈ। ਇਸ ਕਰਕੇ ਇਹਨਾਂ ਦੇ ਰਿਲੇਸ਼ਨ ਭਾਰਤ ਦੇ ਨਾਲ ਬਹੁਤ ਚੰਗੇ ਨੇ। ਜੇ ਇਹੋ ਜਿਹੇ ਨੂਪੁਰ ਸ਼ਰਮਾ ਵਰਗੇ ਜਿਹੜੇ ਕੁਝ ਲੋਕ ਨੇ, ਜਾਂ ਨਵੀਨ ਕੁਮਾਰ ਜਿੰਦਲ ਵਰਗੇ ਕੁਝ ਲੋਕ ਨੇ ਜਿਨ੍ਹਾਂ ਦੇ ਮੂੰਹ ਕੰਨਾਂ ਤੱਕ ਪਾਟੇ ਨੇ, ਜੇ ਇਸੇ ਤਰੀਕੇ ਦੇ ਨਾਲ ਇਹ ਬੋਲਦੇ ਰਹੇ ਤੇ ਪਤਾ ਨਹੀਂ ਇੱਥੇ ਕਿਹੋ ਜਿਹੇ ਦੰਗੇ ਕਰਵਾ ਦੇਣਗੇ ਮੁਲਕ ਦੇ ਵਿੱਚ। ਜੀ। ਸੰਗਰੂਰ ਲੋਕ ਸਭਾ ਚੋਣ ਦੀ ਗੱਲ ਕਰੀਏ ਤੇ ਤਕਰੀਬਨ ਸਾਰੀਆਂ ਹੀ ਪ੍ਰਮੁੱਖ ਜਿਹੜੀਆਂ ਪਾਰਟੀਆਂ ਪਨੂ ਸਾਹਿਬ, ਉਹਨਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਆ ਗਏ ਆ ਜੀ। ਬਿਲਕੁਲ ਜੀ, ਉਮੀਦਵਾਰ ਮੈਦਾਨ ਦੇ ਵਿੱਚ ਆਉਣ ਦੇ ਕਰਕੇ ਜਿਹੜਾ ਚੋਣ ਚੱਕਰ ਹੈ ਉਹ ਭਖ ਜੂਗਾ ਭਲਕ ਤੱਕ। ਅੱਜ ਇਹਨਾਂ ਨਾਵਾਂ ਦੀ ਜਿਹੜੀ ਛਾਣਬੀਣ ਕੀਤੀ ਜਾਊਗੀ। ਪੇਪਰ ਕੋਈ ਗਲਤ ਤਾਂ ਨਹੀਂ ਪਾਇਆ ਗਿਆ, ਸਹੀ ਪਾਏ ਗਏ ਨੇ। ਭਲਕੇ ਨਾਮ ਵਾਪਸ ਲੈਣ ਦੀ ਅਖੀਰਲੀ ਤਰੀਕ ਹੋਊਗੀ। ਜਿਹੜੇ ਨਾਮ ਵਾਪਸ ਲਏ ਜਾਣਗੇ ਉਹਨਾਂ ਦੇ ਵਿੱਚ ਬਹੁਤੇ ਨਾਂ ਉਹ ਹੋਣਗੇ ਜਿਨ੍ਹਾਂ ਨੇ ਕਵਰਿੰਗ ਕੈਂਡੀਡੇਟ ਦੇ ਵਜੋਂ ਭਰੇ ਹੋਏ ਆ ਆਪਣਾ ਨਾਮ, ਵੀ ਜਿਹੜਾ ਮੇਨ ਕੈਂਡੀਡੇਟ ਆ ਜੇ ਉਹਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਦੂਸਰਾ ਉਹਦੀ ਜਗ੍ਹਾ ਦੇ ਉੱਤੇ ਖੜਾ ਕੀਤਾ ਜਾ ਸਕੇ। ਕੇਵਲ ਢਿੱਲੋਂ ਜਿਹੜੇ ਕਿ ਬਿਜ਼ਨਸਮੈਨ ਨੇ, ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਸੀ 3 ਦਿਨ ਪਹਿਲਾਂ, ਕਾਂਗਰਸੀ ਆਗੂ ਰਹੇ ਨੇ, ਕਾਂਗਰਸ ਵੱਲੋਂ ਚੋਣਾਂ ਲੜੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਕੇਵਲ ਢਿੱਲੋਂ ਹੋਰਾਂ ਦੇ ਉੱਤੇ ਦਾ ਖੇਡਿਆ
ਕਾਂਗਰਸੀ ਉਮੀਦਵਾਰ ਹੁੰਦਿਆਂ ਬਿਨਾਂ ਕਿਸੇ ਸ਼ੱਕ ਦੇ ਚੰਗੀਆਂ ਵੋਟਾਂ ਪ੍ਰਾਪਤ ਕਰਦੇ ਰਹੇ ਨੇ, ਬੇਸ਼ੱਕ ਹਾਰਦੇ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕਿੰਨੀਆਂ ਵੋਟਾਂ ਹਾਸਲ ਕਰਨਗੇ ਕੁਝ ਨਹੀਂ ਪਤਾ। ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਜਿਹੜੇ ਉਹ ਬਣੇ ਨੇ। ਜਿਹੜੇ ਕੇਵਲ ਢਿੱਲੋਂ ਨੇ ਉਹ BA ਫਸਟ ਈਅਰ ਤੱਕ ਪੜ੍ਹੇ ਨੇ। ਸਿਮਰਨਜੀਤ ਸਿੰਘ ਮਾਨ ਹੋਰੀ 77 ਸਾਲਾਂ ਦੇ ਨੇ, BA ਪੜ੍ਹੇ ਨੇ। ਸਭ ਤੋਂ ਵੱਧ ਪੜ੍ਹਿਆ ਲਿਖਿਆ ਗੁਰਮੇਲ ਸਿੰਘ ਸਰਪੰਚ ਹੈ, ਜਿਹੜਾ ਕਿ ਘਰਾਚੋਂ ਪਿੰਡ ਦਾ ਸਰਪੰਚ ਹੈ, ਤੇ ਘਰਾਚੋਂ ਪਿੰਡ ਦੀ ਜ਼ਮੀਨ ਉਹਨੇ ਜਿਵੇਂ ਕਹ ਲਓ ਕਿ ਬਘਿਆੜ ਦੇ ਮੂੰਹ ਚੋਂ ਖਿੱਚ ਕੇ ਲਿਆਂਦੀ ਸੀ। 23 ਏਕੜ 38 ਸਾਲਾਂ ਦਾ ਹੈ, MBA ਕੀਤੀ ਹੋਈ ਆ ਉਹਨੇ ਜੀ। ਕਮਲਦੀਪ ਕੌਰ ਜਿਹੜੀ ਆ ਉਹ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਹੈ, ਜਿਹੜਾ ਕਿ ਇਸ ਵੇਲੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਹੈ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਵਿੱਚ। ਦਲਬੀਰ ਗੋਲਡੀ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ। ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਬਾਦਲ ਹੈ, ਤੇ ਚਾਹੇ ਭਾਜਪਾ, ਤਿੰਨਾਂ ਪਾਰਟੀਆਂ ਦੇ ਵਿੱਚ ਜ਼ਿਆਦਾ ਖੁਸ਼ੀ ਉਹਨਾਂ ਲੋਕਾਂ ਨੂੰ ਹੋ ਰਹੀ ਹੈ ਜਿਨ੍ਹਾਂ ਦੇ ਨਾਮ ਇਸ ਟਿਕਟਾਂ ਦੇ ਵਿੱਚ ਨਹੀਂ ਆਏ। ਖੁਸ਼ੀ ਇਸ ਕਰਕੇ ਹੋ ਰਹੀ ਹੈ ਵੀ ਚਲੋ ਚੰਗਾ ਹੋ ਗਿਆ, ਬਲੀ ਦੇ ਬੱਕਰੇ ਨਹੀਂ ਬਣ ਗਏ ਜੀ। ਤੋ ਜਿਹੜੇ 9 ਵਿਧਾਨ ਸਭਾ ਹਲਕੇ ਪੈਂਦੇ ਆ ਸੰਗਰੂਰ ਦੇ ਵਿੱਚ, 9 ਦੀਆਂ 9 ਜਿਹੜੀਆਂ ਸੀਟਾਂ ਨੇ ਇਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੋਈ ਆ ਵਿਧਾਨ ਸਭਾ ਦੀ। ਔਰ ਇਹ 9 ਵਿਧਾਨ ਸਭਾ ਹਲਕੇ ਜਿਹੜੇ ਨੇ ਇੱਥੋਂ ਬਹੁਤ ਵੱਡੀ ਗਿਣਤੀ ਦੇ ਨਾਲ, ਵੱਡੇ ਮਾਰਜਨ ਦੇ ਨਾਲ ਇਹ ਸੀਟਾਂ ਜਿੱਤੀਆਂ ਹੋਈਆਂ ਨੇ। ਜਿਹੜੀ ਸੁਨਾਮ ਸੀਟ ਹੈ ਉਹ ਸਭ ਤੋਂ ਵੱਡੇ ਮਾਰਜਨ ਦੇ ਨਾਲ ਜਿੱਤੀ ਗਈ ਸੀ। ਦਿੜਬੇ ਤੋਂ ਜਿਹੜੇ ਹਰਪਾਲ ਸਿੰਘ ਚੀਮਾ ਜਿੱਤੇ ਸਨ ਵੱਡੇ ਫਰਕ ਦੇ ਨਾਲ, ਫਾਈਨੈਂਸ ਮਿਨਿਸਟਰ ਨੇ। ਧੂਰੀ ਵਿਧਾਨ ਸਭਾ ਹਲਕਾ ਜਿਹੜਾ ਉੱਥੋਂ ਜਿੱਤੇ ਸਨ ਖੁਦ ਜਿਹੜੇ ਭਗਵੰਤ ਮਾਨ ਹੋਰੀ, ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ ਜੀ। ਔਰ ਜਿਹੜੀ ਮੀਤ ਹੇਰ ਬਰਨਾਲੇ ਤੋਂ ਜਿੱਤੇ ਨੇ। ਔਰ ਜਿਹੜਾ ਬਾਕੀ ਜਿਹੜੇ ਨੇ ਉਹ ਸਾਰੇ ਦੇ ਸਾਰੇ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਨੇ ਜਿੱਤੇ ਨੇ। ਇਸ ਕਰਕੇ ਪ੍ਰੈਸ਼ਰ ਰਹੂਗਾ ਮੰਤਰੀਆਂ ਦੇ ਉੱਤੇ ਵੀ ਤੇ MLAs ਦੇ ਉੱਤੇ ਵੀ ਕਿ ਜਿੰਨੇ ਮਾਰਜਨ ਦੇ ਨਾਲ ਉਹਨਾਂ ਨੇ ਸੀਟ ਜਿੱਤੀ ਆ ਉਹ ਲੋਕ ਸਭਾ ਦੇ ਵਿੱਚ ਪਾਉਣ। ਜੇ 19 ਵੋਟ ਪੈਂਦੀ ਆ, ਆਮ ਆਦਮੀ ਪਾਰਟੀ ਨੂੰ ਕੋਈ ਖਤਰਾ ਨਹੀਂ ਹੈਗਾ ਇਸ ਸੀਟ ਤੋਂ, ਕਿਉਂਕਿ ਕਾਂਗਰਸ ਦੀ ਵੋਟ ਜਿਹੜੀ ਆ ਉਹ ਕੇਵਲ ਢਿੱਲੋਂ ਕੱਟਣਗੇ। ਜਿਹੜੀ ਪੰਥਕ ਵੋਟ ਹੈ ਉਹ ਸਿਮਰਨਜੀਤ ਸਿੰਘ ਮਾਨ ਤੇ ਅਕਾਲੀ ਦਲ ਦੇ ਵਿਚਾਲੇ ਜਿਹੜੀ ਆ ਉਹ ਆਪਸ ਦੇ ਵਿੱਚ ਫਟੂਗੀ। ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਊਗਾ। ਅੱਜ ਦੀ ਤਰੀਕ ਦੇ ਵਿੱਚ ਜਦੋਂ ਅਜੇ ਮੁੱਢਲੇ ਦਿਨਾਂ ਦੇ ਵਿੱਚ ਹੈ, ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੈ। ਅਗਲੇ ਦਿਨਾਂ ਦੇ ਵਿੱਚ ਮੁੱਦੇ ਕਿਹੋ ਜਿਹੇ ਨਿਕਲਦੇ ਆ, ਕਿਹੋ ਜਿਹੇ ਭਖਦੇ ਆ, ਡੇ ਬਾਈ ਡੇ ਦੇ ਉੱਤੇ ਆਪਾਂ ਕਵਰ ਕਰਦੇ ਰਹਾਂਗੇ ਜੀ ਜੀ। ਅੱਛਾ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਵੀ ਬਾਦਲਾਂ ਨੂੰ ਘੇਰਾ ਪਾਇਆ ਜੀ। ਦੇਖੋ, ਇਸ ਮਾਮਲੇ ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਬਾਦਲ ਫਸ ਗਿਆ, ਜਾਂ ਮੈਂ ਇਹ ਕਹਾਂ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉਹ ਜਾਲ ਦੇ ਵਿੱਚ ਫਸ ਗਿਆ। ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜੀ ਐਕਚੁਅਲੀ ਇਹਨਾਂ ਦੀ ਫੋਟੋ ਪਹਿਲਾਂ ਆਈ ਸੀ, ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਵੀ ਤਵਾ ਲੱਗਿਆ ਕਿ ਉਹਨਾਂ ਨੇ ਹੱਥ ਮਿਲਾ ਲਿਆ। ਉਂਝ ਵੈਸੇ ਜਿਹੜੀ 11 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਜਾ ਕੇ ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜੇ ਨੇ ਤੁਸੀਂ ਇਹ ਕਹਿ ਲਓ ਕਿ ਜਦੋਂ ਬੈਠੇ ਸੀਗੇ ਤੇ ਸਵਾਲੀਆ ਚਿੰਨ੍ਹ ਤਾਂ ਉਦੋਂ ਵੀ ਲੱਗਣੇ ਸ਼ੁਰੂ ਹੋ ਗਏ ਸੀਗੇ। ਪਰ ਹੁਣ ਹੋਇਆ ਇਹ ਕਿ ਜਦੋਂ ਆ ਸਾਰਾ ਮਾਮਲਾ ਸਾਹਮਣੇ ਆਇਆ, ਕੱਲ ਖਾਸ ਤੌਰ ਦੇ ਉੱਤੇ ਜਿਹੜਾ ਘੱਲੂਘਾਰਾ ਦਿਵਸ ਮਨਾਇਆ ਜਾਂਦਾ, ਘੱਲੂਘਾਰੇ ਨੂੰ ਯਾਦ ਕੀਤਾ ਜਾਂਦਾ, ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਨੇ। ਉੱਥੇ ਪਹੁੰਚ ਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕੁਝ ਹੋਰ ਸਵਾਲ ਅਕਾਲੀ ਦਲ ਬਾਦਲ ਦੇ ਉੱਤੇ ਦਾਗ ਦਿੱਤੇ ਜੀ। ਇਹ ਕਿਹਾ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਤਾਂ ਗੱਲ ਕਰਦੇ ਹੋ, ਇਉਂ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾ ਦਿਓ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ। ਅੱਛਾ। ਦਮਦਮੀ ਟਕਸਾਲ ਜਿਹੜੀ ਆ ਉਹਦਾ ਮੁਖੀ ਲਾ ਦਿਓ ਦਇਆ ਸਿੰਘ ਲੋਹਰੀਆ ਹੋਰਾਂ ਨੂੰ, ਤੇ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਥੇਦਾਰ ਨਾਮਜ਼ਦ ਕਰ ਦਿਓ। ਇਹ ਵੀ ਕਿਹਾ ਕਿ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਜਿਹੜੀ ਸੁਖਬੀਰ ਸਿੰਘ ਬਾਦਲ ਕੋਲੇ ਆ, ਕਹਿੰਦੇ ਤੁਸੀਂ ਇਹ ਛੱਡ ਦਿਓ, ਇਹਦੀ ਜਗ੍ਹਾ ਤੇ ਕਿਸੇ ਬੰਦੀ ਸਿੰਘ ਨੂੰ ਅਕਾਲੀ ਦਲ ਬਾਦਲ ਦਾ ਪ੍ਰਧਾਨ ਲਾ ਦਿਓ ਜੀ। ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਬਾਦਲ ਇੰਨਾ ਕੁਝ ਕਿਵੇਂ ਕਰੂਗਾ। ਖਾਸ ਤੌਰ ਦੇ ਉੱਤੇ ਇੱਥੇ ਫੇਰ ਉਹੀ ਸਵਾਲ ਹੈ ਜਿਹੜਾ ਬਹੁਤੇ ਲੋਕ ਕਰਨਾ ਨਹੀਂ ਚਾਹੁੰਦੇ, ਸੁਣਨਾ ਨਹੀਂ ਚਾਹੁੰਦੇ।
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਟੱਬਰ ਨੂੰ ਉਜਾੜਨ ਦੇ ਵਾਸਤੇ ਕੌਣ ਬੰਦਾ ਜ਼ਿੰਮੇਵਾਰ ਹੈ? ਉਹ ਸਮੇਧ ਸੈਣੀ ਹੈ। ਸਮੇਧ ਸੈਣੀ ਨੂੰ ਜਿਹੜੀਆਂ ਤਰੱਕੀਆਂ ਨੇ ਉਹ ਕਿਹਨੇ ਦਿੱਤੀਆਂ ਨੇ? ਡੀਜੀਪੀ ਦੇ ਅਹੁਦੇ ਤੱਕ ਕੌਣ ਲੈ ਕੇ ਗਿਆ? ਸੁਖਬੀਰ ਸਿੰਘ ਬਾਦਲ। ਉਹੀ ਉਹਨੂੰ ਉੱਥੋਂ ਤੱਕ ਲੈ ਕੇ ਗਏ ਨੇ। ਇਸ ਕਰਕੇ ਇਹ ਸਵਾਲ ਬੜੇ ਗੰਭੀਰ ਨੇ। ਉਂਝ ਵੈਸੇ ਜਿਹੜਾ ਜੀ ਸਵਾਲ ਤਾਂ ਕਈ ਨੇ ਜਿਹੜੇ ਕੱਲ ਉੱਠਣੇ ਚਾਹੀਦੇ ਸੀ, ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆਪਣੇ ਸਵਾਲਾਂ ਦੇ ਨਾਲ ਅਕਾਲੀ ਦਲ ਬਾਦਲ ਨੂੰ ਬੁਰੇ ਤਰੀਕੇ ਦੇ ਨਾਲ ਫਸਾ ਲਿਆ। ਅਕਾਲੀ ਦਲ ਬਾਦਲ ਨੇ ਅਜੇ ਕੋਈ ਜਵਾਬ ਦਿੱਤਾ ਨਹੀਂ। ਇਹਦਾ ਜਵਾਬ ਉਹਨਾਂ ਦੇ ਕੋਲੇ ਹੋਣਾ ਵੀ ਕੋਈ ਨਹੀਂ, ਪਰ ਅਗਲੇ ਦਿਨਾਂ ਦੇ ਵਿੱਚ 21 ਤੱਕ ਜਦੋਂ ਚੋਣ ਪ੍ਰਚਾਰ ਹੋਣਾ, ਇਹ ਸਵਾਲ ਬਾਰ-ਬਾਰ ਬਾਦਲ ਅਕਾਲੀ ਦਲ ਦੇ ਮੂਹਰੇ ਆਉਣਗੇ ਤੇ ਕਮਲਜੀਤ ਰਾਜੋਆਣਾ ਦੇ ਵਾਸਤੇ ਵੀ ਮੁਸ਼ਕਲ ਤਾਂ ਖੜੀ ਕਰਨਗੇ। ਰਾਹੁਲ ਗਾਂਧੀ ਬਾਰੇ ਚਰਚਾਵਾਂ ਹੈ ਪਨੂ ਸਾਹਿਬ ਵੀ ਅੱਜ ਮੂਸੇਵਾਲਾ ਪਿੰਡ ਦੇ ਵਿੱਚ ਆ ਸਕਦੇ ਨੇ। ਪਹੁੰਚ ਗਿਆ ਜੀ। ਹੁਣ ਤੋਂ ਕੁਝ ਸਮਾਂ ਪਹਿਲਾਂ ਮੋਹਾਲੀ ਦੇ 에ਅਰਪੋਰਟ ਦੇ ਉੱਤੇ ਉਹ ਲੈਂਡ ਕੀਤੇ ਆ ਤੇ ਉੱਥੋਂ ਬਾਈ ਰੋਡ ਜੀ ਮਾਨਸਾ ਵਾਲੀ ਸਾਈਡ ਨੂੰ ਜਾ ਰਹੇ ਆ। ਠੀਕ ਹੈ ਜੀ। ਮਾਨਸਾ ਡਿਸਟ੍ਰਿਕਟ ਦੇ ਪਿੰਡ ਮੂਸੇ ਦੇ ਵਿੱਚ ਜਾ ਕੇ ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਅਫਸੋਸ ਕਰਨ ਜਿਹੜਾ ਉਹ ਜਾ ਰਹੇ ਆ ਇਸ ਦੁੱਖ ਦੇ ਮੌਕੇ ਦੇ ਉੱਤੇ। ਬਹੁਤ ਸਾਰੇ ਹੋਰ ਵੀ ਜਿਹੜੇ ਨਾਮਵਰ ਹਸਤੀਆਂ ਨੇ ਉਹ ਕੱਲ ਵੀ ਮੂਸੇਵਾਲਾ ਦੇ ਪਰਿਵਾਰ ਦੇ ਕੋਲ ਅਫਸੋਸ ਪ੍ਰਗਟ ਕਰਨ ਦੇ ਵਾਸਤੇ ਜਿਹੜੀਆਂ ਉਹ ਗਈਆਂ ਜੀ। ਇਹਨਾਂ ਦੇ ਵਿੱਚ ਕਈ ਕਲਾਕਾਰ ਸ਼ਾਮਲ ਨੇ, ਨਾਮਵਰ ਕਲਾਕਾਰ ਸ਼ਾਮਲ ਨੇ ਪੰਜਾਬੀ ਦੇ। ਕਈ ਮੈਂਬਰ ਪਾਰਲੀਮੈਂਟ ਨੇ, ਰਾਜ ਸਭਾ ਦੇ ਮੈਂਬਰ ਨੇ, ਵੱਖ-ਵੱਖ ਸੂਬਿਆਂ ਦੇ ਉਹ ਗਏ ਨੇ। ਕਾਂਗਰਸੀ ਆਗੂ ਪਾਇਲਟ ਜਿਹੜੇ ਰਾਜਸਥਾਨ ਤੋਂ ਨੇ ਉਹ ਵੀ ਗਏ ਨੇ। ਡਿਪਟੀ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਨੇ ਉਹ ਵੀ ਕੱਲ ਜਾ ਕੇ ਆਏ ਨੇ ਪਰਿਵਾਰ ਦੇ ਕੋਲੇ। ਜਿਹੜੇ ਕੱਲ ਨੂੰ ਭੋਗ ਪਾਇਆ ਜਾਊਗਾ ਜੀ ਸਿੱਧੂ ਮੂਸੇਵਾਲੇ ਦਾ, ਜਿਹੜੀ ਅੰਤਮ ਅਰਦਾਸ ਹੈ ਉਹ ਹੋਊਗੀ। ਕਾਂਗਰਸ ਨੇ ਇੱਥੇ ਵੀ ਇੱਕ ਸਿਆਸਤ ਖੇਡਣ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਟਿਕਟ ਦੇ ਦਿੱਤੀ ਜਾਵੇ ਔਰ ਉਹਨੂੰ ਸੰਗਰੂਰ ਤੋਂ ਉਮੀਦਵਾਰ ਬਣਾ ਲਿਆ ਜਾਵੇ। ਪਰ ਬਲਕੌਰ ਸਿੰਘ ਹੋਰਾਂ ਨੇ ਇੱਕ ਸਿਆਣਪ ਕੀਤੀ ਕਿ ਮੇਰੇ ਪੁੱਤ ਦਾ ਸਿਵਾ ਤਾਂ ਅਜੇ ਠੰਡਾ ਨਹੀਂ ਹੋਇਆ। ਇਹ ਕਿਵੇਂ ਹੋ ਸਕਦਾ ਸੀ? ਵੈਸੇ ਜਿਹੜੀ ਕਾਂਗਰਸ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਰਾਜਾ ਵੜਿੰਗ ਕਿਵੇਂ ਇਹ ਗੱਲ ਕਹੀ ਜਾਂਦੇ ਸੀ ਵੀ 8 ਤਰੀਕ ਨੂੰ ਉਹਨਾਂ ਦੇ ਜਵਾਨ ਪੁੱਤ ਜੀ ਦੀ ਮੌਤ ਹੋ ਗਈ, ਇੱਕੋ ਇੱਕ ਉਹਨਾਂ ਦਾ ਮੁੰਡਾ ਸੀ, ਉਹਦਾ ਭੋਗ ਪੈਣਾ ਹੋਵੇ ਤੇ 6 ਤਰੀਕ ਨੂੰ, ਕਿਉਂਕਿ ਕੱਲ ਲਾਸਟ ਸੀਗੀ ਪੇਪਰ ਭਰਨ ਦੀ, ਉਦਣ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਪੇਪਰ ਭਰਾਏ ਜਾਣ। ਇਹ ਪੋਸੀਬਲ ਹੀ ਨਹੀਂ ਸੀਗਾ। ਤੋ ਉੱਥੇ ਜਿਹੜਾ ਜੀ ਕੱਲ ਨੂੰ ਜੇ ਸਿਆਣਪ ਹੋਵੇ ਤਾਂ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਵਿਅਕਤੀ ਨੂੰ ਉਹ ਸਟੇਜ ਜਿਹੜੀ ਆ ਉਹ ਨਾ ਦਿੱਤੀ ਜਾਵੇ। ਬਾਕੀ ਪਤਾ ਨਹੀਂ ਪਰਿਵਾਰ ਦਾ, ਦੇਖੋ ਜੀ ਇਹ ਫੈਸਲਾ, ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਪਰਿਵਾਰ ਦੇ ਉੱਤੇ ਕੋਈ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਉਹ ਪਹਿਲਾਂ ਹੀ ਬਹੁਤ ਮਾੜੇ ਸਮੇਂ ਦੇ ਵਿੱਚੋਂ ਲੰਘ ਰਹੇ ਆ। ਉਧਰ ਜਿਹੜੇ ਸ਼ਾਰਪ ਸ਼ੂਟਰ ਨੇ ਉਹਨਾਂ ਸਾਰਿਆਂ ਦੀ ਪਛਾਣ ਹੋ ਗਈ ਆ। ਮਨਪ੍ਰੀਤ ਸਿੰਘ ਹੈ, ਇਹਦੇ ਚ ਜਗਰੂਪ ਹੈ, ਮਨਜੀਤ ਹੈ, ਹਰਕਮਲ ਹੈ, ਪ੍ਰਿਆਵਰਤ ਹੈ, ਸੁਭਾਸ਼ ਹੈ, ਸੰਤੋਸ਼ ਜਾਦਵ ਹੈ, ਸੌਰਵ ਮਹਾਕਾਲ ਹੈ। ਇਹਦੇ ਵਿੱਚੋਂ ਪੰਜਾਬ ਵਾਲੇ ਵੀ ਨੇ। ਇੱਕ ਜਿਹੜਾ ਕੇਕੜਾ ਫੜਿਆ ਗਿਆ, ਸੰਦੀਪ ਕੇਕੜਾ, ਹਾਂਜੀ, ਇਹ ਕਈ NDPS ਕੇਸਾਂ ਦੇ ਵਿੱਚ ਪਹਿਲਾਂ ਵੀ ਜਿਹੜਾ ਇਹਦੇ ਉੱਤੇ ਹੈਗੇ ਨੇ, ਨਸ਼ੇ ਦਾ ਆਦੀ ਹੈ, ਇਹ ਰੇਕੀ ਕਰਦਾ ਸੀਗਾ ਜੀ ਸਿੱਧੂ ਮੂਸੇਵਾਲਾ ਦੀ। ਔਰ ਉਦਣ ਇਹਨੇ ਜਦੋਂ ਉਹਦੀ ਜੀਪ ਨਿਕਲਦੀ ਆ, ਇਹਨੇ ਉਹਦੇ ਨਾਲ ਫੋਟੋ ਵੀ ਖਿਚਾਈ ਆ ਤੇ ਜਿਹੜੀ ਚਾਹ ਵਗੈਰਾ ਪਿਆਈ ਜਾਂਦੀ ਘਰ ਦੇ ਬਾਹਰ ਆਏ ਗਏ ਨੂੰ ਕਿਸੇ ਨੂੰ ਵੀ, ਉੱਥੇ ਇਹਨੇ ਚਾਹ ਵੀ ਪੀਤੀ ਆ। ਫਿਰ ਇਹਨੇ ਉੱਥੋਂ ਫੋਨ ਕੀਤਾ ਖੜੋ ਕੇ ਕਿ ਸਿੱਧੂ ਮੂਸੇਵਾਲਾ ਥਾਰ ਜੀਪ ਦੇ ਉੱਤੇ ਆ, ਉਹਦੇ ਨਾਲ ਸਿਕਿਉਰਿਟੀ ਵਾਲੇ ਹੈ ਨਹੀਂ ਗਏ ਤੇ ਉਹ ਬੁਲਟ ਪ੍ਰੂਫ ਗੱਡੀ ਤੇ ਨੀਗਾ। ਬੁਲਟ ਪ੍ਰੂਫ ਗੱਡੀ ਕਿਉਂ ਨਹੀਂ ਉਹ ਲੈ ਕੇ ਗਿਆ? ਪਜੈਰੋ ਗੱਡੀ ਕਿਵੇਂ ਪੈਂਚਰ ਹੋ ਗਈ? ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਇਹ ਸਮਾਂ ਬਹੁਤ ਦੁੱਖ ਭਰਿਆ ਹੈ ਪਰਿਵਾਰ ਦੇ ਉੱਤੇ। ਕੋਈ ਏਦਾਂ ਦੀ ਜਿਹੜੀ ਆ ਉਹ ਗੱਲ ਕਰਨੀ ਨਹੀਂ ਆ ਕਿ ਜਿਹੜੀ ਏਦਾਂ ਦੀ ਹੋਵੇ ਕਿ ਪਰਿਵਾਰ ਦੇ ਉੱਤੇ ਇਹ ਗੱਲ ਲੱਗੇ, ਉਹਨੂੰ ਪਰਿਵਾਰ ਨੂੰ ਇਹ ਲੱਗੇ ਕਿ ਇਹ ਦੁਖਦਾਈ ਮੌਕੇ ਦੇ ਉੱਤੇ ਇਹ ਗੱਲ ਕਿਉਂ ਕੀਤੀ ਜਾ ਰਹੀ ਆ। ਪਰ ਇੱਕ ਗੱਲ ਜ਼ਰੂਰ ਹੈਗੀ ਆ ਪ੍ਰਵੀਨ, ਕਿ ਉਹ ਜਿਵੇਂ ਪੁਰਾਣੀ ਕਹਾਵਤ ਹੈ ਕਿ ਘਰ ਕਾ ਭੇਤੀ ਲੰਕਾ ਢਾਏ, ਕੋਈ ਨਾ ਕੋਈ ਅੰਦਰ ਹੈਗਾ ਜਿਹੜਾ ਕਿ ਰਿਸ਼ਤੇਦਾਰੀ ਦੇ ਵਿੱਚੋਂ ਹੈ। ਕੌਣ ਹੈ
ਦੇਖੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਊਗਾ, ਹੈਗਾ ਜਿਹੜਾ ਉਹ ਜ਼ਰੂਰ ਹੈ। ਹੁਣ ਵੈਸੇ ਇਹ ਆ ਕਿ ਕਈ ਚੀਜ਼ਾਂ ਦਾ ਪਤਾ ਲੱਗ ਜਾਂਦਾ, ਪਰ ਮੈਂ ਫੇਰ ਕਹੂੰਗਾ ਕਿ ਇਹ ਟਾਈਮ ਇਸ ਤਰ੍ਹਾਂ ਦਾ ਹੈ ਕਿ ਇਹ ਦੁਖਦਾਈ ਮੌਕਾ ਹੈ। ਇਸ ਟਾਈਮ ਇਹ ਗੱਲ ਨਹੀਂ ਕਰਨੀ। ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲਣ ਦਿਓ ਅੱਗੇ ਜਿਹੜੀ ਆ, ਔਰ ਭੋਗ ਤੱਕ ਘੱਟੋ ਘੱਟ ਜਿਹੜਾ ਪਰਿਵਾਰ ਹੈ ਉਹਨੂੰ ਇਸ ਮਾਮਲੇ ਦੇ ਉੱਤੇ ਇੰਡੀਪੈਂਡੈਂਟ ਛੱਡ ਦੇਣਾ ਚਾਹੀਦਾ ਕਿ ਉਹਨੇ ਕੀ ਫੈਸਲਾ ਲੈਣਾ, ਕਿਹੋ ਜਿਹਾ ਫੈਸਲਾ ਜਿਹੜਾ ਉਹ ਲੈਣਾ। ਜੀ। ਉਧਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਉਹ ਜਥੇਦਾਰ ਸਾਹਿਬ ਦੇ ਬਿਆਨ ਤੇ ਸਵਾਲ ਚੁੱਕ ਰਹੇ ਆ ਜੀ। ਜਿਹੜੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ PhD, ਉਹਨਾਂ ਨੇ ਕੱਲ ਜਿਹੜਾ ਬਿਆਨ ਦਿੱਤਾ ਸੀਗਾ ਉਹਦੇ ਉੱਤੇ ਜਿਹੜਾ ਜੀ ਉਹ ਕਿੰਤੂ ਪਰੰਤੂ ਤਾਂ ਕਈ ਪਾਸਿਆਂ ਤੋਂ ਹੋ ਰਹੇ ਆ ਜੀ। ਔਰ ਇਹ ਜਿਹੜੇ ਕਿੰਤੂ ਪਰੰਤੂ ਨੇ, ਦੇਖੋ ਇੱਕ ਤਾਂ ਉਹਨਾਂ ਨੇ ਜਿਹੜੀ ਵਧੀਆ ਗੱਲ ਆਖੀ ਹੈ ਕਿ ਜਿਹੜੇ ਪ੍ਰਚਾਰਕ ਨੇ ਉਹ AC ਕਮਰਿਆਂ ਚੋਂ ਬਾਹਰ ਨਿਕਲਣ ਤੇ ਬਾਹਰ ਨਿਕਲ ਕੇ ਸਿੱਖੀ ਦਾ ਪ੍ਰਚਾਰ ਕਰਨ। ਉਹਨਾਂ ਨੇ ਇਹ ਦੇਖੋ ਬਿਲਕੁਲ ਸਹੀ ਗੱਲ ਹੈ, ਪਰ ਇੱਥੇ ਸਵਾਲ ਵੱਡਾ ਇਹ ਹੋ ਜਾਂਦਾ ਕਿ ਜਿਹੜੇ ਪ੍ਰਚਾਰ ਕਰਨਾ ਚਾਹੁੰਦੇ ਆ ਫਿਰ ਉਹਨਾਂ ਦੇ ਦੀਵਾਨਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ ਅਕਸਰ। ਉਹ ਕਿਉਂ ਲਾਈ ਜਾਂਦੀ ਹੈ ਇਹ ਵੀ ਦੱਸਣਾ ਚਾਹੀਦਾ ਸੀ। ਪ੍ਰਚਾਰ ਕਿਹੋ ਜਿਹਾ ਹੋਵੇ, ਕਿਸ ਤਰੀਕੇ ਦੇ ਨਾਲ ਕੀਤਾ ਜਾਵੇ, ਇਹ ਬੜਾ ਵੱਡਾ ਸਵਾਲ ਹੈ। ਉਹ ਕਹਿੰਦੇ ਕਿ ਜਿਹੜੇ ਈਸਾਈਅਤ ਹੈ ਉਹ ਬਹੁਤ ਸਾਰੀ ਤੇਜ਼ੀ ਦੇ ਨਾਲ ਵੱਧ ਗਈ। ਇਹ ਬਿਲਕੁਲ ਠੀਕ ਹੈ, ਇਹ ਰਿਐਲਿਟੀ ਹੈ, ਪਰ ਜਿਹੜੀ ਗੱਲ ਹੈ ਇਸ ਚੀਜ਼ ਦੇ ਉੱਤੇ ਹੋਣੀ ਚਾਹੀਦੀ ਹੈ ਕਿ ਈਸਾਈਅਤ ਕਿਉਂ ਵਧੀ, ਉਹਦੇ ਪਿੱਛੇ ਰੀਜ਼ਨ ਕੀ ਰਿਹਾ, ਕਿ ਉਹ ਕੋਈ ਜਬਰੀ ਧਰਮ ਪਰਿਵਰਤਨ ਕਰਵਾ ਰਹੇ ਆ ਜਾਂ ਉਹਦੇ ਪਿੱਛੇ ਕੋਈ ਫਾਈਨੈਂਸ਼ੀਅਲ ਰੀਜ਼ਨ ਹੈ। ਜੇ ਫਾਈਨੈਂਸ਼ੀਅਲ ਰੀਜ਼ਨ ਹੈ, ਬੱਚਿਆਂ ਦੀ ਪੜ੍ਹਾਈ ਦਾ ਮਾਮਲਾ ਹੈ, ਲੋਕਾਂ ਦੇ ਇਲਾਜ ਦਾ ਮਾਮਲਾ ਹੈ, ਤਾਂ ਇਹਦੇ ਪ੍ਰਬੰਧ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਸਕਦੀ ਹੈ। ਜਿਹੜੇ ਸਿੱਖ ਗਰੀਬ ਘਰਾਂ ਦੇ ਵਿੱਚੋਂ ਨੇ ਉਹਨਾਂ ਦੇ ਵਾਸਤੇ ਨਹੀਂ ਕੀਤਾ ਜਾ ਰਿਹਾ, ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਇੱਕ ਸਵਾਲ ਹੈ। ਜਿਹੜੀ ਗੱਲ ਜਥੇਦਾਰ ਸਾਹਿਬ ਨੇ ਆਖੀ ਕਿ ਹਥਿਆਰ ਖਰੀਦ ਲਓ, ਉਹਨਾਂ ਨੇ ਫਿਰ ਉਹੀ ਗੱਲ ਕਹੀ ਕਿ ਹਥਿਆਰ ਜਿਹੜੇ ਨੇ ਉਹ ਆਧੁਨਿਕ ਖਰੀਦੋ। ਇਹ ਵੀ ਕਿਹਾ ਕਿ ਕੁਝ ਲੋਕ ਹੈਗੇ ਆ ਜਿਹੜੇ ਕਿ ਲੁਕੋ ਕੇ ਟ੍ਰੇਨਿੰਗ ਦੇ ਰਹੇ ਆ ਹਥਿਆਰ ਚਲਾਉਣ ਦੀ। ਅਸੀਂ ਖੁੱਲ੍ਹੇਆਮ ਜਿਹੜੀਆਂ ਨੇ ਉਹ ਸ਼ੂਟਿੰਗ ਰੇਂਜ ਬਣਾ ਕੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇਵਾਂਗੇ। ਕੌਣ ਲੋਕੇ ਜਿਹੜਾ ਜੀ ਉਹ ਟ੍ਰੇਨਿੰਗ ਦੇ ਰਹੇ ਆ ਇਹਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਜੀ, ਕਿਉਂਕਿ ਉਹ ਨਾਮ ਲੈਣਗੇ ਨਹੀਂ। RSS ਦੇ ਵਾਸਤੇ ਕਹਿ ਰਹੇ ਹੋਣਗੇ ਕਿ RSS ਜਿਹੜੀ ਆ ਉਹ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇ ਰਹੀ ਆ ਜੀ। ਤੇ ਇਹ ਸ਼ੂਟਿੰਗ ਰੇਂਜ ਕਿੱਥੇ ਬਣਾਈਆਂ ਜਾਣਗੀਆਂ? ਕੀ ਇਹ SGPC ਦੀ ਜਗ੍ਹਾ ਹੋਊਗੀ ਜਾਂ ਰੈਂਟ ਤੇ ਲਈਆਂ ਜਾਣਗੀਆਂ? ਕਾਹਦੀ ਟ੍ਰੇਨਿੰਗ ਦੇਣੀ ਆ, ਕਿਸ ਚੀਜ਼ ਦੀ ਟ੍ਰੇਨਿੰਗ ਦੇਣੀ ਆ? ਇੱਕ ਕੱਲ ਅਖਬਾਰ ਦੇ ਵਿੱਚ ਫੋਟੋ ਲੱਗੀ ਹੋਈ ਆ, ਖਡੂਰ ਸਾਹਿਬ ਦੀ ਆ। ਖਡੂਰ ਸਾਹਿਬ ਬਾਬਾ ਸੇਵਾ ਸਿੰਘ ਹੋਰੀ ਜਿਨ੍ਹਾਂ ਨੇ ਖਡੂਰ ਸਾਹਿਬ ਨੂੰ ਹਰਿਆ ਭਰਿਆ ਰੱਖਿਆ ਆ, ਉਹਨਾਂ ਨੇ ਇੱਕ ਅਕੈਡਮੀ ਬਣਾਈ ਹੋਈ ਆ। ਉਸ ਅਕੈਡਮੀ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਫੋਟੋ ਇਹ ਕਹਿੰਦੀ ਆ ਕਿ ਆ 6 ਜਾਣੇ ਇਸ ਟ੍ਰੇਨਿੰਗ ਦੇ ਵਿੱਚੋਂ ਅਕੈਡਮੀ ਦੇ ਵਿੱਚੋਂ ਟ੍ਰੇਨਿੰਗ ਲੈ ਕੇ ਗਏ ਸੀ ਤੇ ਉਹਨਾਂ ਨੇ ਭਰਤੀ ਹੋ ਕੇ ਤੇ ਅੱਜ ਜਿਹੜੀ ਨੌਕਰੀ ਆ ਉਹ ਸਟਾਰਟ ਕੀਤੀ ਹੈ। ਸ਼ੂਟਿੰਗ ਰੇਂਜ ਤਾਂ ਇਹ ਵੀ ਹੋ ਸਕਦੀ ਹੈ ਨਾ। ਇਦਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਜਿਹੜੇ ਅਕੈਡਮੀ ਆ ਉਹ ਵੀ ਤਾਂ ਇੱਕ ਸ਼ੂਟਿੰਗ ਰੇਂਜ ਬਣਾਈ ਜਾ ਸਕਦੀ ਹੈ ਕਿ ਉੱਥੇ IAS IPS PPS ਇੰਜੀਨੀਅਰ ਫੌਜ ਦੇ ਵਿੱਚ ਭਰਤੀ ਹੋਣ ਲਈ, ਡਾਕਟਰ, ਉਹਨਾਂ ਨੂੰ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਵੇ। ਜਥੇਦਾਰ ਸਾਹਿਬ ਪਤਾ ਨਹੀਂ ਕਿਉਂ ਹਥਿਆਰਾਂ ਦੇ ਪਿੱਛੇ ਹੀ ਪੈ ਗਏ ਕਿ ਹਥਿਆਰ ਲੈ ਲਓ, ਹਥਿਆਰ ਲੈ ਲਓ, ਕਿਤਾਬਾਂ ਛੱਡ ਦਿਓ, ਸਕੂਲ ਛੱਡ ਦਿਓ ਤੇ ਹਥਿਆਰ ਜਿਹੜੇ ਨੇ ਉਹ ਲੈ ਲਓ। ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਜਥੇਦਾਰ ਸਾਹਿਬ ਪਤਾ ਨਹੀਂ ਇਸ ਚੀਜ਼ ਦੇ ਉੱਤੇ ਕਿਉਂ ਜ਼ਿਆਦਾ ਜ਼ੋਰ ਦੇਈ ਜਾਂਦੇ ਆ। ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਗੱਲ ਜਿਹੜੀ ਆ ਕਹੀ ਆ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਹਥਿਆਰਾਂ ਦੀ ਸਿਖਲਾਈ ਦਿੱਤੇ ਜਾਣ ਦੇ ਸੱਦੇ ਦੀ ਨਿਖੇਧੀ ਕਰਦੇ ਨੇ। ਰਾਜਾ ਵੜਿੰਗ ਨੇ ਇਹ ਗੱਲ ਕਹੀ ਆ, ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਸਾਰਿਆਂ ਜਾਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਤੇ ਇਹਦੇ ਨਾਲ ਦੂਜਿਆਂ ਵਿੱਚ ਅਸੁਰੱਖਿਆ ਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਊਗੀ? ਉਹਨਾਂ ਨੇ ਅਪੀਲ ਕੀਤੀ ਆ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੀ ਜਗ੍ਹਾ ਦੇ ਉੱਤੇ ਜਥੇਦਾਰ ਸ਼ਾਂਤੀ ਦਾ ਸੰਦੇਸ਼ ਦੇਣ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਇਹ ਕਿਹਾ ਕਿ ਨੌਜਵਾਨਾਂ ਨੂੰ ਹਥਿਆਰਾਂ ਦੀ ਥਾਂ ਸਿੱਖੀ ਸਿਧਾਂਤਾਂ ਬਾਰੇ ਦੱਸਿਆ ਜਾਵੇ ਕਿਉਂਕਿ ਸੰਗਤ ਪ੍ਰਚਾਰ ਤੇ ਅਧਿਆਤਮਕ ਤੋਂ ਵਾਂਝੀ ਆ ਜੀ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੇ ਕਿਹਾ
ਕਿ ਜਥੇਦਾਰ ਦਾ ਕੰਮ ਗੁਰੂ ਦਾ ਸਿੱਖ ਬਣਾਉਣਾ ਹੈ, ਗੁਰੂ ਦਾ ਸਿੱਖ ਆਪਣੀ ਰੱਖਿਆ ਖੁਦ ਕਰ ਸਕਦਾ। ਉਹਨਾਂ ਨੇ ਇਹ ਵੀ ਸਵਾਲ ਉਠਾਏ ਕਿ ਜਦੋਂ ਤੋਂ ਤੁਸੀਂ ਅਕਾਲ ਤਖਤ ਦੇ ਜਥੇਦਾਰ ਬਣੇ ਹੋ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਨੇ ਜਿਹੜੀਆਂ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ, ਤੇ ਕਿੰਨਿਆਂ ਨੂੰ ਤੁਸੀਂ ਗੁਰੂ ਘਰ ਦੇ ਨਾਲ ਜੋੜਿਆ। ਜੀ, ਉਧਰ ਦੂਜੇ ਪਾਸੇ ਪੰਜਾਬ ਭਾਜਪਾ ਦੇ ਵਿੱਚ ਕਾਂਗਰਸੀਆਂ ਦੀ ਵਕਤ ਵੱਧ ਗਈ ਹੈ ਤੇ ਟਕਸਾਲੀ ਭਾਜਪਾਈ ਪਰੇਸ਼ਾਨੀ 'ਚ। ਪਨੂ ਸਾਹਿਬ, ਦੇਖੋ ਇਹ ਕਾਂਗਰਸ ਦੀ ਜਿਹੜੀ ਸੂਬਾਈ ਲੀਡਰਸ਼ਿਪ ਹੈ, ਉਹਦੇ ਸੀਨੀਅਰ ਆਗੂ ਜਿਹੜੇ ਜੀ ਉਹ ਧੜਾ ਧੜ ਚਲੇ ਗਏ ਭਾਜਪਾ ਦੇ ਵਿੱਚ। ਸਾਬਕਾ ਮੰਤਰੀ ਇਹਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਬਿਨਾਂ ਕਿਸੇ ਸ਼ੱਕ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਰੌਣਕ ਤਾਂ ਲੱਗ ਗਈ, ਪਰ ਇਹਦਾ ਦੂਸਰਾ ਅਸਰ ਵੀ ਪੈਣਾ ਸ਼ੁਰੂ ਹੋ ਗਿਆ। ਸਵਾਲ ਸਭ ਤੋਂ ਵੱਡੇ ਜਿਹੜੇ ਇਹ ਆ ਕਿ ਚਾਹੇ ਉਹ ਬਲਬੀਰ ਸਿੱਧੂ ਆ, ਚਾਹੇ ਉਹ ਗੁਰਪ੍ਰੀਤ ਕਾਂਗੜ ਹੈ, ਰਾਜਕੁਮਾਰ ਵੇਰਕਾ ਹੈ, ਜਾਂ ਇਹਨਾਂ ਵਰਗੇ ਹੋਰ ਨੇ, ਇਹ ਕੀ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪਤਾ ਕਿ ਇਹ ਲੋਕ ਜਿਹੜਾ ਸਿਆਸੀ ਆਧਾਰ ਆਪਣਾ ਗਵਾ ਚੁੱਕੇ ਹੋਏ ਆ। ਇਹਨਾਂ ਦੇ ਉੱਤੇ ਬਹੁਤ ਵੱਡੀਆਂ ਕਰਪਸ਼ਨ ਦੇ ਦੋਸ਼ ਲੱਗਦੇ ਆ। ਫਿਰ ਵੀ ਭਾਰਤੀ ਜਨਤਾ ਪਾਰਟੀ ਨੇ ਇਹ ਕਰਪਸ਼ਨ ਦੇ ਦੋਸ਼ਾਂ ਨੂੰ ਲਾਂਭੇ ਕਰਕੇ ਇਹਨਾਂ ਨੂੰ ਧੜਾ ਧੜ ਭਾਜਪਾ ਦੇ ਵਿੱਚ ਸ਼ਾਮਲ ਕਰ ਲਿਆ। ਜਿਹੜੇ ਭਾਜਪਾਈ ਨੇ, ਜਿਹੜੇ ਦਹਾਕਿਆਂ ਤੋਂ ਕੰਮ ਕਰ ਰਹੇ ਆ ਭਾਜਪਾ ਦੇ ਵਾਸਤੇ, ਉਹ ਫਿਕਰਮੰਦ ਹੋ ਗਏ। ਉਹਨਾਂ ਨੂੰ ਡਰ ਸਤਾਉਣ ਲੱਗ ਪਿਆ ਕਿ ਕਾਂਗਰਸ ਦੇ ਵਿੱਚੋਂ ਆਗੂ ਆਏ, ਜਿਹੜੇ ਆਗੂ ਨੇ, ਉਹਨਾਂ ਦੀ ਸਿਆਸੀ ਜ਼ਮੀਨ ਨਾ ਖੋਹ ਲੈਣ ਕਿਤੇ। ਕਾਂਗਰਸੀ ਆਗੂਆਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਕਰਕੇ ਪਾਰਟੀ ਵਰਕਰਾਂ ਦੇ ਵਿੱਚ ਉਤਸ਼ਾਹ ਪੈਦਾ ਹੋਣ ਦੀ ਜਗ੍ਹਾ ਦੇ ਉੱਤੇ ਨਿਰਾਸ਼ਾ ਵੱਧ ਗਈ ਆ। ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ, ਜਿਸ ਦਿਨ ਇਹ ਕਾਂਗਰਸੀ ਗਏ ਆ, ਸਟੇਜ ਦੇ ਉੱਤੇ ਜਿਹੜੀ ਅਗਵਾਈ ਸੀਗੀ ਉਹ ਕਰ ਰਹੇ ਸੀ ਸੁਨੀਲ ਜਾਖੜ, ਨਾਲ ਬੈਠੇ ਸੀਗੇ ਉਹਨਾਂ ਦੇ ਜਿਹੜੇ ਸ਼ਾਮਲ ਹੋਣ ਵਾਲੇ ਕਾਂਗਰਸੀ, ਤੇ ਉੱਥੇ ਪੰਜਾਬ ਭਾਜਪਾ ਦੇ ਕਿੰਨੇ ਨੇਤਾ ਜਿਹੜੇ ਉਸ ਸਟੇਜ ਦੇ ਉੱਤੇ ਬੈਠੇ ਸੀਗੇ, ਕੋਈ ਵੀ ਨਹੀਂ ਦੇਖਿਆ ਹੋਣਾ ਤੁਸੀਂ ਜੀ। ਇੱਥੋਂ ਤੱਕ ਭਾਜਪਾਈ ਜਿਹੜੇ ਨੇ ਉਹ ਨਿਰਾਸ਼ ਹੋ ਗਏ ਕਿ ਪਰਸੋਂ ਅਜੇ ਆਏ ਕੇਵਲ ਸਿੰਘ ਢਿੱਲੋਂ ਹੋਰੀ ਭਾਜਪਾ ਦੇ ਵਿੱਚ ਆਉਂਦਿਆਂ ਉਹਨਾਂ ਨੂੰ ਕਮਲ ਦਾ ਫੁੱਲ ਫੜਾ ਕੇ ਸੰਗਰੂਰ ਦੀ ਸੀਟ ਵੀ ਮਿਲ ਗਈ, ਤੇ ਪੁਰਾਣੇ ਭਾਜਪਾਈ ਜਿਹੜੇ ਆ ਜੀ ਉਹ ਵਹਿੰਦੇ ਫਿਰਦੇ ਆ ਵੀ ਸਾਡੇ ਵਾਲਾ ਕਮਲ ਤਾਂ ਮੁਰਝਾ ਗਿਆ ਫਿਰ। ਔਰ ਉਹਨਾਂ ਨੂੰ ਇਹ ਲੱਗਦਾ ਕਿ ਕਾਂਗਰਸੀਆਂ ਨੂੰ ਵੱਧ ਤਵੱਜੋ ਦਿੱਤੀ ਜਾ ਰਹੀ ਹੈ। ਦੁਆਬੇ ਦੇ ਵਿੱਚੋਂ ਭਾਜਪਾ ਦੇ ਕੁਝ ਆਗੂ ਸੰਗਰੂਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਕਰਵਾਉਣ ਦੇ ਵਾਸਤੇ ਗਏ ਹੋਏ ਸੀਗੇ। ਨਾਮਜ਼ਦਗੀ ਦਾਖਲ ਕਰਵਾ ਕੇ ਜਿਹੜੇ ਵਾਪਸ ਆਏ ਆਗੂ ਨੇ, ਉਹ ਕਹਿੰਦੇ ਸਭ ਤੋਂ ਵੱਧ ਗਾਲਾਂ ਅਸੀਂ ਸੁਣੀਆਂ ਕਿਸਾਨ ਅੰਦੋਲਨ ਦੇ ਦੌਰਾਨ, ਇੱਟਾਂ ਸਾਨੂੰ ਪਈਆਂ, ਗੋਹੇ ਦੇ ਢੇਰ ਸਾਡੇ ਘਰਾਂ ਦੇ ਮੂਹਰੇ ਲੱਗਦੇ ਰਹੇ, ਤੇ ਜਦੋਂ ਟਿਕਟ ਦੇਣ ਦੀ ਵਾਰੀ ਆਈ ਤੇ ਕਾਂਗਰਸੀਆਂ ਦੇ ਵਿੱਚੋਂ ਆਏ ਆਗੂ ਨੇ ਚੁੱਪ ਕਰਕੇ ਟਿਕਟ ਲਈ ਤੇ ਭਰ ਦਿੱਤਾ। ਉਹ ਕਹਿੰਦੇ ਫਿਰ ਸਾਡੀ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਸੀ ਪਾਰਟੀ ਲਈ ਕੀਤੀ ਗਈ, ਉਹ ਕਿੱਥੇ ਗਈ। ਜੀ ਬਿਲਕੁਲ। ਇੱਥੇ ਆਪਾਂ ਸਰੋਤਿਓ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਪਨੂ ਸਾਹਿਬ ਨੂੰ ਤੁਸੀਂ ਸਵਾਲ ਕਰ ਸਕਦੇ ਹੋ 408 272 5200 ਤੇ ਡਾਇਲ ਕਰਕੇ, ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਪਨੂ ਸਾਹਿਬ। ਸੋ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਸੀਂ ਸਵਾਲ ਕਰ ਸਕਦੇ ਹੋ। ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਆਲਰੇਡੀ ਫੋਨ ਲਾਈਨ ਤੇ, ਉਹ ਆਪਣੇ ਜਿਹੜੇ ਆ ਸਵਾਲ ਤਿਆਰ ਕਰਕੇ ਰੱਖਣ। ਪਨੂ ਸਾਹਿਬ ਨੂੰ ਆਪਾਂ ਬ੍ਰੇਕ ਤੋਂ ਬਾਅਦ ਸਵਾਲ ਜਿਹੜੇ ਆ ਜ਼ਰੂਰ ਕਰਾਂਗੇ। ਜਿਹੜੇ ਦਰਸ਼ਕ ਨੇ ਆਲਰੇਡੀ ਲਾਈਨ ਤੇ ਹੈਗੇ ਨੇ, ਉਹ ਬ੍ਰੇਕ ਦੀ ਵੇਟ ਜਿਹੜੀ ਆ ਉਹ ਜ਼ਰੂਰ ਕਰ ਲੈਣ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਗੱਲਬਾਤ ਨੂੰ ਅੱਗੇ ਤੋਰਾਂਗੇ, ਪਰ ਉਸ ਤੋਂ ਪਹਿਲਾਂ ਪੰਨੂ ਸਾਹਿਬ ਨੂੰ ਨਾਲ ਜੁੜਦੇ ਹਾਂ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ ਤੋਂ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਧੰਨਵਾਦ ਪ੍ਰਵੀਨ ਜੀ। ਪੰਨੂ ਸਾਹਿਬ, ਆਪਾਂ ਸਵਾਲਾਂ ਦੇ ਵੱਲ ਚੱਲਦੇ ਹਾਂ ਜੀ। ਸਾਡੇ ਨਾਲ ਬਹੁਤ ਸਾਰੇ ਕਾਲਰ ਆਲਰੇਡੀ ਜੁੜੇ ਹੋਏ ਨੇ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਅਵਤਾਰ ਸਿੰਘ ਜੀ, ਆਪਣਾ ਸਵਾਲ ਕਰ ਸਕਦੇ ਹੋ। ਪ੍ਰਵੀਨ ਜੀ ਤੇ ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਪੰਨੂ ਸਾਹਿਬ, ਜੇ ਅੱਜ ਤੋਂ ਆਪਾਂ 35-40 ਸਾਲ ਪਿੱਛੇ ਨਿਗਾਹ ਮਾਰੀਏ ਤੇ ਜਦੋਂ ਅਕਾਲ ਤਖ਼ਤ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਸੀ ਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਸਿੱਖ ਬੈਠਾ, ਹਰ ਇੱਕ ਦਾ ਸਿਰ ਝੁਕ ਜਾਂਦਾ ਸੀ ਤੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਕਰਦਾ ਸੀ। ਅੱਜ ਦੇ ਸਮੇਂ ਵਿੱਚ ਹੁਕਮਨਾਮੇ ਦੀ ਕਿੰਨੀ ਕੁ ਪਾਲਣਾ ਹੁੰਦੀ, ਤੁਸੀਂ ਕਿਸ ਐਂਗਲ ਤੋਂ ਦੇਖਦੇ ਆ? ਤੇ ਜੇ ਆਪਣੇ ਸਿੱਧੂ ਮੂਸੇਵਾਲਾ ਹਥਿਆਰਾਂ ਦੀ ਗੱਲ ਗਾਣੇ 'ਚ ਕਰਦਾ ਤੇ ਲੋਕੀ ਕਹਿੰਦੇ ਹਥਿਆਰਾਂ ਨੂੰ ਪ੍ਰਮੋਟ ਕਰਦਾ, ਤੇ ਜਿਹੜਾ ਹੁਣ ਜਥੇਦਾਰ ਸਾਹਿਬ ਦਾ ਬਿਆਨ ਆ, ਇਹਨੂੰ ਤੁਸੀਂ ਕਿੱਦਾਂ, ਕਿਹੜੇ ਐਂਗਲ ਤੋਂ ਦੇਖੋਗੇ? ਠੀਕ ਹੈ ਜੀ। ਇੱਕ ਛੋਟਾ ਜਿਹਾ ਮੇਰਾ ਇੱਕ ਛੋਟਾ ਜਿਹਾ ਸਵਾਲ ਆ ਪ੍ਰਵੀਨ ਜੀ। ਪੰਨੂ ਸਾਹਿਬ, ਜਿਹੜੇ ਆਪਾਂ ਦੇਖਦੇ ਗੈਂਗਸਟਰ ਆ, ਆਲਮੋਸਟ ਬੜੇ ਬੜੇ ਗੈਂਗਸਟਰ ਜੇਲ੍ਹਾਂ 'ਚ ਬੈਠੇ ਆ, ਇਹ ਜੇਲ੍ਹਾਂ 'ਚ ਬੈਠੇ ਡਿਸਪੈਚ ਕਰ ਰਹੇ ਆਪਣੇ ਬੰਦਿਆਂ ਨੂੰ, ਤੇ ਇਹ ਆਖਰ ਫੋਨ ਥਰੂ ਹੀ ਕਰਦੇ ਆ ਨਾ। ਜੇ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਤੇ ਇਹਨਾਂ ਤੋਂ ਫੋਨ ਨਹੀਂ ਲੈ ਜਾ ਸਕਦੇ, ਇਹਨਾਂ ਦਾ ਕਨੈਕਸ਼ਨ ਹੀ ਕੱਟਿਆ ਜਾਵੇ, ਬਾਹਰ ਡਿਸਪੈਚ ਹੀ ਨਾ ਕਰਨ। ਇਹਦੇ ਬਾਰੇ ਆਪਣਾ ਮਾੜਾ ਜਿਹਾ ਵਿਚਾਰ ਦਿਓ ਜੀ, ਸੁਣ ਲੈਂਦੇ ਪ੍ਰਵੀਨ ਸਾਹਿਬ। ਹਾਂਜੀ, ਦੇਖੋ, ਇਹਦੇ ਉੱਤੇ ਸਰਕਾਰ ਕੰਮ ਤਾਂ ਕਰ ਰਹੀ ਆ। ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੈਮਰ ਲੱਗ ਰਹੇ ਆ ਜੇਲ੍ਹਾਂ ਦੇ ਵਿੱਚ, ਕੁਝ ਥਾਵਾਂ ਤੇ ਲੱਗੇ ਆ, ਉੱਥੇ ਕੀ ਹੋ ਰਿਹਾ ਸੀਗਾ ਕਿ ਜਿਹੜੇ ਜੈਮਰ ਬੰਦ ਹੋ ਜਾਂਦੇ ਸੀ। ਜੇ ਕਿਸੇ ਜੇਲ੍ਹ ਦੇ ਵਿੱਚ ਜੈਮਰ ਬੰਦ ਹੋਊਗਾ ਤੇ ਉੱਥੋਂ ਦਾ ਜਿਹੜਾ ਜੇਲ੍ਹ ਸੁਪਰਡੈਂਟ ਹੈ ਉਹਦੀ ਜਵਾਬਦੇਹੀ ਤੈਅ ਹੋਊਗੀ। ਜੈਮਰ ਲੱਗ ਜਾਣ ਤੇ ਸਾਰਾ ਕੁਝ ਠੀਕ ਹੋ ਸਕਦਾ। ਉਂਝ ਵੈਸੇ ਇਹਨਾਂ ਨੇ ਇਕੱਠੇ ਤਾਂ ਕੀਤੇ ਹੋਏ ਆ ਬਠਿੰਡੇ ਦੀ ਜੇਲ੍ਹ ਦੇ ਵਿੱਚ, ਰਹਿੰਦੇ ਖੁੰਦੇ ਸਾਰੇ ਇਕੱਠੇ ਕਰ ਦੇਣੇ ਚਾਹੀਦੇ ਇੱਕ ਜੇਲ੍ਹ ਦੇ ਵਿੱਚ ਜੀ। ਉਸ ਜੇਲ੍ਹ ਨੂੰ ਕੋਈ ਕਿਸੇ ਹੋਰ ਜੇਲ੍ਹ 'ਚ ਹੋਵੇ ਹੀ ਨਾ, ਜਿਹੜਾ ਇਹ ਗੈਂਗਸਟਰ ਆ, ਸਾਰੇ ਇਕੱਠੇ ਕਰਕੇ ਇੱਕ ਜਗ੍ਹਾ ਦੇ ਉੱਤੇ ਉੱਥੇ ਸਖਤ ਅਫਸਰ ਲਾ ਦੇਣ ਤੇ ਅਫਸਰਾਂ ਦੀ ਜਵਾਬਦੇਹੀ ਕਰ ਦੇਣ। ਇੱਥੋਂ ਫੋਨ ਕਾਲ ਬਾਹਰ ਗਈ ਤੇ ਫਿਰ ਉਹਦੀ ਜਵਾਬਦੇਹੀ ਜਿਹੜੀ ਉਹ ਤੁਹਾਡੀ ਹੋਊਗੀ। ਇਹਦਾ ਇਹ ਰੀਜ਼ਨ ਆ। ਦੂਜਾ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਜਿਹੜੇ ਜਥੇਦਾਰ ਨੇ ਉਹਨਾਂ ਦੇ ਹੁਕਮਨਾਮੇ ਦਾ ਅਸਰ ਹੁੰਦਾ ਸੀ। ਦੇਖੋ, ਉਦੋਂ ਜਥੇਦਾਰ ਵੀ ਤਾਂ ਕਿਸ ਤਰ੍ਹਾਂ ਦੇ ਹੁੰਦੇ ਸੀਗੇ ਇਹ ਵੀ ਸਭ ਨੂੰ ਪਤਾ ਨਾ ਜੀ। ਉਹ ਏਦਾਂ ਦੇ ਤਾਂ ਨਹੀਂ ਹੁੰਦੇ ਸੀਗੇ ਵੀ ਇੱਕ ਸਲਿੱਪ ਆ ਗਈ ਆ ਤੇ ਫਲਾਣੇ ਨੂੰ ਮਾਫ ਕਰਨਾ ਤੇ ਉਹਨੂੰ ਮਾਫ ਕਰ ਦਿੰਦੇ ਸੀਗੇ, ਬਿਨਾਂ ਮੰਗੀ ਮੁਆਫੀ ਦੇ ਦਿੰਦੇ ਸੀਗੇ, ਕਿਉਂਕਿ ਉਹਨਾਂ ਨੇ ਆਪਣੇ ਪੁੱਤਾਂ ਦੇ ਕੱਟਿਆਂ ਦੇ ਵਪਾਰ ਚਲਾਉਣੇ ਹੁੰਦੇ ਸੀ, ਕੱਟਿਆਂ ਵੱਛਿਆਂ ਦੇ ਜੀ। ਉੱਥੋਂ ਕਰੋੜਾਂ ਰੁਪਈਆ ਬਣਾਉਂਦੇ। ਕਿਸੇ ਨੂੰ ਇਹ ਲੱਗੂਗਾ ਵੀ ਕੱਟਿਆਂ ਵੱਛਿਆਂ ਦਾ ਕੋਈ ਵਪਾਰ ਹੁੰਦਾ, ਬਹੁਤ ਸਾਰੇ ਪੈਸੇ ਬਣਦੇ ਆ। ਜਿਹੜਾ ਮੰਡੀਆਂ ਦਾ ਠੇਕਾ ਅੱਜ ਵੀ ਉਹਦੇ ਮੁੰਡੇ ਦੇ ਕੋਲੇ ਆ, ਔਰ ਉਹ ਤੋਂ ਕਰੋੜਾਂ ਰੁਪਈਆ ਉਹ ਬਣਾਉਂਦੇ ਨੇ। ਜਦੋਂ ਜਥੇਦਾਰ ਵਪਾਰੀ ਬਣ ਗਏ ਤੇ ਫਿਰ ਉਹਨਾਂ ਨੂੰ ਕੌਮ ਦੇ ਨਾਲ ਕੀ ਰਹਿ ਗਿਆ ਜੀ? ਕੁਝ ਵੀ ਨਹੀਂ। ਜਿਹੜੇ ਮੌਜੂਦਾ ਜਥੇਦਾਰ ਨੇ ਉਹਨਾਂ ਦੇ ਨਾਮ ਦੇ ਨਾਲ ਲੱਗਿਆ ਹੋਇਆ ਕਾਰਜਕਾਰੀ ਜਥੇਦਾਰ। ਉਹਨਾਂ ਨੂੰ ਜਿਹੜਾ ਉਹ ਜਥੇਦਾਰ ਕਿਉਂ ਨਹੀਂ ਬਣਾਉਂਦੇ, ਕਾਰਜਕਾਰੀ ਕਿਉਂ ਨਹੀਂ ਲਾਉਂਦੇ? ਤਾਂ ਕਿ ਤਲਵਾਰ ਉਹਨਾਂ ਦੇ ਸਿਰ ਦੇ ਉੱਤੇ ਲਟਕਦੀ ਰਹੇ ਕਿ ਪਤਾ ਨਹੀਂ ਮੈਨੂੰ ਜਥੇਦਾਰੀ ਤੋਂ ਕਦੋਂ ਇਹਨਾਂ ਨੇ ਲਾ ਦੇਣਾ। ਕਈ ਲੋਕ ਕਹਿੰਦੇ ਨੇ ਤੁਸੀਂ PhD ਕਿਉਂ ਨਾਲ ਕਹਿੰਦੇ ਹੋ? PhD ਇਸ ਕਰਕੇ ਕਹਿਣਾ ਕਿ ਇਹ ਯਾਦ ਰਹੇ ਲੋਕਾਂ ਨੂੰ ਵੀ ਇਹ ਹਾਈਲੀ ਐਜੂਕੇਟਡ ਨੇ ਤੇ ਲੋਕ ਇਹ ਵੀ ਪਤਾ ਕਰਦੇ ਰਹਿਣ ਕਿ ਉਹਨਾਂ ਨੇ PhD ਕਾਹਦੇ ਤੇ ਕੀਤੀ ਹੋਈ ਆ। ਤਾਂ ਕਰਕੇ ਜਿਹੜਾ ਉਹ ਕਹਿਣਾ, ਜਿਹੜੇ ਉਹਨਾਂ ਦੇ ਬਿਆਨ ਨੇ ਉਹ ਬੜੇ ਅਜੀਬੋ ਗਰੀਬ ਨੇ। 4-4 ਨਿਆਣੇ ਪੈਦਾ ਕਰ ਲਓ, ਸਿੱਖ 4-4 ਨਿਆਣੇ ਪੈਦਾ ਕਰਨ, ਸਿੱਖ ਹਥਿਆਰਾਂ ਦੀ ਟ੍ਰੇਨਿੰਗ ਜਿਹੜੀ ਉਹ ਲੈ ਲੈਣ, ਅਸੀਂ ਸ਼ੂਟਿੰਗ ਰੇਂਜ ਬਣਾਵਾਂਗੇ। ਜਥੇਦਾਰ ਸਾਹਿਬ ਨੂੰ ਪੁੱਛਣਾ ਹੋਵੇ ਵੀ ਜਥੇਦਾਰ ਸਾਹਿਬ ਤੁਹਾਡੇ ਨਿਆਣੇ ਕਿੰਨੇ ਆ ਤੇ ਤੁਸੀਂ ਆਪਣੇ ਨਿਆਣਿਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਵਾਈ ਹੋਈ ਆ ਜਾਂ ਤੁਸੀਂ ਲਈ ਹੋਈ ਆ? ਜੇ ਤੁਹਾਡੇ 4 ਨਿਆਣੇ ਨਹੀਂ ਹੈਗੇ, ਜਾਂ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਸਾਰਿਆਂ ਦੇ 4-4 ਨਿਆਣੇ ਨਹੀਂ ਹੈਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸਾਰਿਆਂ ਦੇ 4-4 ਨਿਆਣੇ ਨਹੀਂ ਹੈਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੇ 4-4 ਨਿਆਣੇ ਨਹੀਂ ਹੈਗੇ, ਤੇ ਫਿਰ ਇਹ ਸੰਦੇਸ਼ ਤੁਸੀਂ ਕਿਹਨੂੰ ਦੇ ਰਹੇ ਹੋ?
ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਰਿਆਂ ਨੇ ਹਥਿਆਰਾਂ ਦੀ ਟ੍ਰੇਨਿੰਗ ਲਈ ਹੋਈ ਆ? ਉਹ ਹਥਿਆਰ ਰੱਖਦੇ ਨੇ ਕਿ ਉਹਨਾਂ ਦੇ ਬੱਚਿਆਂ ਨੇ ਅੱਗੋਂ ਜਿਹੜੀ ਆ ਉਹ ਟ੍ਰੇਨਿੰਗ ਲਈ ਹੋਈ ਆ ਹਥਿਆਰਾਂ ਦੀ? ਜੇ ਨਹੀਂ ਲਈ ਹੋਈ ਤੇ ਫਿਰ ਤੁਸੀਂ ਇਹ ਸੰਦੇਸ਼ ਕਿਹਦੇ ਵਾਸਤੇ ਜਿਹੜਾ ਉਹ ਦੇ ਰਹੇ ਹੋ? ਜਿਹੜੀਆਂ ਉਹ ਇੱਕ ਪੁਰਾਣੀ ਗੱਲ ਸੁਣਾਉਂਦੇ ਹੁੰਦੇ ਆ ਵੀ ਗੁੜ ਖਾਂਦਾ ਸੀ ਜਿਹੜਾ ਬੰਦਾ, ਉਹਨੇ ਪਹਿਲਾਂ ਗੁੜ ਆਪ ਖਾਣਾ ਛੱਡਿਆ ਸੀ ਤੇ ਫਿਰ ਕਿਸੇ ਦਾ ਛਡਵਾਇਆ ਸੀ। ਕਹੀ ਹੋਈ ਗੱਲ ਦਾ ਅਸਰ ਤਾਂ ਹੀ ਹੁੰਦਾ ਨਾ ਜੇ ਕੋਈ ਆਪ ਉਹਦੇ ਵਿੱਚ ਪੂਰਾ ਹੋਵੇ। ਇਸ ਕਰਕੇ ਜਿਹੜੇ ਜਥੇਦਾਰਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਪਹਿਲਾਂ ਕਹਿੰਦੇ ਸੀ, ਉਹਨਾਂ ਲੋਕਾਂ ਦੇ ਉੱਤੇ, ਉਹਨਾਂ ਜਥੇਦਾਰਾਂ ਦੇ ਉੱਤੇ ਕਦੀ ਕਰਪਸ਼ਨ ਦੇ ਜਾਂ ਇਦਾਂ ਦੇ ਇਲਜ਼ਾਮ ਨਹੀਂ ਸਨ ਲੱਗਦੇ। ਉਹ ਬਹੁਤ ਸਮਰਪਿਤ ਲੋਕ ਹੁੰਦੇ ਸੀਗੇ। ਔਰ ਇਹ ਕਿਹਾ ਜਾਂਦਾ, ਮੈਂ ਪਿੱਛੇ ਜਿਹੀ ਪੜ੍ਹ ਰਿਹਾ ਸੀਗਾ ਵੀ ਕੋਈ ਜਿਹੜੇ ਇੰਟੈਲੈਕਚੁਅਲ ਸੀਗੇ ਦੂਜੇ ਧਰਮਾਂ ਦੇ, ਉਹ ਆਏ ਸਨ ਇੱਥੇ ਤੇ ਇੱਕ ਜਥੇਦਾਰ ਜਿਹੜੇ ਇੱਟ ਦੇ ਉੱਤੇ ਦੀਵਾ ਰੱਖ ਕੇ ਕੁਝ ਲਿਖ ਰਹੇ ਸੀਗੇ ਰਾਤ ਦੇ ਹਨੇਰੇ ਦੇ ਵਿੱਚ, ਬਿਜਲੀ ਹੁੰਦੀ ਨਹੀਂ ਸੀ, ਤਾਂ ਉਹ ਲਿਖਦੇ ਰਹੇ। ਜਦੋਂ ਉਹ ਬੈਠੇ ਰਹੇ, ਜਦੋਂ ਕੰਮ ਨਿਬੜ ਗਿਆ ਤੇ ਕਹਿੰਦੇ ਚਲੋ ਹੁਣ ਆਪਾਂ ਪ੍ਰਸ਼ਾਦਾ ਛਕਣ ਚੱਲੀਏ। ਤੇ ਉਹ ਬੰਦੇ ਨੇ ਇਹ ਟਿੱਪਣੀ ਕੀਤੀ ਸੀਗੀ ਵੀ ਜਿਨ੍ਹਾਂ ਕੋਲੇ ਇਹੋ ਜਿਹੇ ਰੋਸ਼ਨ ਦਿਮਾਗ ਲੋਕ ਨੇ ਉਹ ਬਹੁਤ ਤਰੱਕੀ ਕਰਨਗੇ। ਮਤਲਬ ਕਿ ਰਾਤ ਦੇ ਵੇਲੇ ਵੀ ਉਹਨਾਂ ਦੇ ਰਹਿਣ ਸਹਿਣ, ਉਹਨਾਂ ਦੇ ਕੱਪੜੇ ਲੱਤੇ, ਇਹ ਜਿਹੜੇ ਇਹ ਤੁਸੀਂ ਇੱਕ ਪੜ੍ਹਨਾ ਕਿਸੇ ਵੇਲੇ ਕਿਤਾਬ, ਮੈਂ ਉਹਦਾ ਬਹੁਤ ਜ਼ਿਕਰ ਕਰਦਾ ਹੁੰਦਾ, ਅਕਾਲੀ ਮੋਰਚਿਆਂ ਦਾ ਇਤਿਹਾਸ ਪੜ੍ਹ ਕੇ ਤਾਂ ਦੇਖੋ ਕੈਸੇ ਕਮਿਟਡ ਲੋਕ ਸੀਗੇ। ਕਸ਼ਹਿਰਾ ਪਰਨਾ ਉਹਨਾਂ ਦੇ ਮੇਨ ਕੱਪੜੇ ਹੁੰਦੇ ਸੀ। ਚਲੋ ਵੀ ਕਿੱਥੇ ਮੋਰਚਾ ਲਾਉਣਾ, ਅੱਜ ਤੁਸੀਂ ਕਿੱਥੋਂ ਲੱਭ ਲੋਗੇ ਉਹੋ ਜਿਹੇ ਲੋਕ, ਕਿਉਂਕਿ ਜਥੇਦਾਰ ਉਹੋ ਜਿਹੇ ਨਹੀਂ ਰਹੇ। ਇਸ ਕਰਕੇ ਕਹੀ ਹੋਈ ਗੱਲ ਦਾ ਜਿਹੜਾ ਜੀ ਉਹ ਅਸਰ ਹੋਣੋਂ ਮੁੱਕ ਗਿਆ। ਇਹਦੇ ਪਿਛਲੀ ਸਾਜ਼ਿਸ਼ ਨੂੰ ਗੰਭੀਰਤਾ ਦੇ ਨਾਲ ਸਮਝਣ ਦੀ ਲੋੜ ਹੈ ਕਿ ਇੱਕ ਜਿਹੜੀ ਜਗ੍ਹਾ ਸੀ ਇਸ ਤਰ੍ਹਾਂ ਦੀ ਵੀ ਇੱਕ ਮੈਸੇਜ ਉੱਥੋਂ ਜਾਂਦਾ ਸੀ, ਸਾਰੇ ਉਸ ਮੈਸੇਜ ਨੂੰ ਝੱਟ ਦੇ ਨਹੀਂ ਐਕਸੈਪਟ ਕਰ ਲੈਂਦੇ ਸੀ। ਉਹਨੂੰ ਕਮਜ਼ੋਰ ਕਿਉਂ ਕੀਤਾ ਗਿਆ? ਜੀ ਬੂਟਾ ਸਿੰਘ ਸਤਿ ਸ੍ਰੀ ਅਕਾਲ ਜੀ ਸਾਰਿਆਂ ਪੱਤਰਕਾਰਾਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਆਪਣੇ ਭਗਵੰਤ ਮਾਨ ਉਹਨਾਂ ਨੂੰ ਬੇਨਤੀ ਆ, ਜਿਹੜੇ ਮੁਜ਼ਾਹਰੇ ਹੁੰਦੇ ਇੰਨੇ ਧਰਨੇ ਲੱਗਦੇ ਆ, ਇਹਨਾਂ ਤੇ ਕੋਈ ਕਿਰਪਾ ਕਰਨ ਜੀ। ਤਾਂ ਇਹਨਾਂ ਦੀ ਪਾਰਟੀ ਵਾਸਤੇ ਪੂਰੇ ਹਿੰਦੁਸਤਾਨ ਆਪਣੇ ਪੰਜਾਬ ਨੇ ਅਰਦਾਸਾਂ ਕੀਤੀਆਂ ਵੀ ਪਾਰਟੀ ਆ ਜਾਏ, ਪਾਰਟੀ ਆ ਜਾਏ। ਮੁਜ਼ਾਹਰੇ ਉਦਾਂ ਹੀ ਫੇਰ ਹੁੰਦੇ, ਦੁਨੀਆ ਤੜਫਦੀ ਫਿਰਦੀ ਆ। ਦੂਸਰਾ ਸਵਾਲ ਛੋਟਾ ਜਿਹਾ ਇਹ ਆ ਜੀ, ਕਹਿੰਦੇ ਆਪਣੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਹੈਗੀ, ਉਹਨਾਂ ਦਾ ਸੰਸਕਾਰ ਪੰਜਾਬ ਚ ਨਾ ਹੋਵੇ, ਸੰਸਕਾਰ ਉਹਨਾਂ ਦਾ ਬਾਹਰ ਹੀ ਸਟੇਟ ਚ ਕਰਿਓ ਜੀ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ। ਨਹੀਂ ਜੀ, ਏਦਾਂ ਨਾ ਕਿਸੇ ਬਾਰੇ ਕਿਆ ਕਰੋ ਜੀ। ਬਨ ਸਾਹਿਬ ਦੇਖੋ, ਜਿਹੜੇ ਧਰਨੇ ਮੁਜ਼ਾਹਰੇ ਨੇ ਉਹਨਾਂ ਦੇ ਕਈ ਰੀਜ਼ਨ ਹੋ ਸਕਦੇ ਨੇ। ਗੱਲਬਾਤ ਹੋ ਵੀ ਰਹੀ ਆ, ਕਈ ਮਸਲਿਆਂ ਦੇ ਉੱਤੇ ਹੋ ਜਾਣਗੇ ਮਸਲੇ ਜਿਹੜੇ ਹੱਲ ਨੇ, ਇੱਕਦਮ ਅਜੇ ਇੰਨੀ ਛੇਤੀ ਨਹੀਂ ਹੋ ਸਕਦੇ। ਤੋ ਸਿਆਣੇ ਕਹਿੰਦੇ ਨੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਤੋ ਇਸ ਕਰਕੇ ਆਪਾਂ ਇਸ ਤਰ੍ਹਾਂ ਦੀ ਗੱਲ ਇਹਦੇ ਉੱਤੇ ਨਹੀਂ ਕਰਨੀ। ਮੈਂ ਤਾਂ ਦਿਲੋਂ ਦੁਆ ਹੈ ਕਿ ਜਿਹੜੀਆਂ 27 ਦੇ ਵਿੱਚ ਚੋਣਾਂ ਹੋਣੀਆਂ ਨੇ ਉਹ ਵੀ ਵੇਖਣ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਵੇਖਣ ਕਿ ਉਹਨਾਂ ਨੇ ਪੁੱਤ ਪ੍ਰਸਤੀ ਦੇ ਵਾਸਤੇ ਅਕਾਲੀ ਦਲ ਦਾ ਭੋਗ ਕਿਵੇਂ ਪਾਇਆ। ਉਹ ਕੱਲੀ ਚੀਜ਼ ਜਿਹੜੀ ਨੋਟ ਕਰਨ, ਪਰਮਾਤਮਾ ਉਹਨਾਂ ਨੂੰ ਬਹੁਤ ਲੰਬੀ ਉਮਰ ਜਿਹੜੀ ਉਹ ਦੇਵੇ, ਜਿੰਨੀ ਉਹਨਾਂ ਨੇ ਭੋਗ ਲਈ ਇੰਨੀ ਇਹਦੇ ਹੋਰ ਦੇ ਵਿੱਚ। ਜੀ ਜੋਰਾ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਇੱਕ ਕੁਐਸਚਨ ਸੀਗਾ ਕਿ ਪੰਨੂ ਸਾਹਿਬ ਦੱਸੋ ਵੀ ਗਾਇਕਾਂ ਨੂੰ ਸਿਕਿਉਰਿਟੀ ਦੀ ਲੋੜ ਕਦੋਂ ਤੋਂ ਪੈਣੀ ਸ਼ੁਰੂ ਹੋਈ? ਇਹਦਾ ਕੋਈ ਹੈ ਆਪਣੇ ਕੋਲ ਕੁਛ ਵੀ, ਕਦੋਂ ਤੋਂ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਪੈਣੀ ਸ਼ੁਰੂ ਹੋਈ? ਤੇ ਦੂਸਰਾ ਇਹ ਦੱਸਿਓ ਕਿ ਜਿਹੜਾ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਆ ਕਿ ਹਥਿਆਰ ਜ਼ਰੂਰ ਰੱਖੋ, ਤੇ ਇਹਨਾਂ ਨੇ ਇਹ ਕਿਸ ਬਿਨਾਂ ਤੇ ਦਿੱਤਾ ਵਾ, ਬਜਾਏ ਕਿ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਸਕੂਲ ਯੂਨੀਵਰਸਿਟੀਜ਼ ਬਣਾਓ। ਬਿਲਕੁਲ ਤੁਹਾਡੀ ਗੱਲ ਸਹੀ ਆ ਵੀ IPS IAS PPS ਵਗੈਰਾ ਭੇਜਣ, ਇਹਨਾਂ ਨੂੰ ਇਹੋ ਜਿਹੀਆਂ ਸਲਾਹਾਂ ਕੌਣ ਦੇ ਰਿਹਾ? ਠੀਕ ਹੈ ਜੀ, ਥੈਂਕ ਯੂ। ਸਲਾਹਾਂ ਕੌਣ ਦੇ ਰਿਹਾ ਉਹ ਤਾਂ ਸਭ ਨੂੰ ਪਤਾ, ਜਿਨ੍ਹਾਂ ਦੇ ਕੋਲ ਸੱਤਾ ਨਹੀਂ ਰਹੀ ਉਹ ਇਹ ਸਾਰਾ ਕੁਝ ਕਰ ਰਹੇ ਨੇ। ਇੱਥੇ ਪੰਜਾਬ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਉਹ, ਹੋਰ ਕੋਈ ਨਹੀਂ ਜਿਹੜਾ ਦੀ ਉਹ ਗੱਲ ਹੈਗੀ। ਉਸ ਪਾਸੇ ਵੱਲ ਤਾਂ ਇਹ ਜਾਣਗੇ ਹੀ ਨਹੀਂ ਕਿ ਜਿਹੜੀਆਂ ਅਕੈਡਮੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਜਾਣ। ਜੇ ਪੜ੍ਹ ਲਿਖੀ ਗਏ ਤੇ ਫਿਰ ਇਹਨਾਂ ਨੂੰ ਸਵਾਲ ਹੋਣਗੇ ਨਾ। ਪੜ੍ਹਨ ਲਿਖਣ ਇਹ ਨਹੀਂ ਚਾਹੁੰਦੇ ਜੀ, ਕੋਈ ਵੀ, ਚਾਹੇ ਉਹ ਸੱਤਾਧਾਰੀ ਹੈ, ਚਾਹੇ ਸਿਆਸੀ ਜਮਾਤ ਹੈ, ਧਾਰਮਿਕ ਜਮਾਤ ਹੈ, ਨਹੀਂ ਚਾਹੁੰਦੇ ਜੀ। ਇਹ ਪੁਜਾਰੀਵਾਦ ਬਹੁਤ ਭਾਰੂ ਹੋ ਗਿਆ ਜੀ। ਇਹ ਤਾਂ
ਭਾਈਚਾਰੇ ਨੂੰ ਸੋਚਣਾ ਪਊਗਾ, ਸਿੱਖ ਭਾਈਚਾਰੇ ਨੂੰ ਸੋਚਣਾ ਪਊਗਾ। ਸਿੱਖ ਭਾਈਚਾਰੇ ਦਾ ਜਿਹੜੇ ਇੰਟੈਲੈਕਚੁਅਲ ਵਰਗ ਹੈ ਉਹ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਚੁੱਪ ਧਾਰ ਗਿਆ। ਕੀ ਕਾਰਨ ਰਿਹਾ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਸੋਚਣਾ ਪਊਗਾ। ਗਾਇਕਾਂ ਨੂੰ ਕਦੋਂ ਲੋੜ ਪੈਣ ਲੱਗ ਗਈ? ਦੇਖੋ, ਜੇ ਦੇਖਿਆ ਆਪਾਂ ਪਿਛਲੇ ਸਮੇਂ 'ਚ ਦੇਖੀਏ ਤੇ ਚਮਕੀਲਾ ਵੀ ਮਾਰਿਆ, ਦਿਲਸ਼ਾਦ ਅਖਤਰ ਨੂੰ ਗੋਲੀ ਜਿਹੜੀ ਉਹ ਮਾਰੀ ਗਈ ਸੀ, ਵਰਿੰਦਰ ਵੀ ਮਾਰਿਆ ਗਿਆ ਸੀ। ਹਾਲਾਂਕਿ ਉਹਨਾਂ ਦੇ ਕਿਤੇ ਨਾ ਕਿਤੇ ਕੁਝ ਹੋਰ ਰੀਜ਼ਨ ਸਨ, ਪਰ ਅਸਲ ਦੇ ਵਿੱਚ ਜਿਹੜੀ ਪਿਛਲੇ ਦਿਨਾਂ ਤੋਂ ਜੋ ਕੁਝ ਚੱਲਦਾ ਰਿਹਾ ਜੀ, ਕਿਉਂਕਿ ਮੱਕੜੀ ਇੱਕ ਜਾਲ ਬੁਣਦੀ ਆ, ਉਸ ਜਾਲ ਦੇ ਵਿੱਚ ਫਿਰ ਉਹ ਆਪ ਹੀ ਫਸ ਜਾਂਦੀ ਆ। ਇੱਕ ਮਨਕੀਰਤ ਔਲਖ ਹੈ ਸਿੰਗਰ, ਉਹਦੇ ਕੋਈ ਤੁਸੀਂ ਗਾਣਾ ਸੁਣ ਲਓ, ਗੀਤ ਸੁਣ ਲਓ, ਉਹਦੇ ਵਿੱਚ ਹਿੰਸਾ ਭਾਰੂ ਆ ਜੀ। ਕੈਨੇਡਾ ਦੇ ਵਿੱਚ ਮੈਕਸਿਮਮ ਗਾਣੇ ਉਹਨੇ ਜਿਹੜੇ ਉਹ ਪਿਕਚਰਾਈਜ਼ ਕੀਤੇ ਆ, ਔਰ ਉਹਨਾਂ ਗਾਣਿਆਂ ਦੇ ਵਿੱਚ ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਉੱਥੋਂ ਆਹ ਹੋ ਜਾਊਗਾ, ਉੱਥੋਂ ਆਹ ਹੋ ਜਾਊਗਾ, 18ਵੇਂ 'ਚ ਮੁੰਡਾ ਬਦਨਾਮ ਹੋ ਗਿਆ, ਏਦਾਂ ਦਾ ਹੀ ਸਾਰਾ ਕੁਝ ਜਿਹੜਾ ਉਹਦੇ ਗੀਤਾਂ ਦੇ ਵਿੱਚ ਹੈ। ਔਰ ਕੋਈ ਜਿਹੜੀ ਚੱਜ ਦੀ ਗੱਲ ਉਹਦੇ ਵਿੱਚ ਹੈ ਨੀ ਗੀ। ਅੱਜ ਹੁਣ ਇੱਥੋਂ ਉਹ ਭੱਜ ਗਿਆ ਜੀ ਕੈਨੇਡਾ ਨੂੰ। ਕਿਉਂ ਭੱਜ ਗਿਆ? ਕਿਉਂਕਿ ਉਹਦਾ ਨਾਂ ਥਾਂ ਥਾਂ ਦੇ ਉੱਤੇ ਜਿਹੜਾ ਉਹ ਬੋਲੀ ਜਾਂਦਾ ਸਾਰੇ ਮਾਮਲਿਆਂ ਦੇ ਵਿੱਚ। ਇਹਨਾਂ ਲੋਕਾਂ ਨੂੰ ਕੀ ਲੋੜ ਪੈ ਗਈ ਗੈਂਗਸਟਰਾਂ ਦੇ ਨਾਲ ਨੇੜਤਾ ਜਿਹੜੀ ਉਹ ਬਣਾਉਣ ਦੀ? ਜਿਹੜਾ ਇੱਕ ਸ਼ਗਨਦੀਪ ਜੀ ਦੀ ਗੱਲ ਚੱਲਦੀ ਹੈ, ਜਿੱਥੋਂ ਤੁਸੀਂ ਕਾਲ ਕਰ ਰਹੇ ਹੋ, ਉਹ ਆਸਟ੍ਰੇਲੀਆ ਦੇ ਵਿੱਚ ਜਾ ਬੈਠਾ ਜੀ। ਉਹਨੇ ਰੇਕੀ ਕੀਤੀ ਵਿੱਕੀ ਮਿੱਡੂ ਖੇੜਾ ਵੀ, ਜਿਹੜਾ ਕਿ ਅਕਾਲੀ ਆਗੂ ਸੀਗਾ, ਸੋਈ ਦਾ ਪ੍ਰਧਾਨ ਰਿਹਾ, ਔਰ ਉਹਦੀ ਰੇਕੀ ਕਰਕੇ ਉਹਦਾ ਮਰਡਰ ਹੋਇਆ। ਗੈਂਗਸਟਰਾਂ ਨੇ ਉਹਨੂੰ ਮਾਰਿਆ। ਇਹ ਕਿਹਾ ਜਾਂਦਾ ਹੈ ਕਿ ਉਹਦਾ ਬਦਲਾ ਲਿਆ ਗਿਆ। ਹਾਲਾਂਕਿ ਕਿਸੇ ਜਗ੍ਹਾ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਸਿੱਧਾ ਨਾਮ ਤਾਂ ਨਹੀਂ ਉਸ ਕਤਲ ਦੇ ਵਿੱਚ ਆਉਂਦਾ, ਨਾ ਇਸ ਚੀਜ਼ ਦੇ ਉੱਤੇ ਆਉਂਦਾ ਕਿ ਉਹ ਸਿੱਧਾ ਗੈਂਗਸਟਰਾਂ ਦੇ ਨਾਲ ਰਲਿਆ ਹੋਇਆ, ਪਰ ਜਿਹੜਾ ਸ਼ਗਨ ਦਾ ਨਾਮ ਹੈ ਉਹ ਜ਼ਰੂਰ ਆਉਂਦਾ, ਉਹ ਨਾਮਜ਼ਦ ਵੀ ਆ ਕੇਸ ਦੇ ਵਿੱਚ। ਇਹਨਾਂ ਮਾਮਲਿਆਂ ਦੇ ਵਿੱਚ ਕਿਉਂ ਉਲਝ ਗਏ ਸਾਰੇ ਦੇ ਸਾਰੇ ਜਿਹੜੇ ਸਿੰਗਰ ਸੀਗੇ? ਇਹ ਮੇਰੇ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਕਿ ਜਿਹੜੇ ਹੁਣ ਤੁਸੀਂ ਦੇਖਿਆ ਹੋਣਾ ਬੱਬੂ ਮਾਨ ਤੇ ਜਿਹੜਾ ਸਿੱਧੂ ਮੂਸੇਵਾਲਾ, ਇਹ ਆਪਸ ਦੇ ਵਿੱਚ ਬਹੁਤ ਖਹਿਬੜਦੇ ਰਹੇ ਆ, ਲਾਈਵ ਹੋ ਕੇ ਕੀ ਕੁਝ ਕਰਦੇ ਰਹੇ ਆ। ਜਿਹੜੀ ਇਹਨਾਂ ਦੀ ਅੱਗੇ ਟ੍ਰੋਲ ਆਰਮੀ ਰੱਖੀ ਹੋਈ ਆ, ਉਹ ਇੱਕ ਦੂਜੇ ਦੇ ਉੱਤੇ ਕਿਸ ਕਿਸਮ ਦੇ ਹਮਲੇ ਸੋਸ਼ਲ ਮੀਡੀਆ ਦੇ ਰਾਹੀਂ ਕਰਦੇ ਰਹੇ ਆ, ਆਪਾਂ ਨੂੰ ਸਭ ਨੂੰ ਪਤਾ। ਅੱਜ ਨਹੀਂ ਕੋਈ ਬੋਲ ਰਿਹਾ ਤੇ ਉਹ ਵੱਖਰੀ ਗੱਲ ਹੈ, ਪਰ ਇਹ ਰਿਐਲਿਟੀ ਪਤਾ ਹੈ ਕਿ ਇਹ ਕਿਉਂ ਬਹਿਸਦੇ ਰਹੇ ਆ। ਹਰੇਕ ਨੇ, ਜਿਵੇਂ ਹਰੇਕ ਦੀ ਆਪਣੀ ਫੈਨ ਫੋਲੋਇੰਗ ਆ, ਹਰੇਕ ਨੇ ਆਪਣੀ ਕਿਸਮਤ ਜਿਹੜੀ ਆ ਉਹ ਖਾਣੀ ਆ। ਕਿਸੇ ਦੇ ਦਿਨ ਕੋਈ 10 ਸਾਲ ਪਹਿਲਾਂ ਸੀ, ਕਿਸੇ ਦੇ ਦਿਨ ਅੱਜ ਨੇ। ਜੇ ਸਿੱਧੂ ਮੂਸੇਵਾਲਾ ਅੱਜ ਫੇਮਸ ਸੀਗਾ ਤੇ ਬਾਕੀਆਂ ਨੂੰ ਵੀ ਥੋੜਾ ਜੀਰਾ ਕਰਨਾ ਚਾਹੀਦਾ। ਕਿਸੇ ਵੇਲੇ ਉਹ ਬਹੁਤ ਫੇਮਸ ਹੁੰਦੇ ਸੀਗੇ ਜੀ। ਇਹ ਥੋੜੀ ਆ ਕਿ ਕਿਤੇ ਹਰੇਕ ਜਗ੍ਹਾ ਦੇ ਉੱਤੇ ਇੱਕੋ ਬੰਦੇ ਨੇ ਬੈਠੇ ਰਹਿਣਾ, ਵੀ ਅਸੀਂ ਬੈਠੇ ਰਹਿਣਾ ਇਸ ਜਗ੍ਹਾ ਦੇ ਉੱਤੇ ਕਿ ਸਾਡੇ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ। ਉਹ ਇੱਕ ਫਿਲਮ ਸੀਗੀ ਕਭੀ ਕਭੀ, ਉਹਦੇ ਵਿੱਚ ਇੱਕ ਬਹੁਤ ਵਧੀਆ ਜਿਹੜਾ ਗੀਤ ਸੀਗਾ, कल और आएंगे नगमों की कलियां चुनने वाले, मुझसे बेहतर कहने वाले, तुमसे बेहतर सुनने वाले। ਸਮਾਂ ਬਦਲਦਾ ਰਹਿੰਦਾ ਜੀ। ਬਿਹਤਰ ਬੋਲਣ ਵਾਲੇ ਆ ਜਾਂਦੇ ਆ, ਬਿਹਤਰ ਸੁਣਨ ਵਾਲੇ ਆ ਜਾਂਦੇ ਆ, ਬਿਹਤਰ ਗਾਉਣ ਵਾਲੇ ਆ ਜਾਂਦੇ ਆ। ਸਮਾਂ ਸਾਰੇ ਕਿਸੇ ਨੇ ਆਪਣੇ ਪਾਵੇ ਨਾਲ ਨਹੀਂ ਬੰਨਿਆ ਹੋਇਆ ਕਿ ਉਹਦਾ ਹੀ ਰਹਿਣਾ, ਉਹਦੇ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਰਹਿਣਾ। ਇਹ ਸਿੰਗਰਸ ਜਿਹੜੇ ਨੇ ਉਹਨਾਂ ਨੂੰ ਮਹਿਸੂਸ ਕਰਨ ਦੀ, ਸਮਝਣ ਦੀ ਜ਼ਰੂਰਤ ਹੈ ਇਹ ਯੂਥ ਨੂੰ ਕਿਹੜੇ ਪਾਸੇ ਨੂੰ ਜਿਹੜਾ ਲਾ ਰਹੇ ਆ। ਹਾਂ, ਇੱਕ ਗੱਲ ਜ਼ਰੂਰ ਜਿਹੜੀ ਤੁਸੀਂ ਵੀ ਮਹਿਸੂਸ ਕਰ ਰਹੇ ਹੋਗੇ, ਸਿੱਧੂ ਮੂਸੇਵਾਲਾ ਦੇ ਇਸ ਘਿਨਾਉਣੇ ਕਤਲ ਤੋਂ ਬਾਅਦ ਜਿਹੜੀ ਜਵਾਨੀ, ਨਵੀਂ ਪੀੜ੍ਹੀ ਅਟਰੈਕਟ ਹੋ ਰਹੀ ਸੀਗੀ ਗੈਂਗਸਟਰਾਂ ਵੱਲ ਨੂੰ, ਉਹ ਗੈਂਗਸਟਰਾਂ ਨੂੰ ਗਾਲਾਂ ਕੱਢ ਰਹੀ ਹੈ ਇਸ ਵੇਲੇ ਕਿ ਉਹਨਾਂ ਨੇ ਇਹ ਕੀ ਕਰਤੂਤ ਕੀਤੀ ਕਿ ਇੱਕ ਦੁਨੀਆ ਭਰ ਦੇ ਵਿੱਚ ਜਿਹੜਾ ਫੇਮਸ ਸਿੰਗਰ ਸੀਗਾ ਉਹ ਉਹਨਾਂ ਤੋਂ ਖੋਹ ਲਿਆ। ਇਹ ਉਹ ਸਮਾਂ ਹੈ ਜਦੋਂ ਇਹਨੂੰ ਇਸ ਤਰੀਕੇ ਦੇ ਨਾਲ ਵਰਤਿਆ ਜਾਵੇ। ਮੈਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਇਹੀ ਗਰੰਟੀ ਹੋਵੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਆਖਰੀ ਕਤਲ ਹੈ। ਇਸ ਤੋਂ ਬਾਅਦ ਕਿਸੇ ਮਾਂ ਦਾ ਪੁੱਤ ਨਾ ਮਰੇ, ਉਹ ਚਾਹੇ ਕੋਈ ਵੀ ਹੋਵੇ, ਉਹ ਨਹੀਂ ਮਰਨਾ ਚਾਹੀਦਾ। ਔਰ ਇਹਦੇ ਵਾਸਤੇ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਭਲਕੇ ਭੋਗ ਦੇ ਉੱਤੇ ਸਟੇਜ ਤੇ ਚੜ੍ਹਨ ਨਹੀਂ ਦੇਣਾ ਚਾਹੀਦਾ। ਜੇ ਤੁਹਾਡੀ ਕਿਸੇ ਦੇ ਵੀ, ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਤੁਹਾਡੀ ਅਪਰੋਚ ਹੈ ਪਰਿਵਾਰ ਤੱਕ, ਤੇ ਕਾਈਂਡਲੀ ਇਹ ਮੈਸੇਜ ਉਹਨਾਂ ਨੂੰ ਬਹੁਤ ਪੋਲਾਈਟਲੀ, ਆਰਾਮ ਦੇ ਨਾਲ ਜਿਹੜਾ ਦੇਣਾ। ਉਹ ਬਹੁਤ ਮਾੜੇ ਸਮੇਂ ਚੋਂ ਲੰਘ ਰਿਹਾ ਪਰਿਵਾਰ ਹੈ।
ਮੈਂ ਨਹੀਂ ਇਹ ਚਾਹੁੰਦਾ ਕਿ ਤੁਸੀਂ ਫੋਨ ਕਰੋ ਉਹਨਾਂ ਨੂੰ, ਮੈਂ ਫੋਨ ਕਰਾਂ ਜਾਂ ਕੋਈ ਹੋਰ ਕਰੇ ਜੀ, ਉੱਥੇ ਚੜ੍ਹਨ ਨਾ ਦਿਓ, ਉੱਥੇ ਉਹ ਨਾ ਹੋਵੇ, ਇੱਥੇ ਉਹ ਬਹੁਤ ਦੁੱਖ ਦੇ ਵਿੱਚੋਂ ਨੇ। ਜੇ ਕਿਸੇ ਕੋਈ ਪਰਿਵਾਰ ਉਹਨਾਂ ਦੇ ਨੇੜੇ ਆ, ਉਹਦੀ ਗੱਲ ਉਹ ਸੁਣਦਾ ਤੇ ਆਰਾਮ ਦੇ ਨਾਲ ਜੇ ਮੈਸੇਜ ਪਹੁੰਚਾਇਆ ਜਾ ਸਕੇ, ਬਹੁਤ ਵੱਡਾ ਕੰਟਰੋਲ ਹੋ ਜਾਊਗਾ ਜੇ ਸਟੇਜ ਰਾਜਨੀਤਿਕ ਲੋਕਾਂ ਦੇ ਹੱਥਾਂ 'ਚ ਨਾ ਜਾਵੇ ਭੜਕਦੀ। ਜੀ ਜੀ ਜੀ। ਦਵਿੰਦਰ ਸ਼ਰਮਾ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਪੰਨੂ ਸਾਹਿਬ ਮੇਰਾ ਇਹ ਹੈਗਾ ਸਵਾਲ ਵੀ ਇੱਕ ਥਾਣੇਦਾਰ ਮਾਰਿਆ ਗਿਆ ਸੀ ਜਿਹਦੀ ਕੁੜੀ ਦੀ, ਜਿਸ ਨੂੰ ਹੱਥ ਪਾਇਆ ਸੀਗਾ ਤੇ ਉਹ ਆਪਣੀ ਜਾਨ ਗਵਾ ਲਈ ਉਹਨੇ, ਉਹਦਾ ਕੀ ਬਣਿਆ ਜੀ? ਉਹਦਾ ਕੀ, ਕਿੱਥੋਂ ਤੱਕ ਪਹੁੰਚੀ ਹੈ ਗੱਲ? ਵੀ ਉਹ ਅੰਦਰ ਹੀ ਹੈ ਕਿ ਛੱਡਤਾ? ਜੀ। ਨੰਬਰ 2 ਦੇ ਉੱਤੇ ਲੋਕ ਏਦਾਂ ਕਹਿੰਦੇ ਆ ਭਗਵੰਤ ਮਾਨ ਆਹ ਨਹੀਂ ਕਰਦਾ, ਆਹ ਨਹੀਂ ਕਰਦਾ। ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ, ਅਸੀਂ ਫਰਵਰੀ 'ਚ ਨਵਾਂ ਮਕਾਨ ਲਿਆ ਸੀਗਾ, ਜੂਨ ਚੱਲਦਾ, ਸਾਨੂੰ ਅਜੇ ਨਹੀਂ ਪਤਾ ਕਿੱਥੇ ਜਿਹੜੀ ਚੀਜ਼ ਕਿੱਥੇ ਰੱਖੀ ਹੈ ਤੇ ਕਿਹੜੀ ਕਿਤੇ। ਘਰ ਇੱਕ ਹੈ, ਉਹਨੇ ਪੰਜਾਬ ਸਾਂਭਿਆ। ਵੀ ਤੁਹਾਡੇ ਮੁਤਾਬਕ ਭਗਵੰਤ ਮਾਨ ਗਲਤ ਹੈ ਜਾਂ ਸਹੀ ਹੈ? ਬਸ ਇੰਨਾ ਹੀ ਜਵਾਬ ਦਿਓ ਜੀ ਮੈਨੂੰ। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ। ਦੇਖੋ, ਮੈਂ ਪਹਿਲੇ ਦਿਨ ਤੋਂ ਇੱਕੋ ਗੱਲ ਕਹਿਣਾ ਕਿ ਘੱਟੋ ਘੱਟ 1 ਸਾਲ ਦਿਓ ਜੀ। 1 ਸਾਲ ਕੰਮ ਕਰਨ ਦਿਓ ਉਹਨੂੰ ਖੁੱਲ ਕੇ ਕੰਮ ਕਰਨ ਦਿਓ। ਘੱਟੋ ਘੱਟ ਕੋਈ ਹੁੰਦਾ ਕੀ ਸੀਗਾ, ਜਦੋਂ ਸਰਕਾਰ ਬਣਦੀ ਸੀ ਅਗਲੇ ਦਿਨ SSP, ਡਿਪਟੀ ਕਮਿਸ਼ਨਰ ਸਭ ਲੱਗ ਜਾਂਦੇ ਸੀਗੇ ਤੇ MLA ਜਿਹੜੇ ਆਪੋ ਆਪਣੇ ਹਲਕਿਆਂ ਦੇ ਵਿੱਚ ਕੋਈ ਆਪਣਾ DSP ਲਵਾ ਲੈਂਦਾ ਸੀ, ਕੋਈ ਆਪਣਾ SP ਲਵਾ ਲੈਂਦਾ ਸੀਗਾ। ਕੋਈ ਇਹ ਪ੍ਰੂਵ ਕਰੇ ਕਿ ਕੋਈ SSP, ਕੋਈ DC ਪੈਸੇ ਦੇ ਕੇ ਲੱਗਿਆ, ਪਤਾ ਕਰਾ ਲੈਣਾ ਜੀ ਆਪਣੇ ਤੌਰ ਤੇ, ਸਾਰਿਆਂ ਦੇ ਹੈਗੇ ਨੇ। ਜੇ ਇੱਥੋਂ ਕੰਟਰੋਲ ਹੋ ਗਿਆ ਨਾ ਤੇ ਇਹਦਾ ਮਤਲਬ ਥੱਲਿਓਂ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਜੀ। ਨਹੀਂ ਤਾਂ ਅਦਰਵਾਈਜ਼ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਉਹ ਨਹੀਂ ਸੀ ਹੋਣੀਆਂ। ਫਿਰ ਵੀ 1 ਸਾਲ ਦਾ ਸਮਾਂ ਜਿਹੜਾ ਉਹ ਦਿਓ ਸਰਕਾਰ ਨੂੰ। ਉਸ ਤੋਂ ਬਾਅਦ ਆਲੋਚਨਾਵਾਂ ਬਥੇਰੀਆਂ ਪਈਆਂ ਨੇ ਜੀ, ਕਰੀ ਜਾਣਾ। ਇਹ ਤਾਂ ਬਰਦਾਸ਼ਤ ਹੀ ਨਹੀਂ ਹੋ ਰਿਹਾ ਜੀ। ਮਤਲਬ ਕਿ 2.5 ਮਹੀਨੇ, ਪੌਣੇ 3 ਮਹੀਨੇ ਹੀ ਬਰਦਾਸ਼ਤ ਨਹੀਂ ਹੋ ਰਹੇ ਕਿ ਛੇਤੀ ਕੀਤਾ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਆਹ ਕਿਉਂ ਨਹੀਂ ਹੋਇਆ, ਉਹ ਕਿਉਂ ਨਹੀਂ ਹੋਇਆ। ਦੇ ਤੇਰੇ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ IT ਵਿੰਗ ਜਿਹੜੇ ਬੈਠੇ ਆ, ਇਹਨਾਂ ਸਾਰਿਆਂ ਨੇ ਇੱਕੋ ਹੀ ਜਿਹੜੀ ਆ ਜੀ ਉਹ ਵਿੱਢੀ ਹੋਈ ਆ ਕਿ ਜੇ ਕੋਈ ਬੰਦਾ ਬੋਲਦਾ ਤੇ ਉਹਦੇ ਉੱਤੇ ਲਗਾਤਾਰ ਜਿਹੜੇ ਆ ਉਹ ਹਮਲੇ ਕਰੋ ਜੀ, ਉਹਨੂੰ ਗਾਲਾਂ ਕੱਢੋ, ਉਹਦੇ ਉੱਤੇ ਇਲਜ਼ਾਮ ਲਾਓ, ਔਰ ਲਗਾਤਾਰ ਲਾ ਰਹੇ ਨੇ। ਇਹਦਾ ਸਭ ਤੋਂ ਵੱਡਾ ਸ਼ਿਕਾਰ ਇਸ ਵੇਲੇ ਮੈਂ ਹੋ ਰਿਹਾ ਜੀ ਕਿ ਤੁਸੀਂ ਜਿਹੜੀ ਆ ਉਹ ਗੱਲ ਖੜਕਾ ਕੇ ਕਰਦੇ ਹੋ ਸੋਸ਼ਲ ਮੀਡੀਆ ਦੇ ਉੱਤੇ। ਆ ਜਿੰਨੇ ਇਹਨਾਂ ਦੇ ਡੁਰਲੀ ਜੱਥੇ ਨੇ ਬਾਹਰਲੇ ਮੁਲਕਾਂ 'ਚ ਵੀ ਬਹੁਤ ਬੈਠੇ ਆ, ਜਿਨ੍ਹਾਂ ਨੇ 8-8, 10-10 ਫੇਕ ਅਕਾਊਂਟ ਬਣਾਏ ਹੋਏ ਆ, ਫੋਟੋਆਂ ਉਹਦੇ ਉੱਤੇ ਨਾਮਵਰ ਸ਼ਖਸੀਅਤਾਂ ਦੀਆਂ ਲਾਈਆਂ ਹੋਈਆਂ ਨੇ, ਪ੍ਰੋਫਾਈਲ ਲੌਕ ਕੀਤੀ ਹੋਈ ਆ ਤੇ ਉਹ ਸਿਰਫ ਔਰ ਸਿਰਫ ਗਾਲਾਂ ਕੱਢਣ ਦੇ ਵਾਸਤੇ ਜਿਹੜੇ ਉਹ ਬਣਾਏ ਹੋਏ ਨੇ। ਇਹੀ ਸਾਰਾ ਕੁਝ ਕਰ ਰਹੇ ਤਾਂ ਕਿ ਇੱਕ ਨੈਰੇਟਿਵ ਸਿਰਜਿਆ ਜਾ ਸਕੇ ਕਿ ਪੰਜਾਬ ਦੇ ਵਿੱਚ ਬਹੁਤ ਮਾਹੌਲ ਜਿਹੜਾ ਉਹ ਖਰਾਬ ਹੋ ਗਿਆ, ਪੰਜਾਬ ਦੀ ਸੜਕ ਦੇ ਕੋਈ ਨਹੀਂ ਨਿਕਲ ਸਕਦਾ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ। ਪੰਜਾਬ ਦੇ ਲੋਕ ਵੀ ਸਿਆਣੇ ਨੇ। ਕਿੰਨਾ ਡਰਾਇਆ ਗਿਆ ਸੀਗਾ ਕਿ 6 ਤਰੀਕ ਨੂੰ ਪਤਾ ਨਹੀਂ ਕੀ ਹੋ ਜਾਣਾ, ਉਹ ਹੋ ਜਾਣਾ, ਆਹ ਹੋ ਜਾਣਾ। ਠੀਕ ਹੈ, ਉੱਥੇ ਲੋਕ 1984 ਨੂੰ ਯਾਦ ਕਰਨ ਦੇ ਵਾਸਤੇ ਜਿਹੜੇ ਉੱਥੇ ਗਏ, ਸ਼ਰਧਾਂਜਲੀਆਂ ਦੇਣ ਦੇ ਵਾਸਤੇ ਉੱਥੇ ਗਏ, ਉਹ ਥੋੜੀ ਰੋਕਿਆ ਜਾ ਸਕਦਾ ਕਿਸੇ ਨੂੰ ਜਿਹੜਾ ਜੀ। ਉਹ ਉੱਥੇ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਹੋਇਆ ਜੀ। ਹਾਂ, ਇਹ ਕਿਤੇ ਹੁਣ ਕੱਲ ਮੈਂ ਸਵਾਲ ਇੱਕ ਰੇਜ਼ ਕੀਤਾ, ਉਹਦਾ ਜਵਾਬ ਇਹ ਦਿੰਦੇ ਨੇ, ਕੋਈ ਨਹੀਂ ਦੇ ਰਿਹਾ। 1984 ਦੇ ਵਿੱਚ ਜਿਹੜੀ ਫੌਜ ਸਮਾਨ ਚੁੱਕ ਕੇ ਲੈ ਗਈ ਸੀਗੀ, ਬੇਸ਼ਕੀਮਤੀ ਖਜ਼ਾਨਾ, ਹੱਥ ਲਿਖਤ ਬੀੜਾਂ ਸੀ ਉਹਦੇ ਵਿੱਚ, ਗੁਰੂ ਸਾਹਿਬ ਦੇ ਹੁਕਮਨਾਮੇ ਸੀ ਉਹਦੇ ਵਿੱਚ, ਬਾਕੀ ਹੋਰ ਸਮਾਨ ਸੀ। 3 ਸਾਲ ਪਹਿਲਾਂ, 3.25 ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚਿੱਠੀ ਲਿਖੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਕਿ ਜੀ ਸਾਡਾ ਸਮਾਨ ਮੋੜੋ। 1984 ਦੇ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਜਦੋਂ ਵੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਅਕਾਲ ਤਖਤ ਦੇ ਉੱਤੇ ਭੋਗ ਪਾਏ ਜਾਂਦੇ ਸੀ ਤਾਂ ਉੱਥੇ ਇੱਕ ਮੰਗ ਕੀਤੀ ਜਾਂਦੀ ਸੀ, ਜਿਹੜਾ ਖਜ਼ਾਨਾ ਫੌਜ ਲੈ ਗਈ ਸੀ ਉਹ ਵਾਪਸ ਕਰੋ। 3 ਸਾਲਾਂ ਤੋਂ ਨਹੀਂ ਕੀਤੀ ਜਾ ਰਹੀ। ਕਿਉਂ ਨਹੀਂ ਕੀਤੀ ਜਾ ਰਹੀ? ਅਮਿਤ ਸ਼ਾਹ ਹੋਰਾਂ ਨੇ ਮੋੜਵੀਂ ਚਿੱਠੀ ਲਿਖੀ, ਸੁਖਬੀਰ ਸਿੰਘ ਬਾਦਲ ਜੀ ਕਿੱਥੇ ਫਿਰਦੇ ਹੋ? ਸਾਰਾ ਸਮਾਨ ਤਾਂ ਕੇਂਦਰ ਦੀ ਸਰਕਾਰ ਮੋੜ ਚੁੱਕੀ ਆ ਜੀ, ਤੇ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਸੀਵ ਕੀਤਾ ਆ। ਸਾਡੇ ਕੋਲੇ ਰਿਸੀਵਿੰਗ ਲੈਟਰਸ ਹੈਗੀਆਂ ਨੇ, ਜੇ ਆਖੋ ਤੇ ਉਹਦੀ ਕਾਪੀ ਭੇਜ ਦਈਏ ਜੀ। ਇਹਨਾਂ ਨੇ ਮੁੜ ਕੇ ਕੋਈ ਜਵਾਬ ਨਹੀਂ ਦਿੱਤਾ। ਕਿਰਪਾਲ ਸਿੰਘ ਬੰਡੂਗਰ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਤੀ, 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ,
ਇੱਕ ਵੀ ਮੀਟਿੰਗ ਕਿਰਪਾਲ ਸਿੰਘ ਬਡੂਗਰ ਨੇ ਨਹੀਂ ਕੀਤੀ। ਇਹ ਜਿਹੜੇ ਲੋਕ ਇਲਜ਼ਾਮ ਲਾ ਰਹੇ ਆ, ਜਿਹੜੇ ਲੋਕ ਗਾਲਾਂ ਕੱਢ ਰਹੇ ਆ, ਇਹ ਪੁੱਛਣਗੇ ਕਿ ਉਹ ਸਿੱਖਾਂ ਦਾ ਉਹ ਬੇਸ਼ਕੀਮਤੀ ਖਜ਼ਾਨਾ ਕਿੱਥੇ ਗਿਆ ਜੀ, ਉਹਨੂੰ ਕਿਹਨੇ ਰਿਸੀਵ ਕੀਤਾ, ਅੱਜ ਇਸ ਵੇਲੇ ਉਹ ਕਿੱਥੇ ਆ, ਜਿਹੜੀ ਹੱਥ ਲਿਖਤ ਬੀੜਾ ਕਿੱਥੇ ਨੇ, ਉਹ ਗੁਰੂ ਸਾਹਿਬ ਦੇ ਹੁਕਮਨਾਮੇ ਕਿੱਥੇ ਨੇ, ਉਹ ਬਾਕੀ ਸਾਰਾ ਸਮਾਨ ਕਿੱਥੇ ਆ, 328 ਸਰੂਪ ਜਿਹੜੇ ਗਾਇਬ ਹੋ ਗਏ ਸੀ ਉਹ ਕਿੱਥੇ ਨੇ? ਕੋਈ ਦੱਸੂਗਾ ਕਿ ਗੁਰਬਚਨ ਸਿੰਘ ਨੇ ਬਿਨਾਂ ਮੰਗੇ ਤੋਂ ਮੁਆਫੀ ਸਰਸੇ ਵਾਲੇ ਨੂੰ ਕਿਉਂ ਦਿੱਤੀ ਸੀ? ਇੱਕ ਸੀਰੀਜ਼ ਚੱਲਦੀ ਆ, ਮੇਰਾ ਖਿਆਲ ਬਹੁਤ ਸਾਰਿਆਂ ਨੇ ਦੇਖੀ ਹੋਊਗੀ, ਆਸ਼ਰਮ। ਹਾਂਜੀ, ਉਹਦਾ 3ਜਾ ਸੀਜ਼ਨ ਆ ਗਿਆ ਪ੍ਰਵੀਨ, ਮੈਂ ਤੁਹਾਨੂੰ ਕਹੂੰਗਾ ਤੁਸੀਂ ਜਰੂਰ ਦੇਖਣਾ ਉਹ। ਵੇਖਿਓ ਭਲਾ ਉਹਦੇ ਵਿੱਚ ਕੀ ਆ, ਉਹ ਕਿਹਦੇ ਉੱਤੇ ਬਣੀ ਆ, ਬਿਨਾਂ ਮੰਗੀ ਮੁਆਫੀ ਕਿਉਂ ਦਿੱਤੀ? ਮੁਆਫੀ ਨੂੰ ਜਸਟੀਫਾਈ ਕਰਨ ਦੇ ਵਾਸਤੇ ਸਿੱਖ ਸੰਗਤ ਦਾ 90 ਲੱਖ ਰੁਪਈਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣ ਲਈ ਕਿਉਂ ਦਿੱਤਾ? ਸਰਸੇ ਵਾਲੇ ਦੇ ਉੱਤੇ ਜਿਹੜੀ ਪੁਸ਼ਾਕ ਵਾਲਾ ਮਾਮਲਾ ਦਰਜ ਕੀਤਾ ਸੀ ਉਹ ਇਸ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਵਾਪਸ ਕਿਉਂ ਲਿਆ ਗਿਆ? ਇਹ ਵਾਜਬ ਸਵਾਲ ਨੇ, ਤੁਸੀਂ ਕਰੋਗੇ ਤੇ ਟਰੋਲ ਆਰਮੀ ਤੁਹਾਡੇ ਪਿੱਛੇ ਪਊਗੀ। ਜੀ ਹਰਵਿੰਦਰ ਸਿੰਘ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਿਹੜਾ ਕਤਲ ਹੋਇਆ ਜੀ ਸਿੱਧੂ ਮੂਸੇਵਾਲੇ ਦਾ, ਕੋਈ ਸ਼ੱਕ ਨਹੀਂ ਬਹੁਤ ਦੁੱਖ ਦੀ ਗੱਲ ਆ, ਹਰ ਇੱਕ ਲਈ ਦੁੱਖ ਦੀ ਗੱਲ ਆ ਜੀ ਨਾ। ਭਲਾ ਉਹਨੂੰ ਕੋਈ ਸੁਣਦਾ ਸੀਗਾ ਭਾਵੇਂ ਨਹੀਂ ਸੁਣਦਾ ਜੀ, ਹੈ ਨਾ ਜੀ। ਤੇ ਉਹ ਜਦੋਂ ਜੀ ਉਹਦੀ ਇਹ ਮੌਤ ਹੋਈ ਆ ਤੇ ਉਦੋਂ ਮੁੜ ਕੇ ਪਰਿਵਾਰ ਨੇ ਮੰਗ ਕੀਤੀ ਸੀਗੀ ਵੀ ਇਹਦੀ ਜਿਹੜੀ ਜਾਂਚ ਆ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਤੇ ਜਿਹੜੀ ਕਿ ਭਗਵੰਤ ਮਾਨ ਸਾਹਿਬ ਨੇ ਕਹਿੰਦੇ, ਮੁੱਖ ਮੰਤਰੀ ਸਾਹਿਬ ਨੇ ਵੀ ਥੋੜੇ ਟਾਈਮ ਦੇ ਵਿੱਚ ਹੀ ਮਾਰਕ ਕਰਤੀ ਸੀਗੀ ਆਪਣੇ ਹਾਈ ਕੋਰਟ ਦੇ ਰਜਿਸਟਰਾਰ ਨੂੰ। ਤੇ ਉਹ ਕਹਿੰਦੇ ਹਾਈ ਕੋਰਟ ਨੇ ਜਵਾਬ ਦਿੱਤਾ ਵੀ ਸਾਡੇ ਕੋਲੇ ਕੋਈ ਜੱਜ ਨਹੀਂ ਹੈਗਾ ਗਾ। ਤੇ ਉਹ ਬਾਅਦ ਵਿੱਚ ਸ਼ਾਇਦ ਉਹ ਚਲੇ ਗਏ ਸੀਗੇ ਕੇਂਦਰ ਕੋਲੇ ਵੀ ਜਾਂਚ ਕਰਵਾਉਣ ਦੇ ਲਈ NIA ਨੂੰ ਤੇ ਜਾਂ CBI ਨੂੰ। ਤੋਂ ਅੱਜ ਤੱਕ NIA ਚਲੋ ਕਰਦੀ ਨਹੀਂ ਇੱਦਾਂ ਦੇ ਕੇਸਾਂ ਦੀ ਜਾਂਚ, ਉਹ ਤਾਂ ਮਤਲਬ ਅੱਤਵਾਦੀ ਕੇਸਾਂ ਦੇ ਵਿੱਚ ਕਰਦੇ ਹੈਗੇ ਜੀ। ਤੇ CBI ਨੇ ਕੋਈ ਰਿਜ਼ਲਟ ਨਹੀਂ ਦਿੱਤਾ ਅੱਜ ਤੱਕ ਕਦੇ ਕੋਈ। ਤੇ ਪਰਿਵਾਰ ਨੂੰ ਵੇਟ ਕਰ ਲੈਣੀ ਚਾਹੀਦੀ ਸੀਗੀ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਭਰੋਸਾ ਦੇਵਾਂਗੇ। ਅੱਜ ਕੱਲ ਕੌਣ ਜਾਂਚ ਕਰ ਰਿਹਾ ਜੀ, ਇਹ ਦੱਸਿਓ ਜੀ। ਜੀ ਠੀਕ ਹੈ ਜੀ। 2 ਜਾਂਚ ਹੋ ਰਹੀਆਂ ਨੇ ਜੀ। ਇੱਕ ਤਾਂ ਜਿਹੜੀ ਸਿੱਟ ਬਣੀ ਹੋਈ ਆ ਇੱਥੇ ਪੰਜਾਬ ਦੇ ਵਿੱਚ, ਉਹ ਜਾਂਚ ਕਰ ਰਹੀ ਹੈ ਜਿਹਨੇ ਇਹ ਆਇਡੈਂਟੀਫਾਈ ਕੀਤੇ ਸਾਰੇ ਦੇ ਸਾਰੇ ਸ਼ੂਟਰ। ਦੂਜੀ ਜਾਂਚ ਕਰ ਰਿਹਾ ਜੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ। ਇਹਦੀ ਜਾਂਚ ਜਿਹੜੀ ਉਹ ਕਰ ਰਿਹਾ, ਔਰ ਉਹ ਕਾਫੀ ਹੱਦ ਤੱਕ ਨੇੜੇ ਪਹੁੰਚੇ ਹੋਏ ਆ। ਮੇਰੀ ਜਾਚੇ ਇਹ ਖੁਲਾਸਾ ਇੱਕ ਅੱਧੇ ਦਿਨ ਦੇ ਵਿੱਚ ਹੋ ਜਾਣਾ ਚਾਹੀਦਾ ਸਾਰਾ ਕੁਝ ਜੀ, ਕਿ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਔਰ ਜਿਹੜੀ ਸਪੈਸ਼ਲ ਸੈੱਲ ਹੈ ਦਿੱਲੀ ਪੁਲਿਸ ਦਾ, ਉਹਨੇ ਹੀ ਲਾਰੈਂਸ ਬਿਸ਼ਨੋਈ ਨੂੰ ਲਿਆ ਹੋਇਆ ਰਿਮਾਂਡ ਦੇ ਉੱਤੇ। ਤੋ ਲੈਟਸ ਸੀ ਕਿ ਜਿਹੜਾ ਇਹ ਕਦੋਂ ਖੁਲਾਸੇ ਹੁੰਦੇ ਆ। NIA ਜਾਂਚ ਕਰ ਸਕਦੀ ਹੈ ਇਹਦੀ, ਕਿਉਂਕਿ ਦੇਖੋ ਜਿਹੜੀ ਲੋਕਲ ਪੁਲਿਸ ਹੈ ਉਹਦੇ ਤੋਂ ਜਾਂਚ ਦਾ ਦਾਇਰਾ ਇਸ ਕਰਕੇ ਨਹੀਂ ਆਉਂਦਾ ਕਿ ਇਹਦੇ ਨਾਲ ਬਾਹਰਲਾ ਮੁਲਕ ਇੱਕ ਜੁੜਿਆ ਹੋਇਆ। ਕਿਉਂਕਿ ਗੋਲਡੀ ਬਰਾੜ ਜਿਹੜਾ ਗੈਂਗਸਟਰ ਹੈ ਜਿਹਨੇ ਸਕੀਮ ਸਾਰੀ ਬਣਾਈ ਹੈ, ਜਿਹਨੇ ਇਸ ਘਟਨਾ ਦੇ ਉੱਤੇ ਜਿਹੜਾ ਇਹ ਕਿਹਾ ਕਿ ਉਹਦੇ ਵਜ੍ਹਾ ਕਰਕੇ ਹੋਇਆ ਇਹ ਸਾਰਾ ਕੁਝ, ਉਹ ਕੈਨੇਡਾ ਦੇ ਵਿੱਚ ਹੈ। ਤੇ ਜਦੋਂ ਮੁਲਕ ਦੀ ਗੱਲ ਆਉਂਦੀ ਹੈ ਨਾ, ਤੇ ਫਿਰ ਉਹਦੇ ਵਾਸਤੇ ਇਹ ਆ ਕਿ ਇੱਕ ਜਿਹੜੀ ਨੈਸ਼ਨਲ ਏਜੰਸੀ ਆ ਉਹ ਜਾਂਚ ਕਰਦੀ ਹੈ। NIA ਵੀ ਕਰ ਸਕਦੀ ਹੈ, CBI ਵੀ ਕਰ ਸਕਦੀ ਹੈ। ਇਹ ਬਿਲਕੁਲ ਠੀਕ ਹੈ। ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਆਖਿਆ ਕਿ ਸਾਡੇ ਕੋਲੇ ਕੰਮ ਬਹੁਤ ਹੈ, ਜੱਜ ਖਾਲੀ ਹੈ ਨਹੀਂ ਜੀ ਤੋਂ ਜਾਂਚ ਕਰਵਾਈ ਜਾ ਸਕੇ। ਪਰ ਇਹ ਵੀ ਹੈ ਕਿ ਜੇ NIA ਨੇ ਜਾਂਚ ਕਰਨੀ ਉਹ ਡਾਇਰੈਕਟ ਆ ਸਕਦੀ ਹੈ, CBI ਨੇ ਜਾਂਚ ਕਰਨੀ ਹੈ ਤੇ ਮਾਰਕ ਉਹ ਪੰਜਾਬ ਦੀ ਸਰਕਾਰ ਨੇ ਕਰਨੀ ਹੈ, ਫਿਰ ਇਹ CBI ਜਾਂਚ ਹੋਊਗੀ। ਕਿਉਂਕਿ ਜਿਵੇਂ ਪਰਿਵਾਰ ਚਾਹੁੰਦਾ ਇਹ ਉਵੇਂ ਹੋ ਜਾਣੀ ਚਾਹੀਦੀ ਹੈ। ਮੈਂ ਸਮਝਦਾ ਇਹਦੇ ਵਿੱਚ ਅੜਿੱਕਾ ਦੀ ਲੋੜ ਹੀ ਨਹੀਂ ਹੈ ਜੀ। ਜੋ ਪਰਿਵਾਰ ਚਾਹੁੰਦਾ ਉਦਾਂ ਹੋ ਜਾਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਅੜੂਗੀ, 1% ਵੀ ਜਿਹੜਾ ਜੀ ਉਹ ਅੜੂਗੀ ਕਿ ਸਰਕਾਰ ਆ ਚਾਹੁੰਦੀ। ਜੇ CBI ਨੂੰ ਮਾਰਕ ਕਰਨਾ ਚਾਹੁੰਦੇ ਨੇ CBI ਕਰ ਦੇਣ। ਉਹ ਜਵਾਬ ਤੁਸੀਂ ਦੱਸ ਦਿੱਤਾ। CBI ਤਾਂ ਮਾਮਲੇ ਲਟਕਾਉਂਦੀ ਆ। CBI ਨੇ ਇਸ ਮਾਮਲੇ ਦੇ ਵਿੱਚ ਬਹੁਤ ਲੰਬਾ ਟਾਈਮ ਲਾ ਦੇਣਾ। ਉਦੋਂ ਤੱਕ ਸਬੂਤ ਜਿਹੜੇ ਆ ਉਹ ਕਈ ਵਾਰੀ ਮੁੱਕਾ ਜਾਂਦੇ ਆ। ਜਿਹੜੀ ਤੁਰੰਤ ਜਾਂਚ ਸਭ ਤੋਂ ਤੇਜ਼ ਜਿਹੜੀਆਂ 2 ਏਜੰਸੀਆਂ ਲੱਗੀਆਂ ਨੇ ਉਹੀ ਕਰ ਸਕਦੀਆਂ ਨੇ। ਸਿੱਟ ਕਰ ਸਕਦੀ ਹੈ ਜਿਹੜੀ ਇੱਥੇ ਲੱਗੀ ਹੋਈ ਆ, ਤੇ ਦੂਜੀ ਜਿਹੜਾ ਸਪੈਸ਼ਲ ਵਿੰਗ ਹੈ
ਕਿਉਂਕਿ ਗੈਂਗਸਟਰ ਦੀ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਸਪੈਸ਼ਲ ਵਿੰਗਸ ਦੇ ਕੋਲੇ ਅਕਸਰ ਹੁੰਦੀ ਆ, ਦਿੱਲੀ ਵਾਲੇ ਸਪੈਸ਼ਲ ਵਿੰਗਸ ਦੇ ਕੋਲੇ। ਜੀ ਜੀ ਜੀ। ਲਖਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਪੰਨੂ ਸਾਹਿਬ, ਜਿੱਦਾਂ NRI ਆ, ਜਿੱਦਾਂ ਅਸੀਂ ਗੱਡੀ ਵੇਚਤੀ, ਮੋਟਰਸਾਈਕਲ ਵੇਚਤਾ, ਸਾਡੇ ਕੋਲ ਪ੍ਰੂਫ ਨਹੀਂ ਹੁੰਦਾ ਵੀ ਅਗਲੇ ਨਾਂ ਕਰਾ ਲਿਆ ਕਿ ਨਹੀਂ ਕਰਾ ਲਿਆ ਜੀ। ਜਦੋਂ ਕੋਈ ਹੈਪਨ ਹੁੰਦਾ ਤਾਂ ਉਹ ਗੱਡੀ ਦਾ ਨਾਮ ਟਰੇਸ ਕਰਦੇ, ਮੇਰੇ ਜਾਣੂਆਂ ਨਾਲ ਹੋਇਆ, ਕੋਈ ਕਲੇਮ ਪੈ ਗਿਆ ਇੰਸ਼ੋਰੈਂਸ ਦਾ ਤੇ ਉਹਨਾਂ ਨੂੰ ਪ੍ਰੋਬਲਮ ਆਈ। ਏਦਾਂ ਦੀ ਗੱਲਬਾਤ ਹੈਗੀ ਆ ਵੀ ਜਿਹੜਾ ਵੀ ਆਪਾਂ ਸੇਫ ਹੋ ਜਾਈਏ, ਕੋਈ ਫਾਰਮ ਏਦਾਂ ਦਾ ਹੈਗਾ ਅਗਲੇ ਤੋਂ ਸਾਈਨ ਕਰਾਈਏ ਵੀ ਗੱਡੀ ਅਗਲੇ ਨੂੰ ਦੇ ਦਿੱਤੀ ਜਾਵੇ? ਜੀ ਜੀ, ਠੀਕ ਹੈ ਜੀ। ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਜਦੋਂ ਤੁਸੀਂ ਕਿੱਟ ਲੈਂਦੇ ਹੋ ਜਿਹੜੀ ਬਾਏ ਐਂਡ ਸੈਲ ਵਾਲੀ ਆ, ਉਹ ਪੂਰੀ ਦੀ ਪੂਰੀ ਕਿੱਟ ਮਿਲਦੀ ਆ। ਉਹਦੇ ਵਿੱਚ ਨਾ ਜੀ ਇੱਕ ਐਫੀਡੇਵਿਟ ਹੈ, ਜਿਹੜਾ ਕਿ ਐਫੀਡੇਵਿਟ ਤੁਸੀਂ ਇਹਨੂੰ ਵੇਚੀ ਆ ਉਹਦੇ ਤੋਂ ਲੈਣਾ ਹੁੰਦਾ। ਕੋਸ਼ਿਸ਼ ਕਰੋ, ਗੱਲ ਅਸੀਂ ਕਈ ਵਾਰੀ ਛੋਟੀ ਗੱਲ ਦੇ ਉੱਤੇ ਨਾ ਜਿਹੜਾ ਉਹ ਘੋਲ ਕਰ ਦਿੰਦੇ ਆ। 500 ਰੁਪਏ ਦਾ ਇੱਕ ਅਸ਼ਟਾਮ ਲੈ ਕੇ ਜੀ ਉਹਦੇ ਉੱਤੇ ਉਹਦੇ ਤੋਂ ਲਿਖਾ ਲਓ ਵੀ ਇਸ ਨੰਬਰ ਦੀ ਗੱਡੀ, ਚੈਸੀ ਨੰਬਰ ਸੋ ਐਂਡ ਸੋ, ਮੈਂ ਇਸ ਬੰਦੇ ਨੂੰ ਵੇਚ ਦਿੱਤੀ ਆ। ਜਿਹੜਾ ਐਡਰੈਸ ਆਹ ਜਿਹੜਾ ਉਹ ਹੈਗਾ, ਉਹਦੇ ਚ ਉਹਦਾ ਆਧਾਰ ਕਾਰਡ ਪਾ ਦਿਓ ਉਸ ਬੰਦੇ ਦਾ ਜਿਹਨੂੰ ਵੇਚੀ ਆ, ਪਾ ਕੇ ਉਹਦੇ ਸਾਈਨ ਕਰਾ ਲਓ ਤੇ ਰੁਪਈਆ 100 ਲੈਂਦਾ ਨੋਟਰੀ ਵਾਲਾ ਜੀ। ਉਹਦੇ ਤੋਂ ਨੋਟਰੀ ਕਰਾ ਲਓ, ਉਹ ਚੜ ਗਈ ਤੁਹਾਡੀ। ਜਿਹੜਾ 100 ਰੁਪਏ ਦਾ ਅਸ਼ਟਾਮ ਹੈ, 20 ਰੁਪਏ ਦਾ ਅਸ਼ਟਾਮ ਹੈ, 50 ਰੁਪਏ ਦਾ ਅਸ਼ਟਾਮ ਹੈ, ਉਹ ਪੀਸ ਆਫ ਪੇਪਰ ਹੈ, ਉਹਦਾ ਕੋਈ ਮਤਲਬ ਨਹੀਂਗਾ। ਇਹ ਗੱਲ ਹਮੇਸ਼ਾ ਲਈ ਧਿਆਨ ਚ ਰੱਖਣਾ। ਘੱਟੋ ਘੱਟ 500 ਰੁਪਏ ਦਾ ਜਿਹੜਾ ਅਸ਼ਟਾਮ ਹੈ, ਉਹਦੇ ਨਾਲ ਤੁਸੀਂ ਕੱਲ ਨੂੰ ਸੁਰਖਰੂ ਹੋ ਸਕਦੇ ਹੋ। ਗੱਲ ਬੜੀ ਛੋਟੀ ਜੀ ਆ। ਉਹਨੂੰ ਕਹੇ ਜਿਹੜੀ ਤੂੰ ਸਾਈਨ ਕਰਨੀ ਹੈ, ਤੇ ਆਪਾਂ ਜਿਹੜੇ ਲਿਖਦੇ ਨੇ ਪੇਪਰ ਵਗੈਰਾ, ਅਕਸਰ ਤੁਹਾਨੂੰ ਤਹਿਸੀਲਾਂ ਦੇ ਬਾਹਰ ਤੇ ਸੈਕਟਰੀਏਟ ਦੇ ਬਾਹਰ ਮਿਲ ਜਾਂਦੇ ਆ। ਕਿਸੇ ਵੀ ਬੰਦੇ ਨੂੰ ਫੀਸ ਦਿਓ ਵੀ ਜਿਹੜੀ ਤੇਰੀ ਭਾਈ 200 ਰੁਪਇਆ 300 ਇਦੋਂ ਵੱਧ ਨਹੀਂ ਉਹ ਲੈਂਦੇ, ਤੇਰੀ ਜਿਹੜੀ ਫੀਸ ਆ ਉਹ ਲੈਣੀ ਆ। ਜਿਹੜਾ ਮੈਂ ਕਾਰ ਵੇਚੀ ਆ, ਇਹਨਾਂ ਨੇ ਖਰੀਦੀ ਆ, ਉਹਨੇ ਤੁਹਾਨੂੰ ਆਪ ਹੀ ਬਣਾ ਦੇਣਾ ਜੀ ਅਸ਼ਟਾਮ। ਇਸ ਤੱਕ ਤੁਹਾਨੂੰ ਜਾਣਾ ਨਹੀਂ ਪੈਣਾ। ਪਰ ਇੱਕੋ ਗੱਲ ਦਾ ਧਿਆਨ ਰੱਖਿਓ ਕਿ 500 ਰੁਪਏ ਦਾ ਘੱਟੋ ਘੱਟ ਅਸ਼ਟਾਮ ਲਿਓ। ਇਸ ਕਰਕੇ ਉਹ ਕਈ ਵਾਰੀ ਕੀ ਆ ਕਿ ਇਹ ਕੱਢ ਦਿੰਦੇ ਆ, ਉਹਦੇ ਵਿੱਚੋਂ ਅਸ਼ਟਾਮ ਹੁੰਦਾ ਉਹ ਪੂਰੇ ਦੇ ਪੂਰੇ ਸੈੱਟ ਦੇ ਵਿੱਚ, ਇਸ ਕਰਕੇ ਕੱਢ ਦਿੰਦੇ ਆ ਕਿ ਕੀ ਲੋੜ ਹੈ ਨਾ ਕਰਾਉਣ ਦੀ ਲਈ। ਫਿਰ ਉਹ ਉਦਾਂ ਹੀ ਐਵੇਂ ਸਰਕਾਰ ਨੂੰ ਫੀਸ ਜਿਹੜੀ ਉਹ ਦੇਣੀ ਪਊਗੀ, ਫਸ ਜਾਂਦਾ ਜਿਹੜਾ ਸੈਲਰ ਹੈ ਉਹ। ਜੀ। ਨਿਰਮਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਨਿਰਮਲ ਸਿੰਘ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ। ਮੈਂ ਤਾਂ ਜਿਹੜੀ ਆਪਣੀ ਗੱਲ ਕਰਦੇ ਹੈਗੇ ਦੇ ਜਿਹੜਾ ਬੋਡੀਗਾਰਡ ਮੰਗਦੇ ਉਹਦਾ ਸਾਰੇ, ਤੇ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਨੂੰ ਪਤਾ ਵੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਇੱਕ ਵਾਰੀ ਨੌਕਰੀ ਮੰਗਣ ਇੱਕ ਮੁੰਡਾ ਗਿਆ ਸੀ। ਉਹਨੂੰ ਕਹਿੰਦੇ ਤੂੰ ਲਾਇਸੈਂਸ ਲੈ ਲਾ, ਤੇ ਪੰਨੂ ਸਾਹਿਬ ਸਾਨੂੰ ਦੱਸਿਆ ਵੀ ਤੈਨੂੰ ਲਾਇਸੈਂਸ ਲੈਣ ਤੇ ਨੌਕਰੀਆਂ ਹਨ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਮੈਂ ਵੀ ਨੌਕਰੀ ਕੀਤੀ, ਮੈਂ ਕਰਕੇ ਛੱਡ ਕੇ ਆਇਆ ਕਿਉਂਕਿ ਹਾਲਾਤ ਖਰਾਬ ਸੀ, ਮੈਂ ਨੌਕਰੀ ਕਰਦੀ। ਇਸ ਵੇਲੇ ਘੱਟ ਤੋਂ ਘੱਟ ਵੀ 1100-1200 ਬੰਦਾ ਜਿਹੜਾ ਜਲੰਧਰ PAP ਦੇ ਵਿੱਚ ਜਿਹੜੇ ਵਿਹਲੇ ਰੋਟੀਆਂ ਖਾਂਦੇ, ਜਿੱਦਾਂ ਉਹਨਾਂ ਦੱਸੇ ਜੀ, ਤੇ ਉਹਦੇ ਵਿੱਚੋਂ ਉਹਨਾਂ ਨੂੰ ਇਹਨਾਂ ਦੀ ਇੱਕ ਇੱਦਾਂ ਦੀ ਸਪੈਸ਼ਲ ਬਣਾਈ ਜਾਵੇ ਟਾਸਕ ਫੋਰਸ ਵੀ ਜਿਹੜੇ ਉਹ ਇਹਨਾਂ ਨੂੰ 3 ਮਹੀਨੇ ਦੀ ਟ੍ਰੇਨਿੰਗ ਦੇ ਉੱਤੇ, ਪਹਿਲਾਂ ਵੀ ਆਲਰੇਡੀ ਟ੍ਰੇਨਿੰਗ ਹੋ ਚੁੱਕੇ ਹੋਆ, ਇਹਨਾਂ ਨੂੰ 3 ਮਹੀਨੇ ਦੀ ਟ੍ਰੇਨਿੰਗ ਦੇ ਕੇ ਇਹਨਾਂ ਨੂੰ ਸਪੈਸ਼ਲ ਬਾਡੀਗਾਰਡ ਜਿਹੜਾ ਵੀ ਬੰਦਾ ਮੰਗਦਾ ਉਹਨੂੰ ਕਹਿਣ ਵੀ ਇੰਨਾ ਇਹਦਾ ਖਰਚਾ, ਇੰਨੀ ਤਨਖਾਹ ਆ, ਤੁਸੀਂ ਇੱਕ ਦੀ ਬਜਾਏ 2 ਲਓ। ਬਾਕੀ ਜਿੱਦਾਂ ਇਹਨਾਂ ਦੇ ਕੋਲ ਵੀ ਆ ਜਿਹੜਾ ਦੂਸਰੇ ਕੋਲ ਵੀ ਗੱਡੀ ਸੀ, ਉਹਨੂੰ ਬਣਾਈਓ ਗੱਡੀ ਆਪਣੀ ਬੁਲਟ ਪ੍ਰੂਫ ਬਣਾਈਓ। ਜਿਹੜਾ ਵੀ ਕੋਈ ਅਫਸਰ ਮੰਗਦਾ ਉਹਨੂੰ ਕਹੋ ਤੁਸੀਂ ਆਪਣੀ ਗੱਡੀ ਪੈਸੇ ਖਰਚਾ ਕਰੋ, ਆਪਣੀ ਗੱਡੀ ਬਣਾਓ, ਜੋ ਮਰਜ਼ੀ ਹੋ ਲਓ। ਤੁਸੀਂ ਸਾਡੇ ਲਈ 3 ਬੰਦੇ ਲੈ ਲਓ, 4 ਲੈ ਲਓ, ਕਿੰਨੀ ਸਪੇਸ ਚਾਹੀਦੀ ਆ, ਪਰ ਇੰਨਾ ਖਰਚਾ ਇੱਕ ਬੰਦੇ ਦਾ, ਜਿਹੜੀ ਇੰਨੀ ਤਨਖਾਹ ਆ ਉਹ ਤੁਹਾਨੂੰ ਪੇਮੈਂਟ ਕਰਨੀ ਪਈ। ਤੁਸੀਂ ਇੱਕ ਦੀ ਬਜਾਏ 10 ਲਓ। ਠੀਕ ਹੈ ਜੀ, ਠੀਕ। ਤੇ ਬਾਕੀ ਜਿਹੜੀਆਂ ਕੁਛ ਬਟਾਲੀਆਂ ਜਿੱਦਾਂ ਹੁਣ BSF ਦੀਆਂ ਵੀ ਹੈਗੀਆਂ, ਉਹਨਾਂ ਤੋਂ ਜੇ ਘੱਟ ਵੱਧ ਗਈ ਆ, ਉਹਨਾਂ ਦੇ ਵਿੱਚੋਂ ਚੰਗੇ ਮੁੰਡੇ ਜਿਹੜੇ ਹੈਗੇ ਆ ਆਪਣੇ 50-50 ਬੰਦੇ ਦੀ ਇੱਕ ਬਟਾਲੀਅਨ ਵਿੱਚੋਂ ਕੱਢ ਕੇ ਲਿਆਉਣ ਉਹਨਾਂ ਨੂੰ, ਤੇ ਉਹਨਾਂ ਦੀ ਉਹ ਚੰਗੀ ਵੱਡੀ ਤਕੜੀ ਸਿਕਿਉਰਿਟੀ ਫੋਰਸ ਬਣ ਸਕਦੀ ਹੈ। ਠੀਕ ਹੈ। ਜਿਹੜੇ ਵੀ ਮੰਗਦੇ ਹੁਣ ਗੱਲਾਂ ਕਰਦੇ ਆ, ਉਹਨੂੰ ਆਹ ਚਾਹੀਦਾ ਉਹਨਾਂ ਨੂੰ। ਤਾਂ ਪਹਿਲੀ ਗੱਲ ਤਾਂ ਠੀਕ ਹੈ ਜੀ ਨਿਰਮਲ ਜੀ, ਥੈਂਕ ਯੂ, ਤੁਹਾਡਾ ਸੁਝਾਅ ਆ ਗਿਆ ਜੀ, ਥੈਂਕ ਯੂ। ਦੇਖੋ ਮੈਂ ਤਾਂ ਇਹ ਤਾਂ ਗੱਲ ਬਹੁਤ ਵਾਰੀ ਪਹਿਲਾਂ ਵੀ ਜਿਹੜੀ ਉਹ ਕੀਤੀ ਹੈ, ਔਰ ਫਿਰ ਕਹੂੰਗਾ ਕਿ ਜਿਹੜੀ ਬੇਸਿਕ ਪੇ ਹੈ ਨਾ ਉਹ ਸਰਕਾਰ ਦੇ ਦੇ।
ਉਹ 5000 ਰੁਪਇਆ ਹੋ ਸਕਦੀ ਹੈ, 6000 ਰੁਪਇਆ ਹੋ ਸਕਦੀ ਹੈ। ਠੀਕ ਆ ਬੇਸਿਕ ਪੇ ਅਸੀਂ ਦੇਤੀ, ਅਸੀਂ ਇਹ ਤੈਅ ਕਰਤਾ ਕਿ ਇਹਦੀ ਇੰਨੀ ਪੇ ਹੋਊਗੀ, 20000 ਰੁਪਇਆ ਹੋਊਗੀ, 25000 ਰੁਪਇਆ ਹੋਊਗੀ। ਬੇਸਿਕ ਅਸੀਂ ਦੇਤੀ, ਉੱਪਰ ਵਾਲੀ ਤੂੰ ਦੇਣੀ ਹੈ, ਇਹਦੇ ਬਾਕੀ ਜਿਹੜੇ ਭੱਤੇ ਨੇ ਤੂੰ ਦੇਣੇ। ਇੱਕ ਪ੍ਰਾਈਵੇਟ ਕੰਪਨੀ ਜਿਹੜੀ ਆ ਉਹ ਹਾਇਰ ਕਰ ਲੈਣ ਜੀ। ਔਰ ਇਹ ਤੁਸੀਂ ਦੇਖਣਾ ਇਹ ਸਾਰਾ ਕੁਝ ਜਿਹੜਾ ਇਹ ਖਤਮ ਹੋ ਸਕਦਾ। ਇਹ ਸਟੇਟਸ ਸਿੰਬਲ ਬਣਾ ਕੇ ਬਹਿ ਗਏ ਇੱਥੇ ਜਿਹੜੇ ਲੋਕ, ਇਹਨਾਂ ਜਿਹੜੀਆਂ ਸਿਕਿਉਰਿਟੀ ਜਿਹੜੀ ਉਹ ਲਈ ਜਾਂਦੀ ਹੈ, ਉਹਨੂੰ ਕਿਤੇ ਨਾ ਕਿਤੇ ਤਾਂ ਤੁਹਾਨੂੰ ਰੋਕਣਾ ਹੀ ਪਊਗਾ ਨਾ। ਹੁਣ ਤੁਸੀਂ ਦੇਖੋ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਸਾਰੇ ਭੱਜ ਪਏ ਜੀ, ਹਾਈ ਕੋਰਟ ਵੱਲ ਨੂੰ ਭੱਜ ਪਏ ਵੀ ਛੇਤੀ ਕੀਤਾ ਸਾਨੂੰ ਸਿਕਿਉਰਿਟੀ ਦਿਓ। ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਚਿੱਠੀ ਤੁਸੀਂ ਪੜ੍ਹੀ ਹੋਣੀ ਹੈ ਜੀ, ਉਹਨਾਂ ਨੇ ਜਨਤਕ ਵੀ ਉਹ ਕੀਤੀ ਹੈ। ਉਹ ਕਹਿੰਦੇ ਪਹਿਲਾਂ ਮੇਰੀ ਜਿਹੜੀ ਭਲਾਥ ਵਾਲੀ ਕੋਠੀ ਆ ਉਹਦੀ ਰਾਖੀ ਦੇ ਵਾਸਤੇ ਲਾਓ ਬੰਦੇ, ਫਿਰ ਜਿਹੜੀ ਮੇਰੀ ਚੰਡੀਗੜ੍ਹ ਦੇ ਵਿੱਚ ਕੋਠੀ ਆ ਉਹਦੀ ਰਾਖੀ ਦੇ ਵਾਸਤੇ ਲਾਓ, ਫਿਰ ਮੈਨੂੰ ਦਿਓ ਗੱਡੀਆਂ ਜਿਹਦੇ ਉੱਤੇ ਚੜ੍ਹ ਕੇ ਮੈਂ ਜਾਣਾ, ਤੇ ਅੱਗੇ ਪਿੱਛੇ ਜਿਹੜੀ ਮੇਰੀਆਂ ਗੱਡੀਆਂ ਜਾਣ ਉਹ ਆਧੁਨਿਕ ਹਥਿਆਰਾਂ ਦੇ ਨਾਲ ਲੈਸ ਹੋਣੀਆਂ ਚਾਹੀਦੀਆਂ ਨੇ। ਬਈ ਸਾਰੀ ਸਿਕਿਉਰਿਟੀ ਉਹ ਚਿੱਠੀ ਪੜ੍ਹੋ ਤੇ ਉਹਦੇ ਚੋਂ ਲੱਗਦਾ ਵੀ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਇਹ ਚਾਹੁੰਦੇ ਆ ਸੁਖਪਾਲ ਸਿੰਘ ਖਹਿਰਾ ਵੀ ਮੇਰੇ ਦੁਆਲੇ ਲਾ ਦਿਓ। ਮੇਰੀ ਚਾਚੇ ਜੇ ਸਾਰੀ ਪੁਲਿਸ ਇਹਨਾਂ ਰਾਜਨੀਤਿਕਾਂ ਦੀ ਸੁਰੱਖਿਆ ਦੇ ਵਾਸਤੇ ਲੱਗੀ ਤੇ ਉਹਦੇ ਵਿੱਚ ਕਾਮਨ ਮੈਨ ਕਿੱਥੇ ਜਾਊਗਾ, ਆਮ ਬੰਦਾ ਜਿਹੜਾ ਉਹ ਕਿੱਥੇ ਜਾਊਗਾ, ਉਹਦੀ ਸੁਰੱਖਿਆ ਦਾ ਕੀ ਬਣੂਗਾ। ਇਹਨਾਂ ਨੂੰ ਸਿਰਫ ਔਰ ਸਿਰਫ ਇੰਡੀਵਿਜੂਅਲ ਹੀ ਫਿਕਰ ਰਹਿੰਦਾ, ਆਪਣਾ ਫਿਕਰ ਰਹਿੰਦਾ। ਜੀ ਜੀ ਬਿਲਕੁਲ। ਅਵਤਾਰ ਸਿੰਘ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਜੀ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਸ਼ੁਰੂ ਕੀਤਾ, ਲੋਕਾਂ ਨੂੰ ਸ਼ਾਂਤੀ ਦਾ ਤੇ ਕੁਰੈਤਾ ਤੋਂ ਦੂਰ ਰਹਿਣ ਦਾ ਪ੍ਰਚਾਰ ਕੀਤਾ, ਤੇ ਉਹ ਪ੍ਰਚਾਰ ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਚੱਲਦਾ ਰਿਹਾ ਜੀ। ਤੇ ਜਦ ਗੁਰੂ ਅਰਜਨ ਦੇਵ ਜੀ ਨੂੰ ਬੜੇ ਕਸ਼ਟ ਦੇ ਕੇ ਸ਼ਹੀਦ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਕਿ ਸਾਨੂੰ ਥੋੜਾ ਬਹੁਤ ਇਹਦੇ ਲਈ ਸੁਰੱਖਿਆ ਲਈ ਕੁਝ ਕਰਨਾ ਚਾਹੀਦਾ। ਉਹਨਾਂ ਸੰਤਾਂ ਨੂੰ ਆਖਿਆ ਕਿ ਚੰਗੇ ਘੋੜੇ ਤੇ ਚੰਗੇ ਸ਼ਸਤਰ ਚੜਾਵਾ ਲੈ ਕੇ ਆਇਆ ਕਰੋ। ਉਹਨਾਂ ਨੇ ਕੁਝ 1000 ਬੰਦੇ ਨੌਜਵਾਨਾਂ ਦੀ ਫੋਰਸ ਖੜੀ ਕੀਤੀ। ਉਸ ਤੋਂ ਬਾਅਦ ਫਿਰ ਸ਼ਾਂਤੀਪੂਰਵਕ ਕੰਮ ਚੱਲਦਾ ਰਿਹਾ ਤਾਂ ਗੁਰੂ ਨੌਵੇਂ ਪਾਤਸ਼ਾਹ ਨੂੰ ਫਿਰ ਚਾਂਦਨੀ ਚੌਕ 'ਚ ਸ਼ਹੀਦ ਕਰ ਦਿੱਤਾ ਗਿਆ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰੇ ਤੇ ਸੋਚ ਕੇ ਕਿ ਇੱਕ ਤਾਂ ਸਿੱਖ ਦੀ ਜਾਂ ਸਰੂਪ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਉਹ ਛੁਪ ਨਾ ਸਕੇ। ਦੂਸਰਾ, ਹਰ ਸਿੱਖ ਕੋਲ ਇੰਨੀ ਆਰਮ ਹੋਣੇ ਚਾਹੀਦੇ ਆ ਕਿ ਉਹ ਆਪਣੀ ਵੀ ਪ੍ਰੋਟੈਕਸ਼ਨ ਕਰ ਸਕੇ ਤੇ ਆਪਣੇ ਨਾਲ ਆਪਣੇ ਕਿਸੇ ਵੀ ਹੋਰ ਤੇ ਅਤਿਆਚਾਰ ਹੁੰਦਾ ਹੋਵੇ ਤੇ ਉਹਦੇ ਵੀ ਪ੍ਰੋਟੈਕਸ਼ਨ ਕਰ ਸਕੇ। ਉਹਨਾਂ ਨੇ ਹਰ ਗੁਰਸਿੱਖ ਨੂੰ ਕੁਰਬਾਨ ਰੱਖਣੀ ਸ਼ੁਰੂ ਅਵਤਾਰ ਜੀ ਬੇਨਤੀ ਹੈ ਤੁਸੀਂ ਆਪਣਾ ਸਵਾਲ ਕਰ ਲਓ ਪਲੀਜ਼, ਕਿਉਂਕਿ ਦਰਸ਼ਕ ਹੋਰ ਵੀ ਬਹੁਤ ਸਾਰੇ ਆ ਲਾਈਨ ਦੇ ਵਿੱਚ। ਮੈਂ ਉਹੀ ਸਵਾਲ ਕਰਨ ਲੱਗਾ। ਹਾਂਜੀ ਪਲੀਜ਼ ਸਵਾਲ ਤੇ ਆ ਜਾਓ, 1 ਮਿੰਟ ਹੋ ਗਿਆ ਆਪਾਂ ਨੂੰ ਆਲਰੇਡੀ। ਉਹਦੇ ਤੇ ਉਹਨਾਂ ਨੇ ਹਰ ਸਿੱਖ ਨੂੰ ਕੁਰਬਾਨ ਰੱਖਣੀ ਜ਼ਰੂਰੀ ਕਰ ਦਿੱਤੀ। ਉਸ ਤੋਂ ਬਾਅਦ ਜਦੋਂ ਦਿੱਲੀ ਦੰਗੇ ਹੋਏ, ਦੰਗੇ ਨਹੀਂ ਹੋਏ, ਕਤਲੇਆਮ ਸਿੱਖਾਂ ਦਾ ਹੋਇਆ, ਤਾਂ ਉਹਦੇ ਵਿੱਚ ਉਹ ਸਿੱਖ ਪਰਿਵਾਰ ਬਚ ਸਕੇ ਜਿਨ੍ਹਾਂ ਕੋਲ ਹਥਿਆਰ ਸੀ। ਬਾਕੀ ਸਾਰਿਆਂ ਨੂੰ ਰਾਜੀਵ ਗਾਂਧੀ ਦੇ ਹੁਕਮ ਤੇ ਸਾਰੇ ਹਿੰਦੁਸਤਾਨ 'ਚ ਸਿੱਖਾਂ ਨੂੰ ਮਾਰਨ ਦਾ ਹੁਕਮ ਕਰ ਦਿੱਤਾ। ਸੋ ਇਸ ਵਾਸਤੇ ਮੈਂ ਸਮਝਦਾ ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਕਹੀਏ ਗਲਤ ਕੀਤਾ, ਉਹਨਾਂ ਨੇ ਹਥਿਆਰ ਰੱਖਣਾ ਜ਼ਰੂਰੀ ਸੀ, ਉਹ ਗਲਤ ਆ ਜਾਂ ਇਹਦੇ ਬਾਰੇ ਮੈਨੂੰ ਦੱਸਿਓ ਜੀ। ਠੀਕ ਹੈ, ਥੈਂਕ ਯੂ। ਤੁਸੀਂ ਕਿਸ ਗੱਲ ਨੂੰ ਕਿਸ ਜਗ੍ਹਾ ਦੇ ਉੱਤੇ ਲੈ ਕੇ ਮੈਂ ਹੈਰਾਨ ਹਾਂ ਜੀ। ਤੁਸੀਂ ਸਿਆਣੇ ਹੋ, ਬਜ਼ੁਰਗ ਹੋ। 10ਵੇਂ ਪਾਤਸ਼ਾਹ ਨੇ ਜਿਹੜੀਆਂ ਲੜਾਈਆਂ ਲੜੀਆਂ ਉਹ ਉਦੋਂ ਹਥਿਆਰਾਂ ਦੀ ਲੋੜ ਸੀ। ਮੈਂ ਇੱਕ ਨੌਜਵਾਨ ਨੂੰ ਪਿਛਲੇ ਦਿਨੀ ਉਹ ਚੇਚੇ ਤੌਰ ਤੇ ਪ੍ਰਵੀਨ ਮਿਲਣ ਆਇਆ। ਉਹ ਨੌਜਵਾਨ ਆ ਜਿਹੜਾ ਜਿਹੜੀ IAS ਦੀ ਪ੍ਰੀਖਿਆ ਹੋਈ ਸੀ, ਉਹਦੇ ਵਿੱਚ ਉਹਨੇ IFS ਜਿਹੜੀ ਉਹ ਭਰੀ ਸੀਗੀ, IFS ਦੇ ਵਿੱਚੋਂ ਉਹਨੇ ਟੌਪ ਕੀਤਾ ਜੀ ਪੂਰੇ ਮੁਲਕ ਦੇ ਵਿੱਚੋਂ। ਵਾਹ ਜੀ। ਉਹਦੇ ਨਾਲ ਇੱਕ ਗੁਰਸਿੱਖ ਮੁੰਡਾ ਹੋਰ ਸੀਗਾ, ਇਹ ਅੰਮ੍ਰਿਤਸਰ ਦਾ ਮੁੰਡਾ। ਦੂਜਾ ਗੁਰਸਿੱਖ ਮੁੰਡਾ ਉਹ ਬਠਿੰਡੇ ਤੋਂ ਆ, ਉਹਦਾ 23ਵੇਂ ਸਥਾਨ ਸੀਗਾ ਜੀ। ਅੱਜ ਉਹ ਪੱਛਮੀ ਬੰਗਾਲ ਦੇ ਵਿੱਚ IAS ਆਫੀਸਰ ਲੱਗਾ ਜਿਹਨੇ ਟੌਪ ਕੀਤਾ ਸੀ। ਉਹਦੇ ਲਈ ਟਵੀਟ ਕੀਤਾ ਸੀ ਪ੍ਰਧਾਨ ਮੰਤਰੀ ਨੇ ਵੀ, ਗ੍ਰਹਿ ਮੰਤਰੀ ਨੇ ਵੀ। ਉਹ ਅੱਜ ਮਿਨਿਸਟਰੀ ਆਫ ਹੋਮ ਅਫੇਅਰ ਦੇ ਵਿੱਚ ਵੱਡਾ ਆਫੀਸਰ ਆ ਔਰ ਉਹਦੀ ਏਜ ਕਿੰਨੀ ਆ? 29 ਸਾਲ ਜੀ। ਅਰੇ ਉਹ ਕਿੱਥੋਂ ਤੱਕ ਉਹਨੇ ਜਾਣਾ? ਅੱਜ ਦੇ ਯੁੱਗ ਦੇ ਸ਼੍ਰੀਮਾਨ ਜੀ ਇਹ ਹਥਿਆਰ ਨੇ।
ਕਿਰਪਾ ਕਰਕੇ ਬੱਚਿਆਂ ਨੂੰ ਪੜ੍ਹ ਲੈਣ ਦਿਓ। ਤੁਸੀਂ ਜਿਹੜੇ ਇਤਿਹਾਸ ਤੁਸੀਂ ਦੱਸ ਰਹੇ ਹੋ, ਉਹ ਇਤਿਹਾਸ ਦਾ ਜੇ ਕਿਸੇ ਨੂੰ ਨਹੀਂ ਪਤਾ ਤੇ ਉਹ ਸਿੱਖੀ ਇਤਿਹਾਸ ਦੇ ਬਾਰੇ ਕੁਝ ਨਹੀਂ ਜਾਣਦਾ। ਉਹ ਸਾਰਾ ਕੁਝ ਜਾਣਦਾ ਉਹਦੇ ਬਾਰੇ, ਸਾਰੇ ਲੋਕ ਜਾਣਦੇ ਆ ਉਹਦੇ ਬਾਰੇ। ਤੁਸੀਂ ਦੱਸੋਗੇ ਤੁਸੀਂ ਉੱਥੇ ਆਪਣੇ ਵਾਸਤੇ ਤੇ ਆਪਣੇ ਟੱਬਰ ਨੂੰ ਬਚਾਉਣ ਲਈ ਕਿੰਨੇ ਹਥਿਆਰ ਰੱਖੇ ਹੋਏ ਆ? ਤੇ ਇੱਥੇ ਜਦੋਂ ਤੁਸੀਂ ਪੰਜਾਬ ਰਹਿੰਦੇ ਸੀਗੇ, ਤੁਸੀਂ ਆਪਣੇ ਆਪ ਦੇ ਵਾਸਤੇ ਤੇ ਦੂਜਿਆਂ ਨੂੰ ਬਚਾਉਣ ਦੇ ਵਾਸਤੇ ਕਿੰਨੇ ਹਥਿਆਰ ਰੱਖੇ ਨੇ? ਮੈਂ ਆਵਾਜ਼ ਤੋਂ ਕਹਿ ਸਕਦਾ ਕਿ ਤੁਸੀਂ ਰਿਟਾਇਰਡ ਹੋ, ਕਾਫੀ ਏਜਡ ਹੋ, ਤੇ ਕਿੰਨੇ ਲੋਕਾਂ ਦੀ ਆਪਣੇ ਉਹਨਾਂ ਹਥਿਆਰਾਂ ਦੇ ਨਾਲ ਤੁਸੀਂ ਜਾਨ ਬਚਾਈ ਆ? ਇਹ ਜ਼ਰੂਰ ਜਿਹੜਾ ਜੀ ਉਹ ਦੱਸਣਾ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਬਾਕੀ ਚੀਜ਼ਾਂ ਨੇ ਕਹੀਆਂ ਹੋਈਆਂ, ਉਹ ਸਾਰੀਆਂ ਅਸੀਂ ਅਮਲ 'ਚ ਲੈ ਆਂਦੀਆਂ, ਉਹਦੇ ਉੱਤੇ ਅਮਲ ਕਰਦੇ ਆ। ਜਿਹੜਾ ਇਹ ਹਥਿਆਰਾਂ ਵਾਲੇ ਮਾਮਲੇ ਦੇ ਉੱਤੇ ਹੁਣ ਇਹ ਰਹਿ ਗਿਆ, ਬਾਕੀ ਸਾਰਾ ਕੁਝ ਜਿਹੜਾ ਜੀ ਉਹ ਹੋ ਗਿਆ। ਪੰਨੂ ਸਾਹਿਬ, ਅੱਜ ਜਿਹੜੀਆਂ ਸਮੱਸਿਆਵਾਂ ਇੱਥੇ ਜਿਹਦੇ ਪੰਜਾਬ ਦਰਪੇਸ਼ ਹੈ, ਤੁਹਾਨੂੰ ਪਤਾ ਹੀ ਨਹੀਂ। ਪਤਾ ਨਹੀਂ ਤੁਸੀਂ ਜਿਹੜੇ ਸਾਲ 'ਚ ਗਏ ਹੋ, ਮੇਰਾ ਖਿਆਲ ਉਸੇ ਸਾਲ 'ਚ ਹੀ ਜੀ ਰਹੇ ਹੋ ਅੱਜ ਵੀ। ਕਾਈਂਡਲੀ ਇੱਕ ਵਾਰੀ ਇੱਥੇ ਆਓ, ਸਮੱਸਿਆਵਾਂ ਸਮਝੋ। ਇੱਥੇ ਕੈਂਸਰ ਟ੍ਰੇਨ ਚੱਲਦੀ ਹੈ ਬਠਿੰਡੇ ਤੋਂ, ਜਿਹੜੀ ਰਾਜਸਥਾਨ ਨੂੰ ਜਾਂਦੀ ਹੈ। ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮਰੀਜ਼ ਨੇ ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਟ੍ਰੇਨ ਦੀ ਟਿਕਟ ਲੈਣ ਜੋਗੇ ਪੈਸੇ ਨਹੀਂ ਗਏ। ਤੁਸੀਂ ਕੀ ਸਮਝਦੇ ਹੋ ਕਿ ਉਹਦੇ 'ਚ ਸਿੱਖ ਕੋਈ ਨਹੀਂ ਹੈਗਾ? ਉਹ ਕਿੱਥੋਂ ਹਥਿਆਰ ਲੈਣਗੇ? ਜਿਹੜੇ ਮਿਹਨਤਕਸ਼ ਲੋਕ ਨੇ, ਜਿਹੜੇ ਇੱਥੇ ਹਸਪੀਟਲਾਂ ਦੇ ਵਿੱਚ, ਸਰਕਾਰੀ ਹਸਪੀਟਲਾਂ ਦੇ ਵਿੱਚ ਵਿਖਾਉਣ ਦੇ ਵਾਸਤੇ ਘੰਟਿਆਂ ਬੱਧੀ ਲਾਈਨਾਂ 'ਚ ਲੱਗਦੇ ਆ, ਉਹ ਵਿਚਾਰੇ ਹਥਿਆਰ ਲੈ ਸਕਦੇ ਆ ਜੀ? ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ, ਜਿਹੜੇ ਕਿਸੇ ਪਾਸੇ ਲੱਗਣ ਜੋਗੇ ਨਹੀਂ ਗਏ, ਸਾਡਾ ਐਜੂਕੇਸ਼ਨ ਸਿਸਟਮ ਤਬਾਹ ਹੋ ਗਿਆ, ਉਹ ਹਥਿਆਰ ਲੈ ਲੈਣਗੇ ਤੇ ਉਹਨਾਂ ਦੇ ਬੱਚੇ ਕੱਲ ਨੂੰ ਸੈਟਲ ਹੋ ਜਾਣਗੇ? ਤੁਹਾਨੂੰ ਲੱਗਦਾ ਕਿ ਹਥਿਆਰ ਲੈਣ ਦੇ ਨਾਲ ਸਾਰੀ ਸਮੱਸਿਆ ਜਿਹੜੀ ਉਹ ਹੱਲ ਹੋ ਜੂਗੀ? ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਤੁਸੀਂ ਰਹਿ ਰਹੇ ਹੋ। ਜਿਸ ਮੁਲਕ ਦੇ ਵਿੱਚ ਰਹਿ ਰਹੇ ਹੋ, ਉੱਥੇ ਸਭ ਤੋਂ ਵੱਡੀ ਸਮੱਸਿਆ ਹਥਿਆਰ ਨਹੀਂ ਬਣੇ ਹੋਏ। ਤੁਸੀਂ ਦੱਸਿਓ ਕਿ ਅਮਰੀਕਾ ਦੇ ਵਿੱਚ ਕਿਸ ਚੀਜ਼ ਦੇ ਉੱਤੇ ਬਹਿਸ ਹੋ ਰਹੀ ਹੈ ਜੀ? ਉੱਥੋਂ ਦੇ ਬਾਰੇ ਵੀ ਕਾਈਂਡਲੀ ਕੁਝ ਜਾਣ ਲਿਆ ਕਰੋ। ਆ ਪਿਛਲੇ ਦਿਨਾਂ ਦੇ ਵਿੱਚ ਇਹੋ ਜਿਹੇ ਕਿਸੇ ਮੂਰਖ ਨੇ ਚੁੱਕ ਕੇ ਕਿੰਨੇ ਬੱਚੇ ਮਾਰ ਦਿੱਤੇ ਆ ਨਾ। ਉਹ ਕਿਹੜੀ ਗੱਲ ਸੀਗੀ? ਕੀ ਤੁਸੀਂ ਉਹ ਰੱਖੀ ਹੋਈ ਆ? ਜੇ ਰੱਖੀ ਆ ਤੇ ਆਪਣੇ ਬੱਚਿਆਂ ਦੇ ਹਵਾਲੇ ਕਰੋ ਜੀ। ਉਹਨੂੰ ਕਹੋ ਆ ਲੈ ਫੜ, ਆਪਣੀ ਪ੍ਰੋਟੈਕਸ਼ਨ ਦੇ ਵਾਸਤੇ ਮੈਂ ਗਨ ਦੇਤੀ। ਤੇ ਜੇ ਕੱਲ ਨੂੰ ਉਹ ਏਦਾਂ ਜਾ ਕੇ ਕੋਈ ਹੋਰ ਬੱਚਿਆਂ ਦਾ ਜਿਹੜਾ ਜੀ ਉਹ ਕਤਲੇਆਮ ਕਰਦੇ, ਤੇ ਤੁਸੀਂ ਨਹੀਂ ਸਮਝੋਗੇ ਕਿ ਤੁਸੀਂ ਉਹਦੇ ਵਾਸਤੇ ਕਸੂਰਵਾਰ ਹੋ? ਇੱਥੇ ਕੋਈ ਔਰਤ ਜਿਹੜੀ ਆ ਉਹ ਚੇਨੀ ਪਾ ਕੇ, ਵਾਲੀਆਂ ਪਾ ਕੇ ਸੜਕ ਦੇ ਉੱਤੇ ਨਹੀਂ ਨਿਕਲ ਸਕਦੀ ਇਸ ਵੇਲੇ, ਕਿਉਂਕਿ ਨਸ਼ੇੜੀ ਨੇ ਨਸ਼ੇੜੀ ਉਹ ਵਾਲੀਆਂ ਖੋਹ ਕੇ ਲੈ ਜਾਂਦੇ ਆ, ਚੇਨ ਖੋਹ ਕੇ ਲੈ ਜਾਂਦੇ ਆ। ਚੇਨ ਸਨੇਚਰ ਨੇ, ਉਹਨਾਂ ਦੇ ਕੋਲੇ ਪਿਸਤੌਲ ਆ ਗਿਆ। ਜਿਹੜਾ ਨਸ਼ੇੜੀ ਆ, ਨਸ਼ਾ ਕਰਦਾ, ਉਹਨੂੰ ਸਿਰਫ ਇੱਕ ਡੋਜ਼ ਦਿਸਦੀ ਹੁੰਦੀ ਆ ਜੀ। ਤੇ ਜੇ ਉਸੇ ਪਿਸਤੌਲ ਦੇ ਨਾਲ, ਉਸੇ ਹਥਿਆਰ ਦੇ ਨਾਲ ਜਿਹਦੀ ਚੇਨੀ ਖੋਣ ਗਿਆ, ਉਹਨੂੰ ਮਾਰ ਦਿੱਤਾ, ਤੇ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੀ? ਤੁਸੀਂ ਚਾਹੁੰਦੇ ਹੋ ਕਿ ਇੱਥੇ ਜੰਗਲ ਦਾ ਰਾਜ ਜਿਹੜਾ ਜੀ ਉਹ ਹੋ ਜੇ? 10ਵੇਂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੁਸੀਂ ਉਸ ਚੀਜ਼ ਨਾਲ ਕੰਪੇਅਰ ਨਾ ਕਰੋ। ਇਹ ਇੱਕ ਤਖਤ ਦਾ ਜਥੇਦਾਰ ਆ, ਉਹ ਸਰਬੰਸਦਾਨੀ ਨੇ। ਕਾਈਂਡਲੀ, ਤੁਸੀਂ ਸਿਆਣੇ ਵਿਅਕਤੀ ਹੋ, ਮੈਂ ਸਮਝਦਾ ਹਾਂ ਕਿ ਤੁਹਾਡੀਆਂ ਗੱਲਾਂ ਬਹੁਤ ਸਿਆਣੀਆਂ ਹੁੰਦੀਆਂ ਨੇ, ਕਈ ਵਾਰੀ ਸਵਾਲ ਕਰਦੇ ਹੋ, ਪਰ ਸਿਰਫ ਸਵਾਲ ਕਰਨ ਦੇ ਵਾਸਤੇ ਸਵਾਲ ਨਾ ਹੀ ਕਰਿਆ ਕਰੋ, ਇੱਕ ਹਫ਼ਤਾ ਵੇਟ ਕਰ ਲਿਆ ਕਰੋ ਜੀ। ਜੀ, ਗੁਰਮੇਲ ਸਿੰਘ ਜੀ, ਕੈਨੇਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਸਾਨੂੰ ਪੁੱਛਣਾ ਸੀਗਾ ਵੀ ਜਿਹੜੀ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ, ਵੀ ਇਹਨਾਂ ਨੇ ਉਹਦੇ ਵਿੱਚ ਜਾਣੀ ਕਿ ਚਲੋ ਦੱਸਿਆ ਵੀ ਜਿਹਨਾਂ ਨੇ ਵੀ ਕਈ ਬੰਦੇ ਇਹਨਾਂ ਨੇ ਰਾਉਂਡ ਅਪ ਕਰੇ ਆ, ਜਿਨ੍ਹਾਂ ਨੂੰ ਪਛਾਣਿਆ ਵਾ। ਇਹਦੇ ਵਿੱਚ ਇਹ ਹੋ ਸਕਦਾ ਵੀ ਏਜੰਸੀਆਂ ਦੀ ਇਨਵੋਲਵਮੈਂਟ ਵੀ ਹੋਵੇ ਕਿਸੇ ਰੀਜ਼ਨ ਕਰਕੇ, ਵੀ ਪੰਜਾਬ ਸਰਕਾਰ ਨੂੰ ਬੈਕਫੁੱਟ ਤੇ ਕਰਨ ਲਈ ਇੱਕ ਫੇਮਸ ਬੰਦੇ ਨੂੰ ਮਾਰਿਆ ਗਿਆ ਹੋਵੇ। ਜਿਵੇਂ ਪੰਜਾਬ ਸਰਕਾਰ ਇੰਨੇ ਵਧੀਆ ਕੰਮ ਕਰ ਰਹੀ ਸੀ, ਅੱਜ ਤੱਕ ਭਾਰਤ ਦੇ ਵਿੱਚ ਕਿਸੇ ਨੇ ਆਪਦਾ ਮਿਨਿਸਟਰ ਤਾਂ ਕੀ ਆਪਦਾ ਲਾਇਆ ਥਾਣੇਦਾਰ ਨਹੀਂ ਫੜ ਕੇ ਅੰਦਰ ਦਿੱਤਾ ਹੋਣਾ। ਵੀ ਜਿਵੇਂ ਉਹਨਾਂ ਨੇ ਸਿੰਗਲਾ ਸਾਹਿਬ ਨੂੰ ਫੜ ਕੇ ਅੰਦਰ ਦੇ ਦਿੱਤਾ ਸੀ, ਤਾਂ ਹੋਰ ਕਈ ਰੀਜ਼ਨਾਂ ਕਰਕੇ ਬਈ ਪੰਜਾਬ ਸਰਕਾਰ ਦੀ ਹਰਮਨ ਪਿਆਰਤਾ ਵੱਧ ਰਹੀ ਸੀ, ਤਾਂ ਇਹ ਏਜੰਸੀਆਂ ਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ ਕੀਤੀ ਗਈ ਕਾਰਵਾਈ ਹੋਵੇ, ਇਹ ਪੁੱਛਣਾ ਸੀਗਾ ਜੀ। ਵੀ ਇਨਵੋਲਵਮੈਂਟ ਹੋਵੇ ਉਹਨਾਂ ਗੈਂਗਸਟਰਾਂ ਦੇ ਨਾਲ, ਕਿਉਂਕਿ ਜਿਹੜੇ ਆਰਗੇਨਾਈਜ਼ ਤਰੀਕੇ ਦੇ ਨਾਲ ਹਥਿਆਰਾਂ ਦੇ ਨਾਲ ਉਹ ਕੰਮ ਕੀਤਾ ਗਿਆ। ਜੀ ਜੀ, ਥੈਂਕ ਯੂ ਗੁਰਮੇਲ ਜੀ। ਦੇਖੋ, ਇਸ ਤਰ੍ਹਾਂ ਹੈ ਕਿ ਇਹ ਇਨਵੈਸਟੀਗੇਸ਼ਨ ਦਾ ਅਜੇ ਪਾਰਟ ਹੈ ਜੀ। ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਆ ਲੈਣ ਦਿਓ। ਇਹਦੇ ਵਿੱਚ ਕੌਣ-ਕੌਣ ਲੋਕ ਸ਼ਾਮਲ ਨੇ, ਇਹਦਾ ਮੋਟਿਵ ਜਿਹੜਾ ਉਹ ਕੀ ਹੈ ਜੀ, ਕਿਉਂਕਿ ਅਜੇ ਮੋਟਿਵ ਕਲੀਅਰ ਨਹੀਂਗਾ ਮੇਰੀ ਜਾਚੇ। ਇਹ ਕਿਹਾ ਤਾਂ ਜਾ ਰਿਹਾ ਕਿ ਜੀ ਜਿਹੜਾ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਸੀਗਾ, ਇਹ ਉਹਦਾ ਬਦਲਾ ਲਿਆ ਗਿਆ। ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਮੈਂ ਫੇਰ ਕਹੂੰਗਾ ਸਿੱਧੂ ਮੂਸੇਵਾਲੇ ਦੀ ਕਿਤੇ ਡਾਇਰੈਕਟ ਇਨਵੋਲਵਮੈਂਟ ਹੈ,
ਅਜੇ ਤੱਕ ਸਾਹਮਣੇ ਨਹੀਂ ਆਈ। ਇਹ ਇਨਵੈਸਟੀਗੇਸ਼ਨ ਦੇ ਵਿੱਚ ਆਉਂਦੀ ਆ ਤੇ ਆਪਾਂ ਕਹਿ ਨਹੀਂ ਸਕਦੇ। ਕੱਲ ਨੂੰ ਜਿਹੜਾ ਜੀ ਉਹ ਅਜੇ ਇਹਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਆਊਗੀ, ਫਿਰ ਕੀ ਆਉਂਦਾ। ਔਰ 2 ਇਨਵੈਸਟੀਗੇਸ਼ਨ ਹੋ ਰਹੀਆਂ ਨੇ। ਨੇਪਾਲ ਤੱਕ ਪਹੁੰਚੀ ਹੋਈ ਆ ਜਿਹੜੀ ਸਪੈਸ਼ਲ ਵਿੰਗ ਆ ਦਿੱਲੀ ਦੀ ਪੁਲਿਸ ਦਾ। ਤੋ ਇਸ ਕਰਕੇ ਇਹ ਐਵੇਂ ਜਿੰਨਾ ਜੀ ਅਟਕਲਾਂ ਲਾਉਣ ਵਾਲੀ ਗੱਲ ਹੋਊਗੀ। ਮੈਂ ਏਦਾਂ ਦੀ ਕੋਈ ਅਟਕਲ ਨਹੀਂ ਲਾਉਣੀ ਚਾਹੁੰਦਾ ਕਿ ਆਹ ਹੋ ਸਕਦਾ, ਆਹ ਹੋ ਸਕਦਾ। ਜਿੰਨੀ ਦੇਰ ਤੱਕ ਮੋਟਿਵ ਕਲੀਅਰ ਨਹੀਂ ਗਾ ਉਨੀ ਦੇਰ ਤੱਕ ਨਹੀਂ। ਮੇਰੀ ਚਾਚੇ ਜਿਹੜਾ ਇਥੋਂ ਭੱਜ ਗਿਆ ਮਨਕੀਰਤ ਔਲਖ, ਉਹ ਭੱਜਣ ਨਹੀਂ ਦੇਣਾ ਚਾਹੀਦਾ ਸੀਗਾ। ਉਹਦੇ ਤੋਂ ਪੁੱਛਗਿੱਛ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਸੀਗੀ। ਔਰ ਇਹਦੇ ਵਿੱਚ ਕੈਨੇਡਾ ਦੀ ਇਨਵੋਲਵਮੈਂਟ ਜਿਹੜੀ ਹੈ ਜੀ, ਉੱਥੇ ਰਹਿੰਦੇ ਲੋਕਾਂ ਦੀ, ਕੁਝ ਲੋਕਾਂ ਦੀ ਜਿਹੜੀ ਉਹ ਵੱਡੀ ਸਾਹਮਣੇ ਆ ਰਹੀ ਆ। ਉਹ ਵੀ ਇੱਕ ਵੱਡੀ ਫਿਕਰਮੰਦੀ ਹੈ ਜੀ। ਜੋਗਿੰਦਰ ਸਿੰਘ ਜੀ, ਜੋਗਿੰਦਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੰਦੇ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਬੰਦੇ ਨੂੰ ਸਵਾਲ ਕਰਨਾ ਸੀ। ਇਹਨਾਂ ਨੇ ਜਿਹੜਾ ਆਪਣੇ ਪੰਜਾਬ ਸਰਕਾਰ ਨੇ ਜਿਹੜਾ ਟੈਕਸ ਵਾਸਤੇ ਜਿਹੜੀਆਂ ਪਨਾਲਟੀਆਂ ਸੀ ਮਾਫ ਕਰੀਆਂ ਜੁਲਾਈ ਤੱਕ ਭਰਦੀਆਂ, ਉਹ ਕਮਰਸ਼ੀਅਲ ਵਾਸਤੇ ਜਾਂ ਮੋਟਰਸਾਈਕਲਾਂ ਵਾਸਤੇ ਵੀ ਹੈਗੀਆਂ? ਸੁਣ ਲੈਣੇ ਪ੍ਰਵੀਨ ਜੀ। ਜੀ ਜੀ ਸੁਣ। ਕਾਹਦੇ ਬਾਰੇ ਕੀਤੀਆਂ? ਟੈਕਸ ਰਿਲੈਕਸੇਸ਼ਨ ਪੁੱਛ ਰਿਹਾ ਜੀ। ਉਹ ਕੋਈ ਟੈਕਸ ਰਿਲੈਕਸੇਸ਼ਨ ਦਿੱਤੀ ਹੈ ਅਸੀਂ ਮੋਟਰ ਵਹੀਕਲ ਐਕਟ ਦੇ ਤਹਿਤ, ਤੇ ਉਹਦੇ ਵਿੱਚ ਉਹ ਤਾਂ ਬੱਸਾਂ ਦੇ ਵਾਸਤੇ ਹੈ ਜੀ, ਸਿਰਫ ਜੀ ਸਿਰਫ ਬੱਸਾਂ, ਪ੍ਰਾਈਵੇਟ ਵਹੀਕਲਸ ਦੇ ਵਾਸਤੇ ਨਹੀਂ ਗਏ। ਜੀ 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 ਠੀਕ ਹੈ ਜੀ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੋਗਾ ਸਿੰਘ ਜੀ। ਮੇਰਾ ਸਵਾਲ ਇੱਕ ਛੋਟਾ ਜਿਹਾ ਸਵਾਲ ਹੈ ਜੀ। ਹਾਂਜੀ। ਸਵਾਲ ਹੈ ਵੀ ਪੰਜਾਬ ਦਾ ਸੈਸ਼ਨ ਆ ਰਿਹਾ ਜੀ, ਕਈ ਤੋਂ ਸ਼ੁਰੂ ਹੋ ਰਿਹਾ ਜੀ, ਔਰ ਕਿੰਨੇ ਦਿਨ ਚੱਲੂਗਾ ਜੀ? ਇਸ ਦੀ ਸੰਭਾਵਨਾ ਹੈ ਕਿ ਤੋਂ ਘੱਟ ਕਿੰਨੀਆਂ ਬਹਿਸਾਂ ਹੋਣਗੀਆਂ ਅੰਦਾਜ਼ਾ ਜੀ? ਧੰਨਵਾਦ ਜੀ। ਠੀਕ ਹੈ, ਥੈਂਕ ਯੂ। 20 ਦਿਨ ਦੇ ਕਰੀਬ ਚੱਲਣ ਦੀ ਸੰਭਾਵਨਾ ਹੈ, ਔਰ ਇਹ ਬਹੁਤ ਸਾਰੇ ਸਾਲਾਂ ਤੋਂ ਬਾਅਦ ਹੋਊਗਾ ਜੀ ਕਿ ਐਡਾ ਲੰਬਾ ਸੈਸ਼ਨ ਜਿਹੜਾ 20 ਦਿਨਾਂ ਦਾ ਚੱਲੂਗਾ। ਵੈਸੇ ਤਾਂ ਪਹਿਲਾਂ ਸ਼ੁਰੂ ਹੋ ਜਾਣਾ ਸੀਗਾ ਇਹ 12 ਤੋਂ, ਪਰ ਕਿਉਂਕਿ ਚੋਣ ਆ ਗਈ, 21 ਨੂੰ ਵੋਟਾਂ ਪੈਣੀਆਂ ਨੇ, ਇਹਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਜਾ ਸਕਦੀ ਜਿਹੜੀ ਕਿ ਪੰਜਾਬ ਦੇ ਨਾਲ ਸੰਬੰਧਿਤ ਹੋਵੇ। ਫਿਰ ਕੋਡ ਆਫ ਕੰਡਕਟ ਜਿਹੜਾ ਜੀ ਉਹ ਹੋਊਗਾ। ਇਸ ਕਰਕੇ ਸੰਭਾਵੀ ਰੂਪ ਦੇ ਵਿੱਚ ਇਹ ਸ਼ੁਰੂ ਹੋਊਗਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ, ਪਰ ਜਿਹੜਾ ਬਜਟ ਪੇਸ਼ ਕੀਤਾ ਜਾਊਗਾ ਉਹ ਵੋਟਾਂ ਪੈਣ ਤੋਂ ਬਾਅਦ ਦੇ ਵਿੱਚ ਪੇਸ਼ ਕੀਤਾ ਜਾਊਗਾ। ਕਿੰਨੀਆਂ ਬਹਿਸਾਂ ਹੋਣ ਦੀ ਸੰਭਾਵਨਾ ਹੈ, ਇਹ ਤਾਂ ਅਜੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ। ਇਹ ਤਾਂ ਸੈਸ਼ਨ ਜਦੋਂ ਚੱਲੂਗਾ ਉਹਦੇ ਵਿੱਚ ਕੀ ਆਉਂਦਾ ਫੇਰ ਹੀ ਦੱਸਿਆ ਜਾ ਸਕੂਗਾ ਨਾ ਜੀ। ਇਹ ਏਦਾਂ ਮਿੱਥ ਕੇ ਨਹੀਂ ਹੁੰਦਾ ਕਿ ਇੰਨੀਆਂ ਬਹਿਸਾਂ ਹੋਣਗੀਆਂ। ਬਿੱਲ ਵਗੈਰਾ ਜ਼ਰੂਰ ਜਿਹੜੇ ਜੀ ਉਹ ਆਉਣਗੇ। ਕੁਝ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜਿਹੜਾ ਆਹ ਹੈਗੇ ਆ ਜੀ ਟਰੈਵਲ ਏਜੰਟ, ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਊਗਾ। ਹੇਟ ਸਪੀਚ ਦੇ ਉੱਤੇ ਸ਼ਿਕੰਜਾ ਕੱਸਿਆ ਜਾਣ ਦੀ ਸੰਭਾਵਨਾ। ਇਹ ਕੁਝ ਚੇਂਜਸ ਜਿਹੜੀਆਂ ਨੇ ਉਹ ਕਾਨੂੰਨਾਂ ਦੇ ਵਿੱਚ ਆ ਸਕਦੀਆਂ ਨੇ ਸੰਭਾਵੀ ਰੂਪ ਦੇ ਵਿੱਚ। ਬਹੁਤੀ ਨਿਗਾਹ ਜਿਹੜੀ ਹੈ ਜੀ ਉਹ ਇੱਕ ਤਾਂ ਮਾਈਨਿੰਗ ਪਾਲਿਸੀ ਦੇ ਉੱਤੇ ਰਹੂਗੀ, ਦੂਜੀ ਜਿਹੜੀ ਆਬਕਾਰੀ ਹੈ ਜੀ ਉਹਦੇ ਉੱਤੇ ਰਹੂਗੀ। ਔਰ ਜਿਹੜੀ ਆਬਕਾਰੀ ਹੈ ਉਹਦੇ ਵਿੱਚ ਸ਼ਰਾਬ ਕਿਉਂਕਿ ਆ ਜਾਂਦੀ ਹੈ, ਇਸ ਕਰਕੇ ਉਹਦੇ ਉੱਤੇ ਬਹੁਤ ਨੇੜੇ ਤੋਂ ਨਿਗਾਹ ਰਹੂਗੀ। ਇਸ ਵੇਲੇ ਸ਼ਰਾਬ ਪੰਜਾਬ ਦੇ ਵਿੱਚ ਸਸਤੀ ਹੋ ਗਈ ਹੈ ਕਿਉਂਕਿ ਜਿਹੜੇ ਠੇਕੇਦਾਰ ਨੇ ਜਿਹੜੇ ਉਹਨਾਂ ਕੋਲ ਪਿਆ ਸਟਾਕ ਉਹ ਕੱਢਣ ਲੱਗੇ ਆ, ਕਿਉਂਕਿ ਇੱਥੋਂ ਜਿਹੜਾ ਗਰੁੱਪਾਂ ਦਾ ਹੈ ਜੀ ਉਹ ਟੁੱਟ ਜਾਣਾ ਸਾਰੇ ਦਾ ਸਾਰਾ ਜੀ। ਔਰ ਇੰਡੀਵਿਜੂਅਲ ਠੇਕੇ ਜਿਹੜੇ ਉਹ ਹੋਣੇ ਆ, ਇਹ ਠੇਕੇ ਲਾਟਰੀ ਸਿਸਟਮ ਰਾਹੀਂ ਨਹੀਂ ਹੋਣੇ, ਟੈਂਡਰਿੰਗ ਹੋਊਗੀ। ਟੈਂਡਰਿੰਗ ਕਿਵੇਂ ਹੋਊਗੀ? 117 ਵਿਧਾਨ ਸਭਾ ਹਲਕੇ ਨੇ, ਉਸ ਹਿਸਾਬ ਦੇ ਨਾਲ ਵਿਧਾਨ ਸਭਾ ਹਲਕੇ ਵਾਈਜ਼ ਹੋਊਗੀ। ਇੱਕ ਸਰਕਾਰ ਜਿਹੜੀ ਆ ਉਹ ਤੈਅ ਕਰ ਦੂਗੀ ਕਿ ਇਹਨਾਂ ਠੇਕਿਆਂ ਦੀ ਇੰਨੀ ਫੀਸ ਹੈ, ਇਹਦੇ ਤੋਂ ਉੱਪਰ ਦੱਸੋ ਕਿਹੜਾ ਦਿੰਦਾ। ਜਿਹੜਾ ਉੱਪਰ ਟੈਂਡਰ ਦੇ ਵਿੱਚ ਭਰ ਦੂਗਾ ਉਹਨੂੰ ਉਹ ਠੇਕਾ ਮਿਲ ਜੂਗਾ। 6500 ਕਰੋੜ ਰੁਪਈਆ ਜਿਹੜਾ ਉਹ ਸਰਕਾਰ ਪਹਿਲਾਂ ਪਿਛਲੀ ਕਮਾਉਂਦੀ ਸੀ, ਇਹ ਸਰਕਾਰ 10,000 ਕਰੋੜ ਰੁਪਈਆ ਜਿਹੜਾ ਉਹਦੇ ਤੋਂ ਕਮਾਊਗੀ। ਜਿਹੜੀ ਸ਼ਰਾਬ ਹੈ ਉਹ ਚੰਡੀਗੜ੍ਹ ਤੇ ਹਰਿਆਣੇ ਤੋਂ ਸਸਤੀ ਕੀਤੀ ਜਾਊਗੀ ਤਾਂ ਕਿ ਸਮਗਲਿੰਗ ਰੋਕੀ ਜਾ ਸਕੇ। ਜੀ ਜੀ ਜੀ। ਬੂਟਾ ਸਿੰਘ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਗੱਲ ਇਹ ਆ ਵੀ ਭਾਈ ਜਿਹੜਾ ਕਹਿੰਦੇ ਨਾ ਵੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ।
ਤੇ ਜੇ ਚੋਰ ਫੜਿਆ ਜਾਵੇ ਤੇ ਫੇਰ ਤਾਂ ਖੁਸ਼ੀ ਕਰ ਲੈਣੀ ਚਾਹੀਦੀ ਹੈ ਜੀ। ਆ ਧਰਮ ਸਿੰਘ ਜਿਹੜਾ ਸਾਧੂ ਸਿੰਘ ਆ ਨਾ ਸੋਹਲ, ਉਹ ਫੜੇ ਗਏ ਆ ਤੇ ਨਾਲ ਸਾਧੂ ਸਿੰਘ ਗੈਲਚੀਆਂ ਦੂਜੇ ਸੰਗਤ ਸਿੰਘ ਗੈਲਚੀਆਂ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਠੀਕ ਹੈ ਜੀ। ਤੇ ਬਾਕੀ ਉਹ ਜਿਹੜਾ ਸਵਾਲ ਤਾਂ ਮੇਰਾ ਹੋਰ ਸੀਗਾ ਜੀ, ਉਹ ਮੈਂ ਕਰਦਾ ਜਿਹੜਾ ਭਾਜਪਾ ਦੇ ਦੋ ਸੀਗੇ, ਇੱਕ ਬੀਬੀ ਸੀ ਤੇ ਇੱਕ ਸਿੰਘ ਸੀਗਾ ਉਹਨਾਂ ਦਾ, ਉਹਨਾਂ ਨੇ ਮੁਸਲਮਾਨਾਂ ਦੇ ਪੈਗੰਬਰ ਬਾਰੇ ਬਹੁਤ ਵੱਡੇ ਸ਼ਬਦ ਬੋਲੇ ਸੀਗੇ। ਹਾਂਜੀ ਹਾਂਜੀ। ਉਹਦੇ ਨਾਲ ਜਿਹੜਾ ਦੂਜਾ ਹੈਗਾ ਆਪਣਾ ਜਿਹੜਾ ਪੱਤਰਕਾਰ ਸੀ, ਮੀਡੀਆ, ਜਿਹਨੇ ਡਿਬੇਟਾਂ ਕਰਾ ਕੇ, ਉਹਨਾਂ ਤੇ ਵੀ FIR ਦਰਜ ਹੋ ਕੇ ਤੇ ਉਹਨੂੰ ਬੈਨ ਲੱਗਣਾ ਚਾਹੀਦਾ ਉੱਤੇ। ਉਹਨੇ ਜਿਹੜੇ ਜ਼ਹਿਰ ਜਾਦੇ ਉਹਨਾਂ ਨੂੰ ਜਾਦੇ ਉਗਲਿਆ। ਠੀਕ ਹੈ ਜੀ ਬੂਟਾ ਸਿੰਘ, ਥੈਂਕ ਯੂ। ਦੇਖੋ ਮੈਂ ਉਹਦਾ ਵਿਸਤਾਰ ਦੇ ਚੁੱਕਾ ਜੀ ਜੀ। ਇਹਦੇ ਪਹਿਲਾਂ ਜਿਹੜੀਆਂ ਸਾਰੀਆਂ ਖਬਰਾਂ ਚੀਰ ਫਾੜ ਕੀਤੀ ਸੀ, ਉਹਦੇ ਵਿੱਚ ਮੈਂ ਸਾਰਾ ਕੁਝ ਜਿਹੜਾ ਜੀ ਉਹ ਦੱਸ ਚੁੱਕਿਆ। ਸੰਗਤ ਸਿੰਘ ਗਿਲਜੀਆਂ ਅਜੇ ਗ੍ਰਿਫਤਾਰ ਨਹੀਂ ਹੋਇਆ। ਸੰਗਤ ਸਿੰਘ ਗਿਲਜੀਆਂ ਦਾ ਨਾਮ FIR ਦੇ ਵਿੱਚ ਹੈਗਾ ਜੀ। ਠੀਕ ਹੈ। ਔਰ ਜਿਹੜਾ ਗ੍ਰਿਫਤਾਰ ਅਜੇ ਹੋਇਆ ਉਹ ਧਰਮ ਸਿੰਘ ਸਾਧੂ ਸੋਤ ਨਹੀਂ ਹੋਇਆ ਜੀ, ਸਾਧੂ ਸਿੰਘ ਧਰਮ ਸੋਤ ਹੋਇਆ ਜੀ। ਤੋ ਇਸ ਕਰਕੇ ਤੁਸੀਂ ਨਾਮ ਜਿਹੜਾ ਜੀ ਉਲਟ ਪੁਲਟ ਚਲੇ ਗਏ। ਮੈਂ ਤੁਹਾਨੂੰ ਦੱਸਦਾ ਹਾਂ ਕਿ FIR ਦੀ ਜਿਹੜੀ ਕਾਪੀ ਹੈ ਉਹਦੇ ਵਿੱਚ ਇਹ ਜਿਹੜੇ ਨਾਮ ਨੇ ਗੁਰਮਨਪ੍ਰੀਤ ਸਿੰਘ ਵਣ ਮੰਡਲ ਅਫਸਰ ਮੁਹਾਲੀ, ਦਿਲਪ੍ਰੀਤ ਸਿੰਘ ਵਣਗਾਰਡ, ਸਾਧੂ ਸਿੰਘ ਧਰਮਸੋਤ ਸਾਬਕਾ ਜੰਗਲਾਤ ਮੰਤਰੀ, ਸੰਗਤ ਸਿੰਘ ਗਿਲਜੀਆਂ ਸਾਬਕਾ ਮੰਤਰੀ ਜੰਗਲਾਤ ਵਿਭਾਗ, ਚਮਕੌਰ ਸਿੰਘ OSD, ਸਾਧੂ ਸਿੰਘ ਧਰਮਸੋਤ, ਕਮਲਜੀਤ ਸਿੰਘ ਇਹ ਪੱਤਰਕਾਰ ਹੈ ਜਗਬਾਣੀ ਦਾ, ਇਹ ਖੰਨੇ ਰਹਿੰਦਾ, ਔਰ ਕੁਲਵਿੰਦਰ ਸਿੰਘ ਸ਼ੇਰਗਿੱਲ PA2 ਸੰਗਤ ਸਿੰਘ ਗਿਲਜੀਆਂ, ਸਚਨ ਕੁਮਾਰ ਜਿਹੜਾ ਉਹ ਇਹਦੇ ਵਿੱਚ ਸ਼ਾਮਲ ਹੈ। ਇਹਨਾਂ ਲੋਕਾਂ ਦੇ ਉੱਤੇ ਇਹ FIR ਦਰਜ ਹੋਈ ਆ। ਗਿਲਜੀਆਂ ਅਜੇ ਮੂਸੇ ਪਿੰਡ ਦੇ ਵਿੱਚ ਖੜਾ ਹੈ ਲੇਟੈਸਟ ਜਾਣਕਾਰੀ ਦੇ ਮੁਤਾਬਕ, ਜਿੱਥੇ ਕਿ ਉਹ ਉਡੀਕ ਰਿਹਾ ਰਾਹੁਲ ਗਾਂਧੀ ਹੋਰਾਂ ਨੂੰ, ਜਿਹੜੇ ਕਿ ਚੱਲੇ ਹੋਏ ਨੇ ਇੱਥੋਂ ਮੋਹਾਲੀ ਵਾਲੇ 에ਅਰਪੋਰਟ ਤੋਂ ਪਿੰਡ ਮੂਸੇ ਵਾਲੇ ਦੇ ਵਿੱਚ ਅਫਸੋਸ ਕਰਨ ਦੇ ਵਾਸਤੇ। ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਖੜਾ ਸੀ ਮੋਹਾਲੀ 에ਅਰਪੋਰਟ ਤੇ, ਮਾਫ ਕਰਨਾ, ਸੰਗਤ ਸਿੰਘ ਗਿਲਜੀਆਂ ਸਵੇਰੇ ਖੜਾ ਸੀ। ਉਹਨੂੰ ਨਹੀਂ ਸੀ ਪਤਾ ਕਿ FIR ਦੇ ਵਿੱਚ ਉਹਦਾ ਨਾਮ ਵੀ ਜਿਹੜਾ ਉਹ ਆ ਗਿਆ। ਅਮਲੋ ਇੱਕ ਵਾਰੀ ਫੇਰ ਘਰ ਦੀ ਤਲਾਸ਼ੀ ਲੈਣ ਦੇ ਵਾਸਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਪਹੁੰਚ ਗਈ ਹੋਈ ਹੈ ਜੀ। ਸੁਲੱਖਣ ਸਿੰਘ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਾਂਜੀ ਪ੍ਰਵੀਨ ਜੀ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ। ਵੈਸੇ ਤਾਂ ਮੇਰਾ ਜਵਾਬ ਮੈਨੂੰ ਮਿਲ ਹੀ ਗਿਆ। ਮੇਰਾ ਜਵਾਬ ਸੀਗਾ ਸਾਧੂ ਬਾਰੇ, ਉਹਨਾਂ ਦੀ ਅਰੈਸਟ ਬਾਰੇ। ਵੈਸੇ ਇਹਨਾਂ ਨੇ ਕਾਫੀ ਕਲੀਅਰ ਕਰ ਦਿੱਤਾ, ਸੋ ਥੈਂਕ ਯੂ ਮੇਰਾ ਕੁਐਸਚਨ ਲੈਣ ਦਾ ਜੀ, ਬੜੀ ਮਿਹਰਬਾਨੀ। ਓਕੇ ਸੁਲੱਖਣ ਜੀ, ਥੈਂਕ ਯੂ। ਪਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇੰਨੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਥੈਂਕ ਯੂ ਪ੍ਰਵੀਨ, ਥੈਂਕ ਯੂ ਜੀ ਜੀ। ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ ਪੰਜਾਬ ਤੋਂ, ਜਿਹੜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ, ਔਰ ਤਕਰੀਬਨ ਸਾਰੇ ਹੀ ਜਿਹੜੇ ਭਖ ਦੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲਾ ਜਾਂ ਜਥੇਦਾਰ ਸਾਹਿਬ ਦੇ ਬਿਆਨ ਜਾਂ ਹੋਰ ਜਿੰਨੇ ਵੀ ਅਹਿਮ ਮਸਲੇ ਨੇ ਉਹਨਾਂ ਦੀ ਬਾਬਤ ਜਿਹੜਾ ਇੱਕ ਬੀਬੀ ਨੂਰਪੁਰ ਸ਼ਰਮਾ ਨੇ ਬਿਆਨ ਦਿੱਤਾ, ਵਿਵਾਦਤ ਬਿਆਨ, ਉਸ ਨੂੰ ਲੈ ਕੇ ਹੁਣ ਭਾਰਤ ਸਰਕਾਰ ਜਿਹੜੀ ਚੌਤਰਫਾ ਤੋਂ ਘਿਰੀ ਹੋਈ ਹੈ, ਉਹ ਤੇ ਆਪਾਂ ਚਰਚਾ ਕੀਤੀ ਆ। ਸੁਣਦੇ ਰਹੋ ਪੰਜਾਬੀ ਰੇਡੀਓ USA, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।